ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਾਂ ਦੇਸੀ ਨੁਸਖਿਆਂ ਦੀ ਗੱਲਬਾਤ ਕਰਦੇ ਹਾਂ। ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਨੂੰ ਰਲਾ ਕੇ ਕਿਵੇਂ ਲੈਣਾ ਆ, ਕੀ ਸਾਡੀਆਂ ਪ੍ਰੋਬਲਮਸ ਹੈਗੀਆਂ ਆ, ਉਹਨਾਂ ਬਾਰੇ ਆਪਾਂ ਪੁੱਛਦੇ ਹਾਂ। ਅਤੇ ਬਹੁਤ ਸਾਰੇ ਲੋਕਾਂ ਨੂੰ ਪਿਛਲੇ ਕਾਫੀ ਲੰਬੇ ਟਾਈਮ ਤੋਂ ਵਰਤਦੇ ਆ, ਆਰਾਮ ਵੀ ਆਉਂਦਾ ਆ। ਉਸ ਦੇ ਨਾਲ ਨਾਲ ਅਸੀਂ ਫੀਡਬੈਕ ਦੀ ਵੀ ਮੰਗ ਕਰਦੇ ਹਾਂ ਕਿ ਤੁਸੀਂ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲਈ ਸੀਗੀ, ਕਿਹੜੀ ਬਿਮਾਰੀ ਸੀ ਤੁਹਾਨੂੰ, ਉਸ ਤੋਂ ਕਿਹੜੀਆਂ ਚੀਜ਼ਾਂ ਲਈਆਂ ਸੀਗੀਆਂ, ਉਹਦੇ ਬਾਰੇ ਵੀ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਨਾਂ ਨੂੰ ਵੀ ਫਾਇਦਾ ਹੋ ਸਕੇ। ਕਹਿੰਦੇ ਦੁਨੀਆ 'ਤੇ ਆਏ ਆ, ਭਲਾ ਕਰਨਾ ਚਾਹੀਦਾ, ਭਲੇ ਦਾ ਕੰਮ ਆ। ਅਤੇ ਤੁਸੀਂ ਉਸ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ। ਜ਼ਰੂਰ ਤੁਸੀਂ ਬਾਕੀਆਂ ਦੇ ਨਾਲ ਸ਼ੇਅਰ ਕਰਿਆ ਕਰੋ ਕਿ ਤੁਹਾਡਾ ਕੀ ਦੁਖਦਾ ਸੀ, ਕਾਹਦੇ ਤੋਂ ਕੀ ਲਿਆ ਆ। ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਆ ਉਹਨਾਂ ਤੋਂ ਵੀ ਲੋਕਾਂ ਨੇ ਆਪਣਾ ਇਲਾਜ ਕੀਤਾ ਆ। ਕਿਡਨੀਆਂ ਤੱਕ ਲੋਕਾਂ ਨੇ ਆਪਣੀਆਂ ਰਿਵਾਈਵ ਕਰ ਲਈਆਂ, ਦੁਬਾਰਾ ਉਹਨਾਂ ਨੇ ਉਹ ਜਿਹੜੀ ਮਾੜੀ ਹਾਲਤ ਵਿੱਚ ਸੀ ਚੰਗੀ ਹਾਲਤ ਵਿੱਚ ਆ ਗਈਆਂ। ਸੋ ਆਪਾਂ ਤੁਹਾਡੇ ਤੋਂ ਇਹ ਆਸ ਕਰਦੇ ਹਾਂ। ਬਾਕੀ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹਦੇ ਕੋਲ ਲਾਇਸੈਂਸ ਹੋਵੇ, ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇ ਜਾਂ ਦਵਾਈ ਤੁਹਾਨੂੰ ਭੇਜ ਦੇਵੇ ਤਾਂ ਤੁਹਾਨੂੰ ਕੋਈ ਨਬਜ਼ ਦੇਖ ਕੇ ਦੱਸੇ। ਸਿਰਫ ਅਤੇ ਸਿਰਫ ਇੱਥੇ ਪੁੱਛਿਆ ਜਾਂਦਾ ਆ ਅਤੇ ਸਾਡੇ ਸਰੋਤੇ ਆ ਉਸ ਦਾ ਕੋਈ ਨਾ ਕੋਈ ਇਲਾਜ ਦੱਸ ਦਿੰਦੇ ਆ। ਆਯੁਰਵੈਦਿਕ ਦੇ ਤਰੀਕੇ ਨਾਲ ਦੇਖੀਏ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣਾ ਇਹ ਇਲਾਜ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਕਰਦੇ ਸੀ, ਕਿਉਂਕਿ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਹਾਂ, ਹੋ ਸਕਦਾ ਤੁਹਾਡਾ ਜਿਸ ਤਰ੍ਹਾਂ ਬਾਡੀ ਆ ਤੁਹਾਨੂੰ ਕੋਈ ਬਾਏ ਗਰਮੀ ਦੀ ਪ੍ਰੋਬਲਮ ਹੋਵੇ, ਪਰ ਕੋਈ ਸਾਈਡ ਇਫੈਕਟ ਨਹੀਂ। ਸੋ ਜੇ ਤੁਹਾਨੂੰ ਬਾਏ ਗਰਮੀ ਦੀ ਪ੍ਰੋਬਲਮ ਹੈਗੀ ਆ ਅਤੇ ਤੁਸੀਂ ਉਸ ਨੂੰ ਆਪ ਮੇਨਟੇਨ ਕਰ ਸਕਦੇ ਆ, ਉਸ ਦਾ ਇਲਾਜ ਆਪ ਵੀ ਕਰ ਸਕਦੇ ਆ, ਉਸ ਨੂੰ ਬੈਲੈਂਸ ਕਰ ਸਕਦੇ ਹਾਂ। ਠੰਡੀ ਚੀਜ਼ ਨਾਲ ਗਰਮੀ ਆ ਅਤੇ ਠੰਡੀ ਚੀਜ਼ ਖਾ ਸਕਦੇ ਹਾਂ, ਬਾਏ ਆ ਤਾਂ ਤੁਸੀਂ ਗਰਮ ਚੀਜ਼ ਖਾ ਸਕਦੇ। ਸੋ ਤਸੀਰ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਜੇ ਤੁਹਾਨੂੰ ਤਸੀਰ ਬਾਰੇ ਪਤਾ ਆ ਤਾਂ ਫਿਰ ਬਹੁਤ ਚੰਗੀ ਗੱਲ ਆ। ਨਹੀਂ ਤਾਂ ਜਿਹੜੇ ਤੁਹਾਡੇ ਘਰ ਵਿੱਚ ਬਜ਼ੁਰਗ ਆ ਅਤੇ ਉਹਨਾਂ ਤੋਂ ਜ਼ਰੂਰ ਪੁੱਛੋ ਕਿ ਇਹ ਤਸੀਰ ਕੀ ਹੁੰਦੀ ਆ, ਬਾਏ ਜਾਂ ਗਰਮੀ ਕੀ ਹੁੰਦੀ ਆ, ਉਹ ਤੁਹਾਨੂੰ ਸ਼ਾਇਦ ਦੱਸ ਸਕਣਗੇ। ਇਹੀ ਵੱਡੀ ਪ੍ਰੋਬਲਮ ਆ ਕਿ ਸਾਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਗਾ, ਜਾਂ ਸਾਡੀਆਂ ਅਗਲੀਆਂ ਜਨਰੇਸ਼ਨਾਂ ਨੂੰ ਨਹੀਂ ਪਤਾ ਲੱਗੂਗਾ ਕਿ ਇਹ ਕੀ ਚੀਜ਼ ਆ। ਸੋ ਕੋਸ਼ਿਸ਼ ਕਰਿਆ ਕਰੋ ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਉਸੇ ਹੀ ਤਰ੍ਹਾਂ ਤੁਸੀਂ ਆਪ ਲੈ ਕੇ ਕੁੱਟ ਕੇ ਆਪ ਤਿਆਰ ਕਰਕੇ ਥੋੜ੍ਹੀ ਤੋਂ ਸ਼ੁਰੂ ਕਰਨੀ ਵੀ ਡੇ ਟਾਈਮ ਹੀ ਆ, ਰਾਤ ਨੂੰ ਨਹੀਂ ਕਰਨੀ, ਕਿਉਂਕਿ ਹੋ ਸਕਦਾ ਕਿ ਤੁਹਾਨੂੰ ਬਾਏ ਗਰਮੀ ਕੁਛ ਵੀ ਹੋਵੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਨੂੰ ਕੀ ਪ੍ਰੋਬਲਮ ਆ। ਅਤੇ ਜੇ ਤੁਹਾਨੂੰ ਲੱਗਦਾ ਠੀਕ ਨਹੀਂ ਕੋਈ ਚੀਜ਼ ਤਾਂ ਫਿਰ ਤੁਸੀਂ ਉੱਥੇ ਬੰਦ ਵੀ ਉਸ ਚੀਜ਼ ਨੂੰ ਕਰ ਸਕਦੇ ਆ। ਅਤੇ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ www.punjabiradio.usa.com। ਜਿਹੜੇ ਬਹੁਤ ਦੂਰ ਦਰੇਡੇ ਰਹਿੰਦੇ ਆ ਉਹ ਤੁਸੀਂ ਇਸ ਤਰ੍ਹਾਂ ਸੁਣ ਸਕਦੇ ਆ ਪੰਜਾਬੀ ਰੇਡੀਓ ਨੂੰ। ਐਪ ਵੀ ਡਾਊਨਲੋਡ ਕਰ ਸਕਦੇ ਆ। ਅਤੇ ਜੇ ਕਿਸੇ ਹੋਰ ਬਜ਼ੁਰਗ ਹੈਗੇ ਆ ਕਿਸੇ ਕੰਟਰੀ ਦੇ ਵਿੱਚ ਆ, ਕਿਸੇ ਹੋਰ ਸਟੇਟ ਦੇ ਵਿੱਚ ਆ, ਜਾਂ ਦੂਰ ਦਰੇਡੇ ਆ ਜਿੱਥੇ ਪੰਜਾਬੀ ਰੇਡੀਓ USA ਦੇ ਟਾਵਰਾਂ ਦੀ ਆਵਾਜ਼ ਨਹੀਂ ਪਹੁੰਚਦੀ, ਉੱਥੇ ਤੁਸੀਂ ਵਾਈਫਾਈ ਰੇਡੀਓ ਲੈ ਕੇ ਦੇ ਸਕਦੇ ਆ। ਬਾਕੀ ਕਾਰਾਂ ਦੇ ਵਿੱਚ ਸੁਣ ਸਕਦੇ ਹੋ, ਆਪੋ ਆਪਣੇ ਏਰੀਏ ਦੇ ਵਿੱਚ ਜਿੱਥੇ ਤੁਹਾਡੇ ਫਰੀਕੁਐਂਸੀਆਂ ਦੇ ਬਾਰੇ ਪਤਾ ਵੀ ਕਰ ਸਕਦੇ ਆ। ਫੇਸਬੁੱਕ 'ਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਦੀਆਂ ਫਰੀਕੁਐਂਸੀਆਂ ਦੇਖ ਸਕਦੇ ਆ। ਉੱਥੇ ਪੰਜਾਬੀ ਰੇਡੀਓ USA ਨੂੰ ਕਾਰਾਂ 'ਚ, ਗੱਡੀਆਂ 'ਚ, ਟਰੱਕਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਜਿਹੜਾ ਵੀ ਤਰੀਕਾ ਤੁਹਾਡੇ ਕੋਲ ਸੁਣਦੇ ਹੋ, ਆਪ ਸਭ ਨੂੰ ਜੀ ਆਇਆਂ। ਅਤੇ ਹੁਣ ਕਾਲ ਕਰਕੇ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਉਹ ਪੁੱਛਣੀ ਆ, ਅਤੇ ਜੇ ਕਿਸੇ ਬਾਰੇ ਪਤਾ ਆ ਤਾਂ ਉਹ ਤੁਸੀਂ ਜ਼ਰੂਰ ਦੱਸਦਾ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁੱਛੀਆਂ ਵੀ ਹੁੰਦੀਆਂ। 408-272 5200 4082725200। ਜਿਹੜੇ ਸਰੋਤੇ ਸਾਡੇ ਨਵੇਂ ਜੁੜਦੇ ਆ ਉਹਨਾਂ ਨੂੰ ਇਹ ਦੱਸ ਦਈਏ ਕਿ ਜਦੋਂ ਤੁਸੀਂ ਕਾਲ ਕਰਨੀ ਆ ਅਤੇ ਤੁਹਾਡਾ ਨਾਮ ਪੁੱਛਿਆ ਜਾਊਗਾ ਅਤੇ ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਊਗਾ। ਹੋਲਡ 'ਤੇ ਪਾਉਣ ਤੋਂ ਬਾਅਦ ਫਿਰ ਤੁਹਾਡੀ ਵਾਰੀ ਆਊਗੀ ਅਤੇ ਫਿਰ ਤੁਸੀਂ ਪੁੱਛ ਸਕਦੇ ਆ। ਜੇ ਕੁਛ ਦੱਸਣਾ ਹੈ ਤਾਂ ਤੁਸੀਂ ਦੱਸ ਵੀ ਸਕਦੇ ਆ। ਅਤੇ ਚੱਲਦੇ ਹਾਂ ਅਸੀਂ ਥੋੜ੍ਹੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਬਲਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ 2 ਕੁ ਮਹੀਨੇ ਸਿਰ ਮੇਰਾ ਮਾਈਗ੍ਰੇਨ ਮੈਨੂੰ ਬਹੁਤ ਚਿਰ ਆਉਂਦੀ, ਪਰ ਮੇਰੇ ਚਟਾਕਾਂ ਪੈਣਾ ਸਿਰ 'ਚ ਮੇਰੇ ਖੱਬੇ ਪਾਸੇ, ਤਾਂ ਹੱਥ ਨਾਲ ਤਾਂ ਵੀ ਦਰਦ ਕਰਦਾ ਸੀ ਮੇਰਾ। ਅਤੇ ਮੈਨੂੰ ਗਰਮੀ ਸਿਰ ਨੂੰ ਬਹੁਤ ਲੜ ਚੜ੍ਹਦੀ ਆ, ਪੈਰਾਂ ਨੂੰ ਬਹੁਤ ਚੜ੍ਹਦੀ। ਮੈਂ ਗਰਮ ਚੀਜ਼ ਵੀ ਕਰ ਸਕਦੀ ਕੋਈ, ਇਹਦੇ ਵੱਲ ਪਲੀਜ਼ ਕਿਹਨੂੰ ਪਤਾ ਹੋਵੇ ਦੱਸਿਓ ਜੀ। ਹੈ ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ। ਪੁੱਛਣ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਨੂੰ ਹੋ ਸਕਦਾ ਕਿ ਇੰਨੀ ਦੁਨੀਆ ਦੇ ਵਿੱਚੋਂ ਕਿਸੇ ਨੂੰ ਕੋਈ ਜੇ ਸੇਮ ਪ੍ਰੋਬਲਮ ਸੀਗੀ, ਅਤੇ ਜੇ ਤੁਸੀਂ ਕੋਈ ਚੀਜ਼ ਵਰਤੀ ਆ, ਨਾ ਡਾਕਟਰ ਵਾਲੀ ਦਵਾਈ ਨੇ, ਕਿਉਂਕਿ ਡਾਕਟਰ ਦੇ ਜਾਂਦੇ ਆ, ਡਾਕਟਰ ਨੇ ਇਹਨਾਂ ਦੀ ਬੋਡੀ ਦੇਖ ਕੇ ਇਹਨਾਂ ਦੇ ਟੈਸਟ ਕਰਕੇ ਦੱਸਣਾ ਹੁੰਦਾ ਆ। ਪਰ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਦੀ ਗੱਲ ਕਰਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਦੇਸੀ ਚੀਜ਼ਾਂ ਤੋਂ ਹੀ ਆਰਾਮ ਆਉਂਦਾ ਹੈ। 408-272 5200। ਸਮਰੀਨ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਮੈਂ ਨਾ ਕਈ ਦਿਨਾਂ ਤੋਂ, ਮੈਨੂੰ ਪਤਾ ਨਹੀਂ ਇਸ ਬਿਮਾਰੀ ਨੂੰ ਕੀ ਕਹਿੰਦੇ ਆ, ਕਈ ਦਿਨਾਂ ਤੋਂ ਨਾ ਇਦਾਂ ਹੋ ਰਿਹਾ ਕਿ ਜਿੱਦਾਂ ਅੱਧੇ ਕੁ ਘੰਟੇ ਬਾਅਦ ਨਾ ਘੁੱਟ ਕੇ ਪਾਣੀ ਪੀਣ ਨੂੰ ਜੀ ਕਰਦਾ, ਫਿਰ ਜਾਂ ਹਦਵਾਣਾ ਖਾਣ ਨੂੰ ਜਾਂ ਔਰੰਜ ਖਾਣ ਨੂੰ, ਲਿਕੁਇਡ ਅੰਦਰ ਨਾ ਗਿੱਲਾ ਕਰਨੇ ਨੂੰ ਦਿਲ ਕਰਦਾ, ਜਿੱਦਾਂ ਘੁੱਟ ਘੁੱਟ ਪਾਣੀ ਪੀਂਦੀ ਅੱਧੇ ਕੁ ਘੰਟੇ ਬਾਅਦ, ਫਿਰ ਪਿਸ਼ਾਬ ਜ਼ਿਆਦਾ ਆਉਂਦਾ, ਫਿਰ ਥੋੜਾ ਬੈਟਰ ਫੀਲ ਹੁੰਦਾ। ਪਤਾ ਨਹੀਂ, ਮੇਰੇ ਡਾਕਟਰ ਦੀ ਅਪਾਇੰਟਮੈਂਟ ਤਾਂ ਹੈਗੀ ਆ, ਲੇਕਿਨ ਉਹ 3-4 ਮਹੀਨੇ ਬਾਅਦ ਆ। ਇਹਦਾ ਤੇ ਬਾਰੇ ਦਵਾਈ ਮੈਨੂੰ ਕਿਹੜੀ ਦੱਸੋ। ਲੈਂਦੇ ਤੁਸੀਂ, ਕਾਹਦੀ ਲੈਂਦੇ ਆ? ਦਵਾਈ ਤਾਂ ਮੈਂ ਵੈਸੇ ਦੇਸੀ ਇਲਾਜ ਬਥੇਰੇ ਕਰਦੀ ਹਾਂ, ਲੇਕਿਨ ਦਵਾਈ ਵੀ ਲੈਂਦੀ ਹਾਂ, ਬਲੱਡ ਪ੍ਰੈਸ਼ਰ ਦੀ ਵੀ, ਬਲੱਡ ਪ੍ਰੈਸ਼ਰ? ਹਾਂ ਡਾਇਬਟੀਜ਼ ਦੀ ਵੀ ਅਤੇ ਕੋਲੈਸਟਰੋਲ ਦੀ ਵੀ, ਇਲਾਜ ਵੀ ਕਰਦੀ ਇਹਦੇ ਮੈਂ। ਅਤੇ ਬਾਕੀ ਮੈਂ ਡਿਪਰੈਸ਼ਨ ਦੀਆਂ ਵੀ ਦਵਾਈਆਂ ਲਈ। ਅੱਛਾ, ਸਾਰਾ ਕੁਛ ਇਕੱਠਾ ਕੀਤਾ ਆ। ਹਾਂਜੀ, ਮੈਂ ਇਲਾਜ ਤਾਂ ਸਾਰੇ ਕਰਦੀ ਦੇਸੀ, ਮੈਂ ਥੋੜਾ ਠੀਕ ਫਰਕ ਤਾਂ ਹੈਗਾ ਮੈਨੂੰ ਵੈਸੇ ਸਾਰਿਆਂ ਨਾਲ। ਠੀਕ ਹੈ। ਤੇ ਦੂਸਰਾ ਇਹ ਪੁੱਛਣਾ ਸੀ, ਅੱਗੇ ਮੈਂ ਆਪਣੇ ਹਸਬੈਂਡ ਬਾਰੇ ਪੁੱਛਿਆ ਸੀ, ਉਹਨਾਂ ਨੂੰ ਉਲਟੀ ਆਉਂਦੀ ਆ, ਉਹਨਾਂ ਖੰਘ ਉਲਟੀ ਵਾਲੀ ਆਉਂਦੀ ਹੈ, ਤਾਂ ਕਿਸੇ ਨੇ ਦੱਸਿਆ ਸੀਗਾ ਮਲੱਠੀ ਤੇ ਕੁਝ ਹੋਰ ਦੱਸਿਆ ਸੀ, ਉਹ ਉਦੋਂ ਤਾਂ ਕੀਤਾ ਸੀਗਾ, ਉਦੋਂ ਠੀਕ ਬੈਟਰ ਫੀਲ ਹੋ ਗਿਆ ਸੀ। ਉਹ ਮੈਂ ਪੇਪਰ ਪਤਾ ਨਹੀਂ ਕਿੱਥੇ ਰੱਖ ਲਿਆ, ਉਹ ਮੈਨੂੰ ਯਾਦ ਨਹੀਂ ਮਲੱਠੀ ਦੇ ਵਿੱਚ ਕੀ ਐਡ ਕੀਤਾ ਸੀਗਾ। ਉਹ ਜੇ ਕੋਈ ਦੁਬਾਰਾ ਦੱਸ ਦੇ। ਉਹਨਾਂ ਨੂੰ ਉਲਟੀ ਆਉਂਦੀ ਆ, ਖੰਘ ਆਉਂਦੀ, ਖੰਘ ਤੋਂ ਬਾਅਦ ਉਲਟੀ ਆਉਂਦੀ ਹੈ। ਠੀਕ ਹੈ, ਥੈਂਕ ਯੂ। ਥੈਂਕ ਯੂ। ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਲਿਖ ਜ਼ਰੂਰ ਲਿਆ ਕਰੀਏ, ਕਿਉਂਕਿ ਇੰਨੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਮੈਂ ਵੀ ਤੁਹਾਡੇ ਨਾਲ ਗੱਲ ਕਰਦੀ ਹਾਂ, ਜਦੋਂ ਕੋਈ ਨਾ ਕੋਈ ਇਲਾਜ ਦੱਸਦਾ, ਮੈਨੂੰ ਲੱਗਦਾ ਮੈਨੂੰ ਯਾਦ ਰਹਿ ਜਾਊਗਾ, ਪਰ ਨਹੀਂ, ਯਾਦ ਨਹੀਂ ਰਹਿੰਦਾ, ਕਿਉਂਕਿ ਤੁਸੀਂ ਜਦੋਂ ਰੇਡੀਓ ਸੁਣਦੇ ਆ ਤਾਂ ਬਹੁਤ ਕੁਛ ਦੱਸਿਆ ਜਾਂਦਾ ਆ, ਅਤੇ ਉਹ ਫਿਰ ਤੁਹਾਨੂੰ ਯਾਦ ਨਹੀਂ ਰਹਿੰਦਾ। ਅਤੇ ਪਰ ਲਿਖ ਲਿਆ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਲਿਖ ਲਓ। ਜੇ ਨਹੀਂ ਲਿਖ ਹੁੰਦਾ, ਥੋੜ੍ਹਾ ਲਿਖ ਲਓ, ਅਤੇ ਜਦੋਂ ਫਿਰ ਰਿਪੀਟ ਹੋਣਾ ਉਦੋਂ ਲਿਖ ਲਓ, ਜਾਂ ਉਹਦੀ ਪੋਡਕਾਸਟ 'ਤੇ ਜਾ ਕੇ ਲਿਖ ਲਓ, ਅਤੇ ਜਾਂ ਫਿਰ ਉਹਦੀ YouTube ਬਣ ਜਾਂਦੀ ਆ, ਉਸ ਤੋਂ ਸੁਣ ਕੇ ਲਿਖ ਸਕਦੇ ਆ। ਕਿਉਂਕਿ ਬਿਮਾਰੀ ਦਾ ਇੱਦਾਂ ਆ ਵੀ ਹੋ ਸਕਦਾ ਮੈਨੂੰ ਅੱਜ ਇਹ ਬਿਮਾਰੀ ਨਹੀਂ ਹੈਗੀ, ਪਰ ਤੁਹਾਡੀ ਲਾਈਫ ਦੇ ਵਿੱਚ ਕੋਈ ਕਿਤੇ ਜਾਂਦੇ ਆ, ਕਿਸੇ ਦੇ ਘਰ ਜਾਂਦੇ ਆ, ਜਾਂ ਤੁਹਾਡੇ ਕੋਈ ਆਂਢੀ ਗੁਆਂਢੀ ਆ, ਪਤਾ ਲੱਗਦਾ ਕਿ ਕੋਈ ਬਿਮਾਰ ਆ, ਅਤੇ ਫਿਰ ਤੁਸੀਂ ਉਸ ਨੂੰ ਦੱਸ ਸਕਦੇ। ਤੁਸੀਂ ਖੁਦ ਹੀ ਡਾਕਟਰ ਬਣ ਸਕਦੇ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਹੈਗੇ। ਬਹੁਤ ਦੁਨੀਆ ਆ ਜਿਹੜੀ ਉਹ ਆਯੁਰਵੈਦਿਕ ਵੱਲ ਨੂੰ ਮੁੜ ਰਹੀ ਆ, ਐਲੋਪੈਥੀ ਤੋਂ ਹਟ ਰਹੀ ਆ। ਕੋਸ਼ਿਸ਼ ਕਰਿਆ ਕਰੋ ਆਪਣੀਆਂ ਬਿਮਾਰੀਆਂ ਨੂੰ ਕੰਟਰੋਲ ਕਰਨੇ ਦੀ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਇੱਕ ਰਿਕੁਐਸਟ ਹੈਗੀ ਆ ਕਿ ਜੇ ਕਿਸੇ ਨੂੰ ਪਤਾ ਹੋਵੇ ਕਿ ਕੁਛ ਕੁ ਹਫ਼ਤੇ ਪਹਿਲਾਂ ਸ਼ਰਾਬ ਛੱਡਣ ਤੋਂ ਕੀ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਆ, ਲੋਕਾਂ ਨੂੰ ਆਰਾਮ ਵੀ ਆਇਆ, ਅਸੀਂ ਨਹੀਂ ਗੱਲ ਕਿ ਕਿਹੜੀ ਚੀਜ਼ ਆ ਉਹ ਵਰਤਣੀ ਚਾਹੀਦੀ ਆ ਕਿ ਅਗਲੇ ਦੇ ਅੰਦਰੋਂ ਉਹ ਜਿਹੜੀ ਘਾਟ ਜਿਹੀ ਆ ਉਹ ਪੂਰੀ ਹੋ ਜਾਏ। ਸ਼ਰਾਬ ਛੱਡਣੀ, ਸ਼ੂਗਰ, ਅਤੇ ਜਿਸ ਤਰ੍ਹਾਂ ਇਹ BP ਦਾ ਵੀ ਪੁੱਛ ਕੇ ਗਏ ਹੈਗੇ ਆ। ਸੁਖਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਪਿਛਲਾ ਜਿਹੜਾ ਤੁਸੀਂ ਇਹ ਸ਼ਰਾਬ ਛੱਡਣ ਵਾਲਾ ਉਹ ਵੀ ਦੱਸਿਆ ਸੀ, ਉਹਦੇ 'ਚ ਇੱਕ ਵੱਡਾ ਚਮਚ ਭਰ ਕੇ 4 ਗਲਾਸ ਪਾਣੀ ਦੇ, ਇੱਕ ਵੱਡਾ ਚਮਚ ਜਿੰਜਰ ਪਾਊਡਰ। ਅੱਛਾ, ਜਿੰਜਰ ਪਾਊਡਰ ਸੀਗਾ। ਹਾਂਜੀ, ਤੇ ਇੱਕ ਛੋਟਾ ਚਮਚ ਪਾ ਲੈਣਾ ਹੈਗਾ, ਜਿਹੜੀ ਅੱਧਾ ਚਮਚ ਪਾਉਣਾ ਹੈਗਾ ਆ ਅਜਵਾਇਣ ਦਾ। ਠੀਕ ਆ। ਉਹਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਜਦੋਂ ਉਹ 1.5 ਗਲਾਸ ਰਹਿ ਜਾਵੇ ਨਾ, ਉਸ ਤੋਂ ਬਾਅਦ 'ਚ ਉਹਨੂੰ ਠੰਡਾ ਕਰਕੇ ਫਰਿੱਜ 'ਚ ਰੱਖ ਦੇਣਾ। ਅੱਛਾ, ਠੰਡਾ ਕਰਕੇ ਫਰਿੱਜ 'ਚ ਰੱਖਣਾ ਆ ਉਹ? ਹਾਂਜੀ, ਹਾਂਜੀ, ਠੰਡਾ ਕਰਕੇ ਫਰਿੱਜ 'ਚ ਰੱਖ ਕੇ 48 ਆਵਰ ਆਫਟਰ, ਫਿਰ ਉਹਨੂੰ ਸਵੇਰੇ ਸ਼ਾਮ ਅੱਧਾ ਗਲਾਸ ਉਹਨੂੰ ਜਿਹੜਾ ਵੀ ਮਤਲਬ ਅਡੈਕਟਡ ਹੈਗਾ ਉਹਨੂੰ ਪਿਲਾਉਂਦੇ ਰਹੋ। ਠੀਕ ਆ। ਤੋ ਉਹ ਮਤਲਬ ਇੱਕਦਮ ਤਾਂ ਨਹੀਂ ਹੈਗਾ ਵੀ ਕੋਈ ਜਾਦੂ ਦੀ ਛੜੀ ਆ, ਪਰ ਹਾਂ ਹੌਲੀ ਆਰਾਮ ਆਊ ਦੇ ਵਿੱਚ ਉਹਨੂੰ। ਹਾਂਜੀ, ਉਹਨੂੰ ਆਰਾਮ ਆ ਜਾਣਾ ਆ, ਤਾਂ ਉਹਨੂੰ ਖੁਦ ਬ ਖੁਦ ਲੱਗੂਗਾ ਵੀ ਮੈਂ ਨਹੀਂ ਪੀਣੀ ਇਹ, ਉਹ ਘਾਟ ਪੂਰੀ ਹੋ ਜੂ ਅੰਦਰੋਂ। ਹਾਂਜੀ, ਇਹ ਮੈਂ ਖੁਦ ਅਜਮਾ ਕੇ ਆਪਣੇ ਘਰ 'ਚ ਆਪਣੇ ਘਰ ਵਾਲੇ ਨੂੰ, ਤਾਂ ਆਪਣੇ ਬੱਚਿਆਂ ਨੂੰ ਵੀ, ਇਹ ਮੈਂ ਸਭ ਅਜਮਾ ਕੇ ਦੇਖਿਆ ਆ, ਤਾਂ ਹੁਣ ਉਹ ਬਿਲਕੁਲ ਮੂੰਹ ਨਹੀਂ ਲਾਉਂਦੇ ਤਿੰਨੇ। ਅੱਛਾ, ਠੀਕ ਹੈ। ਹਾਂਜੀ, ਤੇ ਇੱਕ ਮੈਂ ਤੁਹਾਨੂੰ ਅੱਜ ਦੱਸਣਾ ਸੀ ਭੈਣ ਜੀ, ਜਿਹੜਾ ਕਹਿੰਦੇ ਆ ਬੋਡੀ ਐਕਨ, ਮੈਨੂੰ ਪਿਆਸ ਲੱਗਦੀ ਆ, ਹਨਾ, ਏਦਾਂ ਦਾ ਸਭ, ਇਹ ਜਿਹੜੇ ਕਰੋਨੇ ਦੇ ਟੀਕਿਆਂ ਤੋਂ ਬਾਅਦ 'ਚ ਏਦਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋਈਆਂ, ਇਹ ਮੈਂ ਖੁਦ ਕਰਕੇ ਦੇਖਿਆ। ਤੇ ਉਹਦੇ ਵਿੱਚ ਆਪਾਂ ਇੱਕ ਵੱਡਾ ਟੁਕੜਾ ਜਿੱਦਾਂ 4 ਇੰਚ ਦਾ ਅਦਰਕ ਦਾ ਲੈ ਲੈਣਾ। ਹਾਂਜੀ। ਤੇ 1 ਚਮਚ ਉਹਦੇ ਵਿੱਚ ਪਾ ਲੈਣਾ ਪੂਰਾ ਭਰ ਕੇ ਹਲਦੀ ਦਾ। ਠੀਕ ਹੈ। ਤੇ 1 ਸੰਤਰੇ ਦਾ ਜੂਸ, ਤਾਜ਼ੇ ਸੰਤਰੇ ਦਾ। ਹਾਂਜੀ। ਤੇ ਇੱਕੋ ਹੀ ਨਿੰਬੂ ਪਾਉਣਾ। ਠੀਕ ਹੈ। ਤੇ ਉਹਦੇ 'ਚ ਥੋੜਾ ਜਿਹਾ ਨਮਕ, ਥੋੜੀ ਜਿਹੀ ਚੀਨੀ, ਕਿਉਂਕਿ ਕਈਆਂ ਨੂੰ ਸ਼ੂਗਰ ਆ। ਹਾਂਜੀ, ਸ਼ਹਿਦ ਪਾ ਲੈਣਾ। ਹਾਂਜੀ, ਹਾਂਜੀ, ਸ਼ਹਿਦ ਪਾ ਲੈਣ, ਤੇ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰਕੇ ਉਹਨੂੰ ਫਿਰ ਪੁਣ ਕੇ ਫਰਿੱਜ 'ਚ ਰੱਖ ਲੈਣਾ। ਸਵੇਰ ਵੇਲੇ ਉੱਠਦੇ ਸਾਰੀ ਉਹਦੇ 2 ਚਮਚ ਹੀ ਪੀਣੇ ਆ। ਅੱਛਾ। 10-15 ਦਿਨਾਂ 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਇਹ ਚੀਜ਼ ਮੇਰੇ ਤੇ ਅਸਰ ਕਰ ਰਹੀ ਆ, ਪਰ ਬਹੁਤ ਹੀ ਬੈਸਟ ਆ। ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ। ਹਾਂਜੀ,
ਹੁਣ ਮੇਰੇ ਗੋਡੇ ਗਾਡੇ ਵੀ ਠੀਕ ਹੋ ਗਏ, ਮੇਰੀ ਬੋਡੀ ਐਕਨ, ਮੈਂ ਤਾਂ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ। ਤਾਂ ਹੁਣ ਮੈਂ ਇੰਨਾ ਵਧੀਆ ਫੀਲ ਕਰਦੀ ਹਾਂ ਵੀ ਮੈਂ ਹੁਣ ਕਹਿੰਦੀ ਹਾਂ ਵੀ ਮੈਂ ਸਾਰੇ ਕੰਮ ਘਰ ਦੇ ਕਰ ਲਾਂ। ਠੀਕ ਹੈ। ਹਾਂਜੀ, ਤਾਂ ਇਹਨੇ ਹੀ ਦੱਸਣਾ ਸੀ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ, ਧੰਨਵਾਦ, ਥੈਂਕ ਯੂ ਜੀ। ਦੇਖੋ ਇਹ ਫੀਡਬੈਕ ਆ ਜਿਹੜੀ ਇਹਨਾਂ ਨੇ ਆਪ ਯੂਜ਼ ਕੀਤੀ। ਸੋ ਤੁਸੀਂ ਵੀ ਜੇ ਕੁਛ ਯੂਜ਼ ਕੀਤਾ ਨਹੀਂ ਕੀਤਾ ਤਾਂ ਫਿਰ ਤੁਸੀਂ ਕਰਕੇ ਦੇਖ ਲਓ ਇਹਨਾਂ ਨੂੰ। ਆ ਸ਼ਰਾਬ ਦੀ ਬਿਮਾਰੀ ਅਸੀਂ ਨਾਂ ਨਹੀਂ ਲੈਂਦੇ, ਪਰ ਘਰ ਘਰ ਦੇ ਵਿੱਚ ਆ ਇਹ ਪ੍ਰੋਬਲਮ, ਘਰ ਘਰ ਦੇ ਵਿੱਚ ਪ੍ਰੋਬਲਮ ਹੈ, ਕਿਉਂਕਿ ਅਸੀਂ ਕਹਿੰਦੇ ਵੀ ਸ਼ਾਇਦ ਇਹ ਇੱਕ ਫੈਸ਼ਨ ਹੀ ਬਣ ਗਿਆ ਵੀ ਨਹੀਂ ਇਹ ਤਾਂ ਅਸੀਂ ਕਰ ਸਕਦੇ। ਸੋ 408 272। ਗੁਰਮੀਤ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਾਡਾ ਬੇਟਾ ਹੈ ਤੇ ਉਹਦੇ ਨਾ ਰੈਸ਼ ਜੀ ਬਾਹਲੀ ਹੋ ਕੇ ਗਿੱਟਿਆਂ ਤੇ ਉੱਥੇ ਕੰਮ ਕਰਦਾ ਹਸਪਤਾਲ 'ਚ। ਪਤਾ ਨਹੀਂ ਕਿਸੇ ਰੀਤ ਹੋ ਗਈ ਐਮਰਜੈਂਸੀ 'ਚ ਕਰਦਾ, ਤੇ 8-7 ਦਿਨ ਹੋ ਗਏ ਤੇ ਉਹਦੇ ਫਰਕ ਹੋਈ ਜਾਂਦੀ, ਉਹਦੇ ਨਿੱਕੇ ਨਿੱਕੇ ਲਾਲ ਜਿਹੇ ਦਾਣੇ ਦੇ ਵਿੱਚੋਂ ਪਾਣੀ ਜਿਹਾ ਬਾਹਲਾ ਹੀ ਆ ਗਿੱਟਿਆਂ ਤੇ ਲੱਤਾਂ ਤੱਕ ਨਾ, ਤੇ ਨਾਲੇ ਉਹ ਸੜਦੇ ਆ। ਤੇ ਉਹ ਡਾਕਟਰਾਂ ਨੇ ਟੂਪ ਟਾਪ ਦਿੱਤੀ, ਕੋਈ ਆਰਾਮ ਤਾਂ ਆਉਂਦਾ ਨਹੀਂ। ਮੈਂ ਫੜਕੜੀ ਨਾਲ ਨਿੰਮ ਨਾਲ ਵੀ ਧੋਤਾ, ਨਹੀਂ ਆਰਾਮ ਆਇਆ। ਅੱਛਾ, ਕੋਈ ਨਾ ਕੋਈ ਉੱਥੇ ਇਨਫੈਕਸ਼ਨ ਹੋ ਗਈ, ਉਹਨੇ ਕੁਛ ਨਾ ਕੁਛ ਹੋਇਆ ਉੱਥੇ। ਹਾਂ ਠੀਕ ਹੈ, ਹਾਂਜੀ ਠੀਕ ਜੇ ਹੈ। ਕਿਸੇ ਨੂੰ ਪਤਾ ਹੋਇਆ, ਕਿਸੇ ਨਾਲ ਹੋਇਆ ਤਾਂ ਜ਼ਰੂਰ ਦੱਸੀ। ਪੁੱਛ ਲੈਂਦੇ ਆਪਾਂ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ ਉੱਥੇ ਦਵਾਈਆਂ ਹੀ ਹੁੰਦੀਆਂ, ਕੋਈ ਐਸੀ ਦਵਾਈ ਜਿਹੜੀ ਆ ਟੱਚ ਹੋ ਗਈ ਆ, ਕੁਛ ਨਾ ਕੁਛ ਤੇ ਹੋ ਗਿਆ ਆ। ਕਿਹੜੀ ਹੋਈ ਆ ਉਹਨੂੰ ਵੀ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ ਜੀ। ਹਰਮਿੰਦਰ ਬਾਸੀ। ਹੈਲੋ, ਮੇਰਾ ਨਾਮ ਹਰਮਿੰਦਰ ਸਿੰਘ ਆ। ਮੈਨੂੰ ਸਾਹ ਬਹੁਤ ਚੜ੍ਹਦਾ। ਮੈਂ ਅੱਗੇ ਵੀ 2 ਫੇਰੀ ਪੁੱਛਿਆ ਤਾਂ ਮੈਨੂੰ ਹੁਣ ਆਕਸੀਜਨ ਲੱਗੀ ਹੋਆ ਘਰ। ਮੈਂ ਹੌਸਪੀਟਲ ਜਾ ਕੇ ਆਇਆ 2-3 ਫੇਰੀ। ਕੀ ਕਹਿੰਦੇ ਆ ਉਹ, ਕਿਉਂ ਸਾਹ ਚੜ੍ਹਦਾ? ਉਹ ਕਹਿੰਦੇ ਅਸੀਂ ਦੂਆ ਆਕਸੀਜਨ ਸਿਲੰਡਰ ਲਾ ਦੇ ਨੱਕ ਨੂੰ। ਅੱਛਾ। ਉਹ ਮੈਂ ਲਾਇਆ ਹੁਣ। ਉਹ ਹੌਸਪੀਟਲ ਚੋਂ ਆਇਆ ਤਾਂ ਉੱਥੇ ਉਹ ਟੈਸਟ ਕੀਤੇ ਆ ਉਹਨੇ ਸਾਰੇ ਮੇਰੇ, ਕਹਿੰਦੇ ਟੈਸਟ ਤੂੰ ਠੀਕ ਆ। ਅੱਛਾ। ਆਕਸੀਜਨ ਪਾਇਪ ਹੁਣ ਲਾਇਆ ਮੇਰੇ ਨੱਕ 'ਚ। ਅੱਛਾ ਅੱਛਾ, ਠੀਕ ਆ। ਹਾਂਜੀ, ਚਲੋ ਆਪਾਂ ਮੈਨੂੰ ਖਾਦਾ ਹੀ ਚੜ੍ਹਦਾ। 3-4 ਫੇਰੀ ਮੈਂ ਫੋਨ ਕਰ ਹਟਿਆ ਤੁਹਾਨੂੰ। ਹਾਂਜੀ ਹਾਂਜੀ, ਹਾਂ ਮੈਨੂੰ ਯਾਦ ਆ, ਮੈਨੂੰ ਯਾਦ ਆ। ਉਹ ਮੈਨੂੰ ਕੋਈ ਦੱਸਿਆ ਨਹੀਂ। ਹੁਣ ਮੈਂ ਹਾਰ ਕੇ ਹੌਸਪੀਟਲ 911 ਘੁਮਾਇਆ ਸੀ। ਉਹ 9 ਉਹ ਤਾਂ ਐਂਬੂਲੈਂਸ ਲੈ ਕੇ ਗਈ ਮੈਨੂੰ। ਠੀਕ ਆ। ਹਾਂਜੀ, ਚਲੋ ਪੁੱਛਦੇ ਆਪਾਂ। ਠੀਕ ਹੈ ਹਰਮਿੰਦਰ ਜੀ, ਥੈਂਕ ਯੂ ਜੀ, ਥੈਂਕ ਯੂ। ਜਿਹੜਾ ਇਹ ਸਾਹ ਚੜ੍ਹਦਾ ਨਾ, ਉਹਨਾਂ ਨੇ ਦੇਖਿਆ, ਤੁਹਾਨੂੰ ਦੱਸਿਆ ਕਿਉਂ ਨਹੀਂ ਆ ਇਹ ਨਹੀਂ ਮੈਨੂੰ ਪਤਾ ਹੈਗਾ। ਕਿ ਇਹਦੇ ਵੀ ਕਾਰਨ ਹੁੰਦੇ ਆ ਕਿ ਜਿਹੜਾ ਤੁਹਾਨੂੰ ਸਾਹ ਚੜ੍ਹਦਾ ਆ। ਕਈਆਂ ਦੇ ਤਾਂ ਫੇਫੜਿਆਂ ਦੇ ਵਿੱਚ ਪਾਣੀ ਹੁੰਦਾ ਆ, ਉਹ ਵੀ ਨਹੀਂ ਤੁਹਾਨੂੰ ਦੱਸਿਆ ਗਿਆ ਕਿ ਪਾਣੀ ਹੈਗਾ ਜਾਂ ਹੈ ਨਹੀਂ। ਤੁਹਾਨੂੰ ਆਕਸੀਜਨ ਦੇਤੀ ਆ। ਸੋ ਕਈ ਵਾਰੀ ਏਜ ਦਾ ਹੁੰਦਾ ਹੈ ਕਿ ਉਹ ਕੁਛ ਕਰ ਨਹੀਂ ਸਕਦੇ, ਕੁਛ ਨਾ ਕੁਛ ਤੇ ਹੈ। ਤੁਹਾਨੂੰ ਪਤਾ ਕਰਨਾ ਚਾਹੀਦਾ ਕਿ ਤੁਹਾਨੂੰ ਰੀਜ਼ਨ ਲੱਭਣਾ ਚਾਹੀਦਾ ਕਿ ਤੁਹਾਨੂੰ ਜਿਹੜਾ ਸਾਹ ਆ ਔਖਾ ਆਉਂਦਾ ਹੈ। ਅਤੇ ਉਹਨਾਂ ਨੇ ਕੋਈ ਦਵਾਈ ਨਹੀਂ ਦਿੱਤੀ। ਦਵਾਈ ਤਾਂ ਵੈਸੇ ਕੋਈ ਹੈ ਨਹੀਂ ਇਹਦੀ, ਪਰ ਇਹ ਕਈ ਕਾਰਨ ਹੁੰਦੇ ਆ ਜਿਹੜਾ ਤੁਹਾਨੂੰ ਸਾਹ ਔਖਾ ਆਉਂਦਾ ਆ। ਸੋ ਹੁਣ ਤੁਹਾਨੂੰ ਦੱਸਿਆ ਨਹੀਂ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਅਸੀਂ ਕੋਈ ਡਾਕਟਰ ਨਹੀਂ ਹੈਗੇ, ਸਾਡੇ ਕੋਲ ਕੋਈ ਇੱਦਾਂ ਦੀ ਮਸ਼ੀਨ ਹੈ ਨਹੀਂ। ਤੁਸੀਂ ਉਹਨਾਂ ਕੋਲ ਮਸ਼ੀਨਾਂ ਵਾਲਿਆਂ ਕੋਲ ਜਾ ਕੇ ਆਏ ਆ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਜਿਹੜੇ ਆਂਦੇ ਨਾ ਡਾਕਟਰ ਹੌਸਪੀਟਲ ਕੰਮ ਕਰਦਾ ਤੇ ਉਹ ਕਿਵੇਂ ਹੋਇਆ ਪਿਆ ਹੈ ਨਾ। ਹਾਂਜੀ, ਉਹਨੂੰ ਪਤਾ ਹੋਵੇਗਾ। ਬੈਨਾ ਡਰਾਈ ਲਿਕਵਿਡ ਦਵਾਈ ਹੈ, ਬੈਨਾ ਡਰਾਈ ਲਿਕਵਿਡ ਹੁੰਦੀ ਹੈ। ਉਹ ਰਾਤ ਨੂੰ ਲੈਣੀ, 1.5 ਚਮਚਾ ਲੈ ਲਿਆ ਕਰੇ ਰੋਜ਼ ਰਾਤ ਨੂੰ। ਇਹ ਸਾਰੇ ਜਿਹੜੀ ਉਹਨੂੰ ਖਾਰਿਸ਼ ਤੇ ਹੋਇਆ ਪਿਆ ਨਾ, ਇਹ ਅਲਰਜੀ, ਉਹਨੂੰ ਇਹ ਅਲਰਜੀ ਦੀ ਬਿਲਕੁਲ ਗੁੱਡ ਦਵਾਈ ਹੈ। ਜਦੋਂ ਵੀ ਇਸ ਤਰ੍ਹਾਂ ਹੋਵੇ ਤੁਸੀਂ ਬੈਨਾ ਡਰਾਈ ਪੀਓ। ਨੀਂਦ ਦਵਾਉਂਦੀ, ਪਰ ਪੀਣੀ ਰਾਤ ਨੂੰ ਪੈਂਦੀ। 1.5 ਚਮਚਾ ਪੀ ਲਵੇ ਰਾਤੀ ਤਾਂ ਉਹਨੂੰ ਫਰਕ ਪੈ ਜਾਏਗਾ। ਉਹ ਭੈਣ ਜੀ ਬਲਜੀਤ ਵਿਚਾਰੇ ਦੈਨੀ ਡਾਕਟਰਾਂ ਦੀ ਦਵਾਈਆਂ ਖਾਂਦੇ ਨੇ ਵਾਰ ਵਾਰੀ। ਕਦੀ ਮੇਰੇ ਸਿਰ 'ਚੋਂ ਸੇਕ, ਕਦੀ ਪੈਰਾਂ 'ਚੋਂ ਸੇਕ। ਇੱਕ ਤਾਂ ਉਹ ਪੈਰਾਂ ਨੂੰ ਘੀਆ ਮਲਣ ਹੈ ਨਾ, ਇੱਕ ਸਰ੍ਹੋਂ ਦਾ ਤੇਲ ਸੌਣ ਲੱਗਿਆ ਰਾਤ ਨੂੰ ਮਾਲਸ਼ ਕਰਨ। ਤੇ ਇੱਕ ਔਲਾ ਪਾਊਡਰ ਵੀ ਠੰਡਾ ਹੁੰਦਾ, ਇਹ ਵੀ ਸੇਕ ਨੂੰ ਚੰਗਾ ਹੈ। ਸਵੇਰੇ ਪਾਣੀ ਨਾਲ 1 ਚਮਚਾ ਲੈ ਲੈਣ ਕਰਨ। ਅਲਕੋਹਲ ਵਾਟਰ ਇੱਕ ਵਾਰ ਮਾਰ ਲੈਣ, ਸਾਰਾ ਸੇਕ 2 ਮਿੰਟਾਂ 'ਚ ਨਿਕਲ ਜਾਏਗਾ। ਉਸ ਤੋਂ ਪਿੱਛੇ ਇਹ ਇਲਾਜ ਕਰ ਲੈਣਗੇ। ਤੇ ਮੈਂ ਆ ਦੱਸਦੀ ਪਈ ਸੀ ਤੁਹਾਨੂੰ ਬੇਟੇ, ਮੈਂ ਰਿਕਾਰਡ 'ਚ ਸੁਣਿਆ ਸੀ, ਕੋਈ ਲੇਡੀ ਤੁਹਾਨੂੰ ਪੁੱਛ ਰਹੀ ਸੀ ਵੀ 400 ਗ੍ਰਾਮ ਦੀ ਫਰਕੜੀ ਬਣਾ ਲਈਏ। ਸਰੀਰ ਜਿਹੜਾ ਨਾ ਬੜੀ ਕੀਮਤੀ ਚੀਜ਼ ਹੈ, ਇਹਦੇ ਵਾਸਤੇ ਕਦੀ ਵੀ ਟਾਈਮ ਦੀ ਬੱਚਤ ਨਹੀਂ ਕਰਨੀ ਚਾਹੀਦੀ। ਜਿਹੜਾ ਇਹਦਾ ਨੁਕਸਾ ਹੈਗਾ ਹੈ ਨਾ, 1.5 ਕਿਲੋ ਵੇਸਣ ਵਾਲਾ ਓਨੀ ਬਣਾਇਆ ਕਰੋ। ਜਦੋਂ ਉਹ ਮੁੱਕ ਗਈ, 1 ਘੰਟੇ ਦਾ ਕੰਮ ਹੈ, ਅੱਧੇ ਘੰਟੇ ਸਾਡਾ ਤੇ ਮੈਲਟ ਹੋ ਜਾਂਦੀ ਫਰਕੜੀ, ਅੱਧੇ ਘੰਟੇ ਸਾਡਾ ਆਟਾ ਭੁੱਜ ਜਾਂਦਾ। 1 ਘੰਟਾ ਸਾਡਾ ਟਾਈਮ ਕੱਢਿਆ ਕਰੋ। ਉਹ ਜਿਹੜੀ ਤੁਸੀਂ ਤਾਜ਼ੀ ਬਣਾਉਣੀ ਹੈ, ਖੁਰਾਕ ਦੇ ਹਿਸਾਬ ਨਾਲ ਉਹਦਾ ਅਸਰ ਹੋਵੇਗਾ।
ਜਿਹੜਾ ਕੱਲ ਆਟਾ ਗੁੰਨਿਆ ਅੱਜ ਰੋਟੀ ਪਕਾਓਗੇ ਤੁਹਾਡਾ ਟੇਸਟ ਹੋਰ ਹੋਵੇਗਾ, ਜਿਹੜਾ ਸਵੇਰੇ ਬਣਾਇਆ ਤੇ ਹੁਣ 2 ਟਾਈਮ ਪਕਾਉਂ ਤਾਂ ਟੇਸਟ ਹੋਰ ਹੋਵੇਗਾ। ਅਸੀਂ 400 ਗ੍ਰਾਮ ਦੀ ਫਰਕੜੀ ਬਣਾ ਕੇ ਰੱਖ ਲਈ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਉਹ ਉਹਦੇ 'ਚ ਅਸਰ ਨਹੀਂ ਰਹੇਗਾ, ਉਹ ਚੀਜ਼ ਨਹੀਂ ਬਣੇਗੀ। ਜਿਹੜੀ ਉਹ 400 ਗ੍ਰਾਮ ਦੀ ਕੱਟੀ 6 ਕਿਲੋ ਦੇ ਵੇਸਣ ਪੈਣਾ ਤਾਂ ਉਹਨੇ ਮੁੱਕਣਾ ਕਦੋਂ, ਤੇ ਉਹਦਾ ਤਾਂ ਅਸਰ ਹੀ ਨਹੀਂ ਰਹਿ ਜਾਣਾ, ਤਾਂ ਐਵੇਂ ਹੀ ਜਾਏਗੀ ਫਿਰ ਖੇਚਲ ਵੀ ਕੀਤੀ। ਬਾਕੀ ਹੁਣ ਮੈਂ ਸੁਣਿਆ ਸੀ ਵੀ ਇੱਕ ਲੜਕੀ ਬਾਂਝੀ ਦੇ ਗਲਾ ਵੀ ਸੁੱਜਿਆ ਪਿਆ, ਥਾਇਰਾਇਡ ਬਹੁਤ ਹੈ, ਆਹ ਨੁਕਸਾ ਮੈਂ ਆਪਣੀ ਬੇਟੀ ਨੇ ਵਰਤਿਆ ਹੈ। ਇੱਥੇ ਕੁੜੀਆਂ ਕਈਆਂ ਨੂੰ ਸੀ, ਉਹਨਾਂ ਸਭ ਨੂੰ ਆਰਾਮ ਆ ਗਿਆ ਜੇ ਧਿਆਨ ਨਾਲ ਵਰਤਣ। ਇੱਕ ਤਾਂ 4 ਮਿਰਚਾਂ ਕਾਲੀਆਂ ਲੈ ਕੇ ਨੇ ਚੂਸਣੀਆਂ ਨੇ, ਖਾਣੀਆਂ ਨਹੀਂ, ਮੂੰਹ ਦੇ ਵਿੱਚ ਚੂਸੀ ਜਾਣ, ਅੰਦਰ ਉਹਦਾ ਕੁੜੱਤਣ ਚਲੀ ਜਾਏਗੀ। ਇੱਕ ਚਨਾਰ ਗੁੱਗਲ ਦੀਆਂ ਗੋਲੀਆਂ ਬੜੀਆਂ ਚੰਗੀਆਂ ਨੇ, ਇੱਕ ਸਵੇਰੀ ਇੱਕ ਸ਼ਾਮੀ ਲੈ ਲੈਣ ਥਾਇਰਾਇਡ ਵਾਲੇ, ਭਾਵੇਂ ਕਿਹੜੀ ਥਾਇਰਾਇਡ, ਉਹਨਾਂ ਗਲਾ ਗੁਲਾ ਸੁੱਜਿਆ, ਮੇਰੀ ਬੇਟੀ ਦਾ ਵੀ ਇਹੀ ਹਾਲ ਸੀ। ਇੱਕ ਚਮਚ ਸਵੇਰ ਰਾਤ ਨੂੰ ਮੇਥੀ ਦੀ ਭਿਉਂ ਦੇਣ ਕਰਨ, ਸਵੇਰੇ ਨੂੰ ਮਿੱਧ ਕੇ ਕਾਲੀ ਮਿਰਚ ਨਮਕ ਪਾ ਕੁੱਟ-ਕੁੱਟ ਕਰਕੇ ਬਹਿ ਕੇ ਪੀ ਕੇ ਜਾਣ, ਕੰਮ ਤੇ ਜਾਣਾ ਤਾਂ ਸਵੇਰੇ ਧਨੀਆ ਚਮਚਾ ਇੱਕ ਭਰ ਕੇ ਵੀ ਵੱਡਾ ਪੀ ਜਾਣ, ਭੇ ਜਾਣ ਕਰਨ, ਤੇ ਰਾਤ ਨੂੰ ਆ ਕੇ ਉਹਨੂੰ ਫਿਰ ਕੰਮ ਤੋਂ ਆ ਕੇ ਤੇ ਉਹਨੂੰ ਉਸ ਤਰ੍ਹਾਂ ਹੀ ਮਿੱਧ ਕੇ ਭੁੰਨ ਕੇ ਕਾਲੀ ਮਿਰਚ ਨਮਕ ਪਾ ਕੇ ਨਾ ਉਹ ਖਾ ਲੈਣ ਕਰਨ। ਗਾਜਰ ਤੇ ਅਦਰਕ ਥੋੜਾ ਹਰਾ ਧਨੀਆ ਪਾ ਕੇ ਇਹਨਾਂ ਦਾ ਜੂਸ ਵੀ ਕੱਢ ਕੇ ਪੀਣ। ਇਹ 2-3 ਚੀਜ਼ਾਂ ਕਰ ਨੇ। ਕਾਲੀਆਂ ਮਿਰਚਾਂ ਨੇ ਇੰਨਾ ਆਰਾਮ ਤਾਂ 4 ਕਾਲੀਆਂ ਮਿਰਚਾਂ ਮੂੰਹ ਚੂਸਣੀਆਂ ਨੇ, ਖਾਣੀਆਂ ਨਹੀਂ ਹੈਗੀਆਂ, ਤੇ ਉਹ ਕਰੀ ਜਾਣ। ਤੇ ਇੱਕ ਨਾ ਉਹ ਜਿਹੜੀ ਉਹ ਕਹਿੰਦੇ ਸੀ ਨਾ ਕੁੜੀ ਸਾਡੀ ਦੀ ਸੋਜ ਬੜੀ ਏ, ਸੋਜ ਉਹ ਜਿਹੜੀ ਹੈ ਨਾ ਉਹ ਯੂਰੋਕਸਟੀ, ਹੋਰ ਕੁਛ ਵੀ ਨਹੀਂ। ਮੈਂ ਤੁਹਾਨੂੰ ਅੱਗੇ ਇੱਕ ਵਾਰ ਦੱਸਿਆ ਸੀ, ਮੇਰੇ ਭਣਵਈਏ ਨੂੰ ਐਡੀ ਡਾਂਗ ਲੈ ਕੇ ਡਾਂਗ ਦੇ ਸਿਰ ਤੇ ਬਾਥਰੂਮ ਜਾਂਦਾ ਸੀ, ਸਿਰਫ ਉਹਨੇ ਫਰਕੜੀ ਖਾਧੀ ਹੈ, ਐਪਲ ਸਾਈਡਰ ਇੱਕ ਚਮਚਾ ਪਾਣੀ 'ਚ ਮੈਂ ਕਿਹਾ ਪੀ, ਤੇ ਜਾਂ ਆਪਣੀ ਕਾਲੀਆਂ ਮਿਰਚਾਂ ਨਿੰਬੂ ਵਾਲੀਆਂ, ਤੇ ਮੇਰੇ ਹੁੰਦਿਆਂ ਉਹਦੀ ਸੋਜ ਲੈ ਗਈ। ਨਾ ਕੋਈ ਉਹਨੇ ਡਾਕਟਰ ਦੀ ਦਵਾਈ ਵਰਤੀ ਨਾ ਕੁਛ। ਤੇ ਇੱਕ ਤਾਂ ਸੁੰਡ ਤੇ ਔਲਾ ਪਾਊਡਰ ਜਿਹੜਾ ਇਹਨੇ 1 ਚਮਚ ਪਾਣੀ ਨਾਲ ਲੈਣ, ਸੋਜ ਏ। ਇੱਕ ਸਰੋਂ ਦੇ ਤੇਲ 'ਚ ਨਾ ਤੁਲਸੀ ਦੇ ਪੱਤੇ ਸਾੜ ਕੇ ਮਾਲਸ਼ ਕਰਨ, ਸੋਜ ਏ। ਤਾਰ ਪੀਣ ਦੇ ਤੇਲ ਦੀ ਮਾਲਸ਼ ਕਰਨ ਥੋੜਾ ਕੋਸਾ ਕਰਕੇ, ਫਰਕੜੀ ਵੇਸਣ ਖਾਣ ਤੇ ਕਾਲੀਆਂ ਮਿਰਚਾਂ ਨਿੰਬੂ ਵਾਲੀ ਖਾਣ ਤੋਂ ਉਹਨਾਂ ਨੂੰ ਬਿਲਕੁਲ ਠੀਕ ਹੋ ਜਾਏ। ਇੱਕ ਮਣੱਕੇ 6-7 ਲੈ ਕੇ ਨਾ ਤਵਾ ਗਰਮ ਕਰਕੇ ਉਹਦੇ ਤੇ ਉਹ ਜਿਵੇਂ ਸੇਕ ਕੇ ਨਾ ਉਹ ਚੱਬ ਕੇ ਖਾਣੇ, ਉਹ ਇਹ ਸੋਜ ਵਾਸਤੇ ਬਹੁਤ ਚੰਗੇ ਨੇ। ਜੇ ਸੋਜ ਹੋਵੇ ਐਪਲ ਸਾਈਡਰ ਹੀ 1 ਚਮਚਾ ਨਾਲ ਲੈਂਦੇ ਨੇ, ਕੀ ਫਰਕ ਪੈਂਦਾ, ਦਵਾਈ ਤਾਂ ਭਾਵੇਂ ਕਿੰਨੀ ਕੌੜੀ ਹੋਵੇ ਲਈ ਜਾਂਦੀ ਹੈ। ਜਿਹੜਾ ਭਾਈ ਸਾਹਿਬ ਕਹਿੰਦੇ ਨਾ ਪਿਸ਼ਾਬ ਆਪਣੇ ਕੋਲ ਰੋਜ਼ ਪੁੱਛਦੇ, ਕਿੰਨੇ ਨੁਕਸੇ ਮੈਂ ਦੱਸੇ। ਮੈਂ ਪੈਸੇ ਜੇ ਇਨਫੈਕਸ਼ਨ ਹੈ ਨਾ ਤਾਂ ਆਪਣਾ ਭਖੜੇ ਦਾ ਪਾਊਡਰ ਵੀ ਬੱਕਰੀ ਦੇ ਦੁੱਧ ਨਾਲ ਲੈਣ, ਕੱਚੀ ਨਾਲ ਨਾ ਲੈਣ, ਕਿਉਂ ਸਰਦੀ ਅੱਜ ਕੱਲ੍ਹ ਠੰਡ ਹੈ। ਇੱਕ ਜਿਨ੍ਹਾਂ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਉਹ ਜੌਂ ਨਾ ਪੀਣ, ਜੌਂ ਜਿਹੜੇ ਨੇ ਉਹ ਠੰਡੇ ਨੇ, ਉਹਨਾਂ ਨੂੰ ਗਰਮ ਚੀਜ਼ ਚਾਹੀਦੀ। ਇੱਕ ਇਲਾਚੀ ਦਾ ਪਾਊਡਰ, ਜਿਹੜੀ ਵੱਡੀ ਇਲਾਚੀ ਦਾ ਪਾਊਡਰ ਨੇ, ਅੱਧਾ ਚਮਚਾ ਰਾਤੀ ਦੁੱਧ ਨਾਲ ਲੈ ਲੈਣ। ਤੇ ਬਾਕੀ ਇੱਕ ਸਿਰਫ ਇੰਨਾ ਵੀ ਕਰਕੇ ਹੋਰ ਵੇਖ ਲੈਣ, ਅੱਗੇ ਤੋਂ ਮੈਂ ਕਈ ਦੱਸੇ ਸੀ, ਸਿਰਫ ਕਾਲੇ ਤਿਲ ਤੇ ਗੁੜ ਉਹਨਾਂ ਨੂੰ ਕੁੱਟ ਕੇ ਖਾ ਕੇ ਵੇਖ ਲੈਣ, ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਇੱਕ ਉਹਨਾਂ ਜਿਹੜੀ ਦੱਦਰ ਦੇ ਕਹਿੰਦੇ ਪਏ ਸੀ ਨਾ, ਸੋਡਾ ਲੈ ਕੇ ਨਾ ਮਿੱਠਾ ਸੋਡਾ ਤੇ ਓਲੀਵ ਆਇਲ ਤੇਲ 'ਚ ਪਾ ਕੇ ਦੱਦਰ ਦੇ ਲਾਉਣ, ਰੰਡੀਆ ਤੇਲ ਮੈਂ ਉੱਤੇ ਵੇੜ ਕੇ ਨਾ ਬੁੜਾ ਜਦ ਉੱਤੇ ਰੱਖ ਕੇ ਜੇਪੀ ਲਾਉਣ, ਉਹਦਾ ਅਸਰ ਹੋਵੇਗਾ। ਦਹੀਂ ਖੱਟਾ ਲੈ ਕੇ ਨਾ ਰੰਗਲਾ ਦਾਤਾਂ ਰਾਤੀ ਭਿਉਂ ਦੇਣ, ਤੇ ਸਵੇਰੇ ਉਹਦੇ ਉੱਤੇ ਉਹ ਦਹੀਂ ਦਾ ਲਿਬੜਿਆ ਜਿਹੜਾ ਉਹ ਭਿੱਜਿਆ ਹੋਵੇਗਾ ਕੂਲਾ ਜਿਹਾ, ਉਹ ਉੱਤੇ ਮਾਰੀ ਜਾਣ ਤਾਂ ਅੱਧਰ ਠੀਕ ਹੋ ਜਾਏਗੀ। ਨੀਂਦ ਦਾ ਪਤਾ ਨਹੀਂ ਕਿੰਨੀ ਵਾਰ ਦੱਸ ਚੁੱਕਿਆ, ਸੌਖਾ ਜਿਹਾ ਕੰਮ ਹੈ। 50-50 ਗ੍ਰਾਮ ਸਾਰਾ ਸਮਾਨ ਪਾ ਲਓ, ਸੌਂਫ ਪਾ ਲਓ, ਚਾਰੇ ਮਗਜ਼ ਪਾ ਲਓ, ਖਸਖਸ ਪਾ ਲਓ, ਬਰਮੀ ਪਾਊਡਰ 25 ਗ੍ਰਾਮ ਪਾ ਲਓ, ਮਿਸ਼ਰੀ ਪਾ ਲਓ। ਰਾਤ ਨੂੰ 1 ਚਮਚਾ ਦੁੱਧ 'ਚ ਘੋਲ ਕੇ ਸੌਂ ਤਾਂ ਤੁਹਾਨੂੰ ਇੰਨੀ ਨੀਂਦ ਆਏਗੀ, ਨਾਲੇ ਸਿਰ ਨੂੰ ਤਾਕਤ ਮਿਲਦੀ। ਚੰਗੀਆਂ ਚੀਜ਼ਾਂ ਨੇ। 50-50 ਗ੍ਰਾਮ ਦੂਜੀਆਂ ਚੀਜ਼ਾਂ ਨੇ, ਤੇ 25 ਗ੍ਰਾਮ ਬਰਮੀ ਪਾਊਡਰ ਵਿੱਚ ਜ਼ਰੂਰ ਪਾ ਲਓ। ਇੱਕ ਪੋਟਲੀ ਬੰਨ ਕੇ ਨਾ ਉਹਦੀ ਆਪਣੀ ਦੀ ਖਸਖਸ ਦੀ ਸਿਰਹਾਣੇ 'ਤੇ ਰੱਖ ਲਓ। ਇਹ ਮੈਂ ਵੀ ਕਰਦੀ ਰਹੀ ਸਾਂ ਖੁਦ, ਮੇਰੇ ਵੀ ਨੀਂਦ ਨੇ ਬੜਾ ਮੈਨੂੰ ਕਈ ਚਿਰ ਖਰਾਬ ਕੀਤਾ ਸੀ। ਤੇ ਉਹ ਲਿਵਰ ਪਰ ਪੁੱਛਦੇ ਪਏ ਸੀ, ਮੈਂ ਤਾਂ ਗਾੜੀ ਐਤਕੀ ਸੁਣੀ ਹੈ, ਮੈਂ ਥੋੜੀ ਠੀਕ ਨਹੀਂ ਸੀ ਪਿਛਲੇ ਵਾਰੀ, ਮੈਂ ਤਾਂ ਨਹੀਂ ਆ ਸਕੀ, ਅਜੇ ਵੀ ਨਹੀਂ। ਤੇ ਇਮਲੀ ਜਿਹੜਾ ਆਲੂ ਬੁਖਾਰਾ, ਰਾਤ ਨੂੰ 1 ਗਲਾਸ 'ਚ ਪਾਣੀ ਭੇ ਕੇ ਰੱਖੋ, ਸਵੇਰੇ ਮਿੱਧ ਕੇ ਪੁਣ ਕੇ ਨਾ ਕਾਲੀ ਮਿਰਚ ਲੂਣ ਪਾ ਕੇ ਪੀਂਦੇ ਰਹਿਣ, ਨਿਰਨੇ ਕਾਲਜੇ। ਲੀਵਰ ਤਾਂ ਕਈਆਂ ਦਾ ਇੱਥੇ ਸਾਡੇ ਐਵੇਂ ਹੀ ਠੀਕ ਹੋ ਗਿਆ ਹੈ। ਇੱਕ ਔਲੇ ਜੂਸ ਨਾ ਮਗਾਂ ਪੀਸ ਕੇ ਨਾ ਚੁਟਕੀ ਪਾ ਕੇ ਉਹ ਵੀ ਲੈਣ, ਲੀਵਰ ਵਾਸਤੇ ਬਹੁਤ ਚੰਗਾ ਹੈ। ਪਪੀਤਾ ਸਵੇਰੇ ਖਾ ਲੈਣ, ਗਰੇਪ ਫਰੂਟ ਸਵੇਰੇ ਖਾ ਲੈਣ, ਕੱਚੀ ਹਲਦੀ ਜਿੰਨੀ ਸਾਡੇ ਤਾਂ ਇੱਥੇ ਕੱਚੀ ਹਲਦੀ ਕਰਕੇ ਤੁਹਾਨੂੰ ਦੱਸਿਆ ਸ਼ਿਵੰਸ਼ ਠੀਕ ਹੋ ਗਿਆ, ਸਾਡਾ ਉੱਥੇ ਕੰਮ ਕਰਦਾ ਸੀ। ਕੱਚੀ ਹਲਦੀ ਸਲਾਦ 'ਚ ਪਾ ਲਓ, ਉਹਨੂੰ ਕੁੱਟ ਕੇ ਉਹਦਾ ਰਸ ਕੱਢ ਕੇ ਉਹ 2 ਚਮਚੇ ਪੀ ਲਿਆ ਕਰੋ ਰੋਜ਼। ਇਹਦੇ ਨਾਲ ਲੌਕੀ ਦਾ ਜੂਸ ਜਿਹੜਾ ਹੈ, ਥੋੜਾ ਅਦਰਕ ਕੱਢ ਕੇ ਮੁੱਠੀ ਵਿੱਚ ਹਰਾ ਧਨੀਆ ਪਾ ਕੇ ਨਾ ਤੇ ਕਾਲੀ ਮਿਰਚ ਨਮਕ ਪਾ ਕੇ, ਇਹ 3 ਚਾਰੇ ਕਰਨੇ। ਪਿੱਤ ਪਾਪੜ ਦਾ ਲੀਵਰ ਵਾਸਤੇ ਇੰਨਾ ਚੰਗਾ, ਬਹੁਤ ਜ਼ਿਆਦਾ। ਹੁਣ ਬੱਚਾ ਛੋਟਾ ਹੈ, ਜੇ ਵੱਡਾ ਬੱਚਾ ਹੋਵੇ ਜਿਹੜਾ ਬੋਲਦਾ ਨਹੀਂ ਸੀ, ਕੁੜੀ ਖਰੇ ਬੋਲਦੀ ਨਹੀਂ, ਤੇ ਫਿਰ ਤਾਂ ਆਖਰਕਾਰ ਮੈਂ ਇੱਥੇ ਕਿਸੇ ਨੇ ਦੱਸਿਆ ਸੀ, ਵੱਡਾ ਸਾਰਾ ਸੀ ਮੁੰਡਾ ਦੀ ਜਿੱਬ ਤੇ ਮਲ ਕੇ ਚੂਲੀਆਂ ਕਰਦੇ ਰਹੇ, ਤੇ ਇੱਕ ਛੋਟੀ ਹਰੜ ਚੂਸਦੇ ਰਹੇ ਨੇ ਜ਼ੁਬਾਨ ਤੇ
ਤੇ ਉਹਦੇ ਨਾਲ ਹੀ ਉਹਨੂੰ ਉਹ ਬੋਲਣ ਲੱਗ ਪਿਆ। ਬੱਚਾ ਬੋਲਦਾ ਨਹੀਂ, 1 ਚਮਚਾ ਸੌਂਫ ਪਾ ਲੈਣ, ਛੋਟਾ ਹੈ, ਉਹਨੂੰ ਚਾਹ ਤਰ੍ਹਾਂ ਉਬਾਲ ਕੇ ਪਾਣੀ ਮਿਸ਼ਰੀ ਪਾ ਕੇ ਉਹਨੂੰ ਪਿਆਉਂਦੇ ਰਹਿਣ ਸਵੇਰੇ। ਖੀਰੇ ਦੇ ਬੀਜ 1 ਚਮਚ ਦੁੱਧ 'ਚ ਰਿੰਨ ਕੇ ਦੇਣ ਉਹਨੂੰ। ਫਿਰ ਗੁਰਬੰਦੀ ਬਦਾਮ ਲੈ ਕੇ ਨਾ ਰਾਤੀ 8-10 ਪਿਆਉਂ ਦੇਣ, ਕਨ 8 ਕੇ ਗਿਰੀਆਂ ਛੋਟੀ ਹੈ। ਸਵੇਰੇ ਛਿੱਲ ਕੇ ਮੱਖਣ ਪਾ ਕੇ ਅੰਗੂਰ ਦੀ ਖੰਡ ਪਾ ਕੇ ਉਹਨੂੰ ਪਿਆਉਣ ਤਾਂ ਉਹਦੇ ਨਾਲ ਬਹੁਤ ਕਈ ਬੱਚੇ ਬੋਲ ਪਏ ਨੇ। ਤੇ ਕੈਂਸਰ ਵਾਲਿਆਂ ਨੇ ਪੁੱਛਿਆ ਸੀ, ਮੈਂ ਅੱਗੇ ਕਈ ਵਾਰੀ ਦੱਸਿਆ ਜਾਂ ਅਸੀਂ ਕੈਂਸਰ ਤੋਂ ਆਪਣੇ ਮਗਰੋਂ ਕੀ ਕਰੀਏ। ਜਿਹਨੂੰ ਵੀ ਕੈਂਸਰ ਹੈ ਨਾ, ਉਹਨੂੰ ਮਗਰੋਂ ਤੁਸੀਂ 1 ਕਰੋਨੇ ਵਾਲੇ, 1 ਕੈਂਸਰ ਵਾਲੇ, ਤੁਸੀਂ ਇਹਨਾਂ ਇੱਕ ਹਰਾ ਸੇਬ ਲੈ ਲਓ, ਜਿਹੜਾ ਗ੍ਰੀਨ ਐਪਲ ਹੈ, ਅਨਾਰ ਲੈ ਲਓ, ਚੁਕੰਦਰ ਲੈ ਲਓ, ਗਾਜਰਾਂ ਲੈ ਲਓ, ਥੋੜੇ ਪਾਲਕ ਦੇ ਪੱਤੇ ਪਾ ਲਓ ਵਿੱਚ। 1 ਗਲਾਸ ਬਗੈਰ ਬਰਫ਼ ਤੋਂ ਠੰਡਾ ਨਾ ਹੋਵੇ, 1 ਗਲਾਸ ਰੋਜ਼ ਤੁਸੀਂ ਪੀਵੋ। ਜਿਹਨੂੰ ਵੀ ਆਪਣੀ ਥੈਰੇਪੀ ਤੋਂ ਆਉਂਦੇ ਨੇ, ਕੈਂਸਰ ਹੈ ਜਾਂ ਜਿਨ੍ਹਾਂ ਨੂੰ ਕਰੋਨੇ ਤੋਂ ਹਟੇ ਨੇ, ਉਹਨਾਂ ਨੂੰ ਬਹੁਤ ਫਰਕ ਪਏਗਾ। ਤੇ ਇਹ ਜੂਸ ਤਾਂ ਬਹੁਤ ਅੱਛੀ ਚੀਜ਼ ਹੈ, ਸਾਰੀਆਂ ਚੀਜ਼ਾਂ ਵਿੱਚ ਪਾ ਕੇ ਨਾ। ਤੇ ਜੋ ਸਿਕਰੀ ਵਾਲੇ ਸੀ ਸੁਣਦੇ ਹੁਣ ਤਾਂ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ, ਉਹ ਜਿਹੜੀ ਫੰਗਸ ਬਣ ਗਈ ਉਹ ਹਟ ਜਾਏਗੀ। ਮੈਂ ਬਸ ਮੇਰੇ ਇੱਕ ਨੁਕਸਾ ਹੋਰ ਸੀ, ਮੈਂ ਕਿਹਾ ਉਹ ਕੈਂਸਰ ਵਾਲੀ ਦੱਸਣਾ ਸੀ, ਅੱਧਾ ਰਹਿ ਗਿਆ। ਤੇ ਚੱਕਰ ਵਾਲੇ ਕਹਿੰਦੇ ਸੀ, ਮੈਨੂੰ ਚੱਕਰ ਆਉਣ ਲੱਗ ਪਏ ਸੀ 2 ਵੀਕਾਂ ਪਹਿਲਾਂ। ਤੇ ਮੈਂ ਸਰਾਣਾ ਬਦਲਿਆ, ਛੋਟਾ ਲਿਆ, ਮੈਂ ਮੋਟਾ ਸਰਾਣਾ ਲੈਣੀ ਹੁੰਦੀ ਹਾਂ। ਤੇ 1 ਸੁੱਕਾ ਔਲਾ ਲੈ ਕੇ ਨਾ, ਧਨੀਆ ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖੋ ਤੇ ਸਵੇਰੇ ਉਹਨੂੰ ਪੁਣ ਕੇ ਨਾ ਮਿੱਧ ਕੇ ਤੇ ਉਹ ਪੀਣ, ਉਹਨਾਂ ਨੇ ਚੱਕਰ ਨਹੀਂ ਆਉਣਗੇ। 1 ਮਨੱਕੇ 4-5 ਲੈ ਕੇ ਨਾ ਤਵੇ ਤੇ ਸੇਕ ਕੇ ਲੈਣ, ਉਹਦੇ ਨਾਲ ਚੱਕਰ ਨਹੀਂ ਆਉਂਦੇ। 3-4 ਜਿਹੜੇ ਘਿਓ ਲੈ ਕੇ ਤੇ ਜਿਹੜੀ ਕੰਨਾਂ ਮਗਰ ਹੱਡੀਆਂ ਨੇ ਇੱਥੇ ਕਰੋ ਕਰਨ ਖਾ, ਇੱਕ ਜਿਹੜੀ ਉਹ ਹੁੰਦੀ ਆਪਣੀ ਵੈਕਸ ਉਹ ਕੰਨਾਂ ਵਿੱਚ ਲਾ ਕੇ ਥੋੜੀ ਦੇਰ ਤੇ ਫਿਰ ਪਾਣੀ ਨਾਲ ਲਾ ਕੇ ਤੇ ਸਾਫ਼ ਕਰ ਲੈਣ, ਚੱਕਰ ਤੇ ਇਹਨੇ ਨਾਲ ਹੀ ਹਟ ਜਾਂਦੇ ਨੇ। ਤੇ ਆਹ ਕੈਂਸਰ ਜਿਨ੍ਹਾਂ ਨੇ ਆਖਿਆ ਸੀ ਕੈਂਸਰ ਸ਼ੁਰੂ ਹੋਈ ਏ, ਪਿੱਤ ਪਾਪੜਾ ਜ਼ਰੂਰ ਪੀਣ। ਉਹ 1 ਪਿੱਤ ਪਾਪੜੇ ਦੇ ਮਗਰ ਸਵੇਰੇ 1 ਚਮਚਾ ਹੀ ਬੜਾ ਹੁੰਦਾ ਹੈ। 1 ਬੀਜ ਜਿਹੜੀ ਆਪਣੇ ਐਪਰੀਕੋਟ ਦੇ ਬੀਜ ਨੇ ਨਾ, ਇਹ ਜਿਹੜਾ ਵੀ 1 ਚਮਚਾ ਖਾਣ ਉੱਥੇ ਹੀ ਰੁਕ ਜਾਂਦੀ ਜਦੋਂ ਸ਼ੁਰੂ ਹੁੰਦੀ। ਬਹੁਤ ਅੱਛੀ ਚੀਜ਼ ਹੈ। ਕੱਚੀ ਹਲਦੀ ਸਲਾਦ 'ਚ ਪਾ ਲੈਣ, ਚੱਬ ਕੇ ਖਾ ਲੈਣ, ਪਾਣੀ ਰਸ ਕੱਢ ਕੇ ਪੀ ਲੈਣ, ਇਹ ਬਹੁਤ ਚੰਗੀ ਚੀਜ਼ ਹੈ। 1 ਵੱਡਾ ਨਿੰਬੂ ਪੀਲਾ ਜਿਹੜਾ ਨਾ, ਉਹ ਫਰਿੱਜ 'ਚ ਰੱਖ ਦੇਣ, ਕਿ ਰਾਤੀ ਸਵੇਰੇ ਪੱਥਰ ਹੋਇਆ ਪਿਆ ਹੋਵੇਗਾ ਫਰੀਜ, ਉਹਨੂੰ ਕਿਸੇ ਤਰੀਕੇ ਰਗੜ ਕੇ ਕੁੱਟ ਕੇ ਨਾ, ਜਾਂ ਸਬਜ਼ੀ ਪਾ ਲੈਣ ਜਾਂ ਕਾਲੀ ਮਿਰਚ ਨਮਕ ਪਾ ਕੇ ਉਵੇਂ ਖਾ ਲੈਣ ਕਰਨ, ਉਹਦੇ ਨਾਲ ਬਹੁਤ ਫਰਕ ਪਵੇਗਾ ਉਹਨਾਂ ਨੂੰ। ਤੇ ਜਿਹੜੀ ਮੈਂ ਨੁਕਸਾ ਦੱਸਣੀ ਹੈ ਨਾ, ਹੁਣ ਮੈਂ ਸੁੰਡ ਵਾਲਾ ਆਪਣੀ ਸ਼ੂਗਰ ਤੋਂ, ਇਹ ਜਿੰਨੇ ਵੀ ਸਾਡੇ ਉੱਥੇ ਅੱਧਾ ਦਰਜਨ ਸ਼ੂਗਰ ਸਾਰੀਆਂ ਜਗ੍ਹਾ ਤੇ, ਸਾਡੇ ਵੀ ਉੱਥੇ ਬੜੀ ਲੋਕਾਂ ਨੂੰ ਕਿੰਨੇ 1 ਚਮਚਾ ਸਵੇਰੇ 1 ਸ਼ਾਮੀ ਲਿਆਣ, ਉਹਨਾਂ ਦੀ ਸ਼ੂਗਰ ਹਟ ਗਈ ਹੈ। ਤੇ ਇਹ ਕੁੜੱਤਣ ਨੂੰ ਮਾਰਦਾ। ਬਾਕੀ ਸਭ ਤੋਂ ਵੱਡਾ ਪਰਹੇਜ਼ ਹੈ, ਵਾਈ ਚੀਜ਼ ਨਾ ਖਾਣ, ਤਲੀਆਂ ਨਾ ਖਾਣ, ਸਮੋਸੇ ਪਕੌੜੇ ਛੱਡ ਦੇਣ। ਮੇਰੀ ਭਰਜਾਈ ਚਾਚੇ ਨੂੰ ਇੰਨੀ ਸ਼ੂਗਰ, ਉਹਨੇ ਪਰਹੇਜ਼ ਕਰ ਕਰਕੇ ਸ਼ੂਗਰ ਹਟਾ ਲਈ। ਜਾਂ ਨੁਕਸਾ ਖਾਧਾ ਉਹਨੇ ਪਿੰਡ ਸਾਡੇ। ਹਲਦੀ, ਜਾਮਣ ਦੀ ਗੁਟਲੀ, ਕਰੇਲਾ, ਮੇਥੀ, ਪਨੀਰ ਡੋਡੀਆ, ਤੁਮਾ ਪਾਊਡਰ, ਔਲਾ ਪਾਊਡਰ, ਇਹ ਰਿਕਾਰਡ ਸੁਣ ਲੈਣਗੇ ਨਾ। ਹਲਦੀ, ਜਾਮਣ ਦੀ ਗੁਟਲੀ ਤੇ ਕਰੇਲਾ ਪਾਊਡਰ ਤੇ ਮੇਥੀ ਦਾਣਾ ਤੇ ਪਨੀਰ ਡੋਡੀਆ ਤੇ ਤੁਮਾ ਪਾਊਡਰ ਤੇ ਔਲਾ ਪਾਊਡਰ, ਇਹਨੂੰ ਪੀਸ ਕੇ ਨਾ 1/2 ਚਮਚਾ ਸਵੇਰੇ, 1/2 ਪਾਣੀ ਨਾਲ ਠੰਡੇ ਨਾਲ ਲੈ ਲੈਣ ਕਰਨੇ, ਦੇ ਨਾਲ ਹੀ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਜੇ ਥੋੜਾ ਬਹੁਤਾ ਆਪਾਂ ਕਰੀਏ, ਹੀਲਾ ਵਸੀਲਾ ਕਰੀਏ, ਪੁੱਛ ਕੇ ਚੁੱਪ ਕਰ ਜਾਈਏ, ਫਿਰ ਨਹੀਂ ਆਰਾਮ ਆਉਂਦਾ, ਕਿਸੇ ਨੂੰ ਕੁਝ ਵੀ ਨਹੀਂ ਹੁੰਦਾ। ਜਿਹੜੇ ਕੈਂਸਰ ਵਾਲੇ ਨੇ, ਉਹ 2 ਅਖਰੋਟ ਵੀ ਖਾਣ ਕਰਨ, 2 ਅਖਰੋਟ ਸੁੱਕੇ ਖਾਣ, ਰਾਤੀ ਭਿਉਂ ਕੇ ਖਾ ਲੈਣ। ਕੈਂਸਰ ਵਾਲੇ ਚੁਟਕੀ ਸਵੇਰੇ ਕਲੌਂਜੀ ਲੈਣ, 1 ਜਿਹੜੀ ਲਸਣ ਦੀ ਤੁਰੀ ਹੈ ਨਾ, ਉਹਨੂੰ ਚਿੱਤ ਕੇ ਠੰਡਾ ਪਾਣੀ ਪੀਣ ਨਾਲ ਹੁੰਦੇ। ਜਿਹੜਾ ਅਗਲਾ ਦੱਸਿਆ ਹੈ ਨਾ ਮੈਂ ਕੈਂਸਰ ਵਾਲਾ, ਇੱਕ ਉਹਨਾਂ ਕਹਿੰਦੇ ਭੂਰੀ ਮਿਰਚ ਨੂੰ ਰਾਤ ਨੂੰ ਭਿਉਂ ਕੇ ਰੱਖ ਲਓ ਤੇ ਸਵੇਰੇ ਚੱਬ ਕੇ ਖਾਓ, ਤੇ ਜਿਹੜਾ ਉਹ ਪਾਣੀ ਨੂੰ ਪੀਵੋ। ਇਹ ਕੈਂਸਰ ਦੀ ਟਿਊਮਰ ਜਿਹੜੇ ਵਿੱਚ ਹੁੰਦੇ ਨਾ, ਉਹ ਆਪਣੇ ਕਿਰਮ ਉਹ ਖਤਮ ਹੋ ਜਾਂਦੇ ਨੇ। ਤੇ ਚਲੋ ਬੇਟਾ ਠੀਕ ਹੈ, ਫਿਰ ਮੰਮੀ ਹਫ਼ਤਾ ਹੋ ਗਿਆ ਠੀਕ ਹੋਈ ਨਹੀਂ, ਮੈਂ ਕਰੀ ਜਾਂਦੀ ਐਵੇਂ ਦਵਾਈ ਦੂਈ। ਤੇ ਬਾਕੀ ਜਿਹੜੇ ਗੋਡਿਆਂ ਵਾਲੇ ਨਾ, ਮੇਰਾ 1 ਪਾਸੋਂ ਗੋਡਾ ਸੁੱਜ ਗਿਆ, ਪਿਛਲੇ ਹਫ਼ਤੇ ਦੀ ਗੱਲ ਹੈ। ਮੈਂ ਮੇਰੇ ਤਾਂ ਕਦੀ ਗੋਡੇ ਦੁਖੇ ਨਹੀਂ ਸੀ। ਮੈਂ ਉਹ ਕੁਆਰ ਵਾਲਾ ਪਾਣੀ ਪੀਤਾ ਸੀ, ਜਿਹੜਾ ਪਹਿਲਾਂ ਲੋਕਾਂ ਦੱਸਿਆ ਸੀ ਵੀ ਰੱਖ ਕੇ 1.5 ਮਹੀਨਾ। ਤੇ ਮੈਂ ਜਿਹੜਾ 12 ਚੀਜ਼ਾਂ ਤੇਲ ਮੇਰਾ ਸੜਿਆ ਪਿਆ ਸੀ, ਤੇ ਮੈਂ ਮਾਲਿਸ਼ ਕੀਤੀ। ਜਿਹੜਾ ਦੁੱਧ ਰਾਤ ਨੂੰ ਪੀਂਦੇ ਨਾ, ਉਹਦੇ ਵਿੱਚ ਜਵੈਣ ਚੁਟਕੀ ਸੱਟ ਲੈਣ ਕਰਨ, ਥੋੜੀ ਜਿਹੀ ਦਾਲਚੀਨੀ ਟੁਕੜਾ ਸੱਟ ਲਿਆ, ਮੋਟੀ ਇਲਾਚੀ ਅੱਧੀ ਸੱਟ ਲਈ, ਸੌਂਫ ਸੱਟ ਲਈ, ਆਪਣੀ ਛੋਟੀ ਇਲਾਚੀ ਪਾ ਲਈ, ਵਿੱਚ ਮਿਸ਼ਰੀ ਪਾ ਲਈ, ਉਹ ਦੁੱਧ ਕਾੜ ਕੇ ਕੱਪ ਨਾਲ ਪੀਂਦੇ ਰਹਿਣ। ਤੇ ਮਾਲਿਸ਼ 12-13 ਨੇ ਕਿਨ ਗੋਡਿਆਂ ਵਾਲੇ ਸਾਰੇ ਆਏ ਸੀ ਪਿਛਲੇ ਵਾਰੀ, ਉੱਤੇ ਗਰਮ ਪੱਟੀ ਬੰਨਣ। ਤੇ 2-4 ਦਿਨਾਂ ਮੇਰੇ 3 ਦਿਨਾਂ ਸੋਜ ਵੀ ਲੈ ਗਈ, ਤੇ ਮੇਰਾ ਗੋਡਾ ਵੀ ਠੀਕ ਹੋ ਗਿਆ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ। ਜੇ ਤਾਂ ਤੁਸੀਂ ਜਰਨਲ ਲਿਖੀਆਂ ਗਈਆਂ ਤਾਂ ਤੁਸੀਂ ਦੁਬਾਰਾ ਇਹਨੂੰ ਲਿਖ ਸਕਦੇ ਹੋ।
4082725200 ਉਸ 'ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਹਰੇਕ ਮੰਗਲਵਾਰ ਨੂੰ 4 ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ। ਇਸ ਦਾ ਰਿਪੀਟ ਹੈ ਐਤਵਾਰ ਨੂੰ ਹੁੰਦਾ। ਪਰ ਜਗਵੀਰ ਸਿੰਘ ਜੀ ਸਾਡੇ ਨਾਲ ਹੁੰਦੇ ਨੇ ਵੀਰਵਾਰ ਨੂੰ। ਇਹ ਪ੍ਰੋਗਰਾਮਾਂ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਆ। ਉਸੇ ਦੇ ਨਾਲ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਹੈ। ਪੋਡਕਾਸਟ ਹੁੰਦੀ ਆ, ਉੱਥੇ ਵੀ ਸੁਣ ਸਕਦੇ ਆ। ਪੰਜਾਬੀ ਰੇਡੀਓ USA ਨੂੰ ਜਿਸ ਤਰ੍ਹਾਂ ਵੀ ਤੁਸੀਂ ਸੁਣ ਰਹੇ ਹੋ, ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋ, ਆਪ ਸਾਰਿਆਂ ਦਾ ਸਵਾਗਤ ਹੈ ਜੀ। ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਤੁਸੀਂ ਆਪਣਾ ਜੋ ਵੀ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਆ, ਤਾਂ ਕੋਈ ਨਾ ਕੋਈ ਆਣ ਕੇ ਤੁਹਾਨੂੰ ਜੇ ਕਿਸੇ ਨੂੰ ਪਤਾ ਹੋ ਇਲਾਜ ਦਾ ਤਾਂ ਉਹ ਜ਼ਰੂਰ ਦੱਸ ਜਾਊਗਾ। ਕਾਲ ਕਰਨ ਲਈ ਨੰਬਰ 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਥੋੜ੍ਹੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਮਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ਿਆਨਾ ਪਰਿਵਾਰ ਜੂਨੀਅਰ ਸਿਟੀ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ, ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5592890013। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤੁਹਾਡੇ ਤੋਂ ਧੰਨਵਾਦ। ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਹੁਣ ਅਸੀਂ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਇੱਕ ਵਾਰੀ ਨੰਬਰ ਫਿਰ ਦੱਸ ਦਈਏ 4082725200। ਬਲਜਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਤੁਹਾਡੇ ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਸਾਰੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਤੁਹਾਨੂੰ ਦੱਸਣਾ ਸੀ, ਮੈਂ ਰੇਡੀਓ 'ਚ ਸੁਣਿਆ ਸੀਗਾ, ਮੈਂ ਸ਼ਰਾਬ ਤੋਂ ਵੀ ਦੱਸਿਆ ਸੀਗਾ, ਕਹਿੰਦੇ ਸੀ ਵੀ ਅਦਰਕ ਕੱਟ ਕੇ ਉਹਨੂੰ ਧੁੱਪੇ ਸੁਕਾਉਣਾ, ਠੀਕ ਹੈ, ਜਦੋਂ ਉਹਦਾ ਪਾਊਡਰ ਬਣ ਜਾਣਾ ਉਹ ਫਿਰ ਕੋਈ ਗਰਮ ਪਾਣੀ ਨਾਲ ਕਿਸੇ ਨੂੰ ਇੱਦਾਂ ਕਹਿੰਦੇ ਸੀ ਵੀ ਪੀ ਲਓ, ਨਾਪੀ ਸਮੈਲ ਫਿਰ ਉਹਦੀ ਹਟ ਜਾਂਦੀ, ਇਹ ਫਿਰ ਅੰਦਰ ਦਾ ਜੂਸ ਹੋਣ ਲੱਗ ਪੈਂਦਾ ਇਹਦਾ ਸਵਾਦ ਤੇ ਅਦਰਕ ਦਾ। ਹਾਂਜੀ ਇੱਕ ਮੈਂ ਆਪਣੇ ਲਈ ਪੁੱਛਣਾ ਸੀਗਾ, ਇਹਦਾ ਬਹੁਤ ਚਿਰ ਹੋ ਗਿਆ, ਮਹੀਨਾ ਸਮਝ ਹੋ ਗਿਆ, ਮੇਰੇ ਮਸਲ ਜਿਹੜੇ ਮੋਢੇ ਦੇ ਬਾਂਹ ਤੋਂ ਥੱਲੇ, ਕੂਹਣੀ ਤੋਂ ਥੱਲੇ ਤਾਂ ਪਿੱਛੇ ਮੋਰ ਬਹੁਤ ਦੁਖਦੇ, ਨਾ ਬਾਂਹ ਚੱਕਦੀ ਨਾ ਕੋਈ ਕੰਮ ਕਾਰ ਹੁੰਦਾ ਮੇਰੇ ਤੋਂ, ਏਦਾਂ ਜਿੱਦਾਂ ਖੱਲੀਆਂ ਪਈਆਂ ਤੇ ਏਦਾਂ ਮਸਲ ਹੋਏ ਹੋ ਆ ਮੇਰੇ। ਇਹਦੇ ਬਾਰੇ ਕੋਈ ਦੱਸਣਾ ਸੀ ਮੈਨੂੰ ਤੁਸੀਂ। ਠੀਕ ਹੈ ਜੀ। ਹਾਂਜੀ ਇੱਕ ਹੱਥਾਂ ਦਾ ਪੁੱਛਣਾ ਸੀ ਵੀ ਹੱਥਾਂ ਦੇ ਸਾਡੇ ਕਿਸੇ ਦਾ ਪੁੱਛਣਾ ਸੀ, ਹੱਥ ਬਹੁਤ ਜਿੱਦਾਂ ਸੌਂਦੇ ਨਹੀਂ ਹੈਗੇ, ਦੁਖਦੇ ਆ ਜਿੱਦਾਂ ਇਕੱਠਾ ਜਿਹੜੀਆਂ ਆਕੜ ਜਾਂਦੀਆਂ ਆ ਉਹ। ਠੀਕ ਆ। ਹਾਂਜੀ ਤਾਂ ਇੱਕ ਬਲੱਡ ਪ੍ਰੈਸ਼ਰ ਬਾਰੇ ਦੱਸਿਓ ਤੁਸੀਂ ਕੁਛ। ਠੀਕ ਆ, ਪੁੱਛ ਲੈਂਦੇ ਜੀ। ਹਾਂਜੀ ਓਕੇ ਜੀ, ਥੈਂਕ ਯੂ। ਥੈਂਕ ਯੂ। ਬਹੁਤ ਸਾਰੇ ਲੋਕਾਂ ਨੂੰ ਜਿੰਨੀਆਂ ਕਿ ਨਹੀਂ ਬਿਮਾਰੀਆਂ ਦੱਸੀਆਂ ਨਾ, ਉਹ ਬੂਸਟਰ ਲਵਾ ਲਓ ਲਵਾ ਲਓ, ਉਹਨਾਂ ਦੇ ਬਾਅਦ ਕਈਆਂ ਨੂੰ ਹੋਈ ਆ, ਕਈ ਠੀਕ ਠਾਕ ਆ। ਜਿਹੜੇ ਠੀਕ ਠਾਕ ਆ ਉਹ ਕਹਿੰਦੇ ਨਹੀਂ ਉਹਦੇ ਤੋਂ ਨਹੀਂ, ਪਰ ਜਿਹੜਿਆਂ ਨੂੰ ਪਤਾ ਲੱਗਦਾ ਕਿ ਅਸੀਂ ਪਹਿਲਾਂ ਠੀਕ ਠਾਕ ਸੀ ਉਹ ਉਹੀ ਕਹਿੰਦੇ ਆ, ਕਿਉਂਕਿ ਉਹ ਬੜੀ ਜਲਦੀ ਦੇ ਵਿੱਚ ਲਾਏ ਗਏ ਆ। ਪਰ ਉਹ ਹੁਣ ਤੁਸੀਂ ਸੂਹ ਤਾਂ ਕਿਸੇ 'ਤੇ ਨਹੀਂ ਕਰ ਸਕਦੇ, ਪਰ ਤੁਸੀਂ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਦੱਸ ਕੇ ਗਏ ਆ ਭੈਣ ਜੀ ਪਹਿਲਾਂ ਕਿ ਵੈਕਸੀਨ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਕਿਸ ਤਰ੍ਹਾਂ ਉਹ ਥਕਾਵਟ ਹੁੰਦੀ ਸੀ, ਕੀ ਕੁਛ ਹੁੰਦਾ ਸੀਗਾ। ਉਹਨਾਂ ਨੇ ਇਹੀ ਦੱਸਿਆ ਕਿ ਅਦਰਕ ਦਾ ਟੁਕੜਾ, ਹਲਦੀ, ਸੰਤਰੇ ਦਾ ਜੂਸ, ਇੱਕ ਨਿੰਬੂ ਵਿੱਚ ਲੂਣ ਪਾ ਕੇ ਵਿੱਚ ਸ਼ਹਿਦ ਪਾ ਲਓ, ਇਹਨਾਂ ਨੂੰ ਬਲੈਂਡ ਕਰਕੇ ਅਤੇ 2 ਚਮਚ ਪੀਣੇ ਆ ਸਵੇਰੇ ਉੱਠ ਕੇ। ਕਰਕੇ ਦੇਖ ਸਕਦੇ ਹਾਂ, ਬਹੁਤ ਸਾਰੀਆਂ ਚੀਜ਼ਾਂ 'ਚ ਬਹੁਤ ਤਾਕਤ ਹੁੰਦੀ ਹੈ। ਨਿੰਬੂ ਦੱਸਿਆ, ਜਿਹੜਾ ਪੀਲਾ ਨਿੰਬੂ ਹੁੰਦਾ ਉਹਦੇ ਛਿਲਕੇ ਦੇ ਵਿੱਚ ਬੜੀ ਤਾਕਤ ਆ ਵੈਸੇ, ਪਰ ਸਾਨੂੰ ਕਈਆਂ ਨੂੰ ਪਚਦਾ ਜਾਂ ਨਹੀਂ ਪਚਦਾ, ਪਰ ਦੇਖ ਸਕਦੇ ਹਾਂ ਤੁਸੀਂ ਜੀ। ਕਮਲਜੀਤ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੀ ਪ੍ਰੋਬਲਮ ਹੈਗੀ, ਮੈਂ ਰਾਤ 1 ਸਾਲ ਹੋ ਗਿਆ, ਮੈਂ ਰਾਤ ਨੂੰ ਨਾ ਦੰਦ ਬਹੁਤ ਜੋੜ ਕੇ ਸੌਂਦੀ ਹਾਂ। ਦੰਦ ਜੁੜ ਜਾਂਦੇ ਜਦੋਂ ਸੌਂਦੇ ਆ ਤੁਸੀਂ? ਹਾਂਜੀ, ਤਾਂ ਪਰ ਸਵੇਰ ਨੂੰ ਜਦੋਂ ਮੈਂ ਉੱਠਦੀ ਹਾਂ ਮੇਰੇ ਦੰਦ ਬਹੁਤ ਸੁੱਜੇ ਹੁੰਦੇ, ਔਰ ਬਹੁਤ ਪੇਨਫੁੱਲ ਹੁੰਦਾ ਮੇਰਾ ਮਾਊਥ। ਜਦੋਂ ਮੈਨੂੰ ਯਾਦ ਆ ਜਾਂਦਾ ਮੈਂ ਲੂਜ਼ ਤਾਂ ਕਰਦੀ, ਪਰ ਲੂਜ਼ ਹੁੰਦਾ ਨਹੀਂ ਇੰਨਾ। ਅੱਛਾ ਠੀਕ ਆ। ਤਾਂ ਮੈਨੂੰ ਵੀ ਲੱਗਦਾ ਸ਼ਾਰਟ ਤੋਂ ਬਾਅਦ ਹੀ ਸ਼ਾਇਦ ਪ੍ਰੋਬਲਮ ਆਈ ਮੈਨੂੰ ਵੀ। ਇਹ ਦੇਖੋ ਲੋਕਾਂ ਨੇ ਹੌਲੀ ਹੌਲੀ ਜੱਜ ਕਰ ਰਿਹਾ ਵੀ ਮੈਨੂੰ ਕਦੋਂ ਪ੍ਰੋਬਲਮ ਹੋਈ ਆ, ਕਦੋਂ ਸੀਗੀ। ਸੋ ਡਾਕਟਰ ਕਈ ਵਾਰੀ ਇਹ ਲਿਖਦੇ ਨੇਗੇ, ਜੇ ਤੁਸੀਂ ਕੰਪਲੇਨ ਨਹੀਂ ਕਰਦੇ ਤਾਂ ਸਰਚ ਕਿਵੇਂ ਹੋਊਗੀ ਵੀ ਕਿਹੜੀ ਚੀਜ਼ ਤੋਂ ਹੋਇਆ ਤੁਹਾਨੂੰ। ਹਾਂਜੀ, ਪਰ ਮੈਨੂੰ ਹੁਣ ਲੱਗਦਾ ਵੀ ਸ਼ਾਇਦ ਉਸੇ ਕਰਕੇ ਪ੍ਰੋਬਲਮ ਆ ਰਹੀ ਹੈ, ਪਰ ਦੰਦ ਆਟੋਮੈਟਿਕ ਦੰਦਾਂ ਦੇ ਜ਼ੋਰ ਬਹੁਤ ਪੈ ਜਾਂਦਾ ਰਾਤ ਨੂੰ। ਹਾਂਜੀ ਠੀਕ ਹੈ। ਹਾਂਜੀ, ਪਰ ਮੈਂ ਇੱਕ ਦੱਸਣਾ ਸੀਗਾ, ਜਿਨ੍ਹਾਂ ਦੇ ਨਾੜਾਂ ਚੜ੍ਹਦੀਆਂ ਲੱਤਾਂ ਦੀਆਂ ਜਾਂ ਗਿੱਟਿਆਂ ਦੀਆਂ, ਜੇ ਉਹ ਰਾਤ ਨੂੰ ਸੌਣ ਲੱਗੇ ਆਪਣੇ ਲਾਗੇ ਕੋਈ ਲੋਸ਼ਨ ਜਾਂ ਵੈਸਲੀਨ ਕੁਛ ਵੀ ਰੱਖ ਲੈਣ, ਤਾਂ ਜਦੋਂ ਵੀ ਨਾੜ ਚੜ੍ਹਦੀ ਉਹਨਾਂ ਦੇ ਉਹਦੀ ਮਸਾਜ ਕਰਨ ਲੱਗ ਜਾਣ, ਜਾਂ ਉਹਨੂੰ
ਪੋਲਾ ਨੱਪਣ ਲੱਗ ਜਾਣ। ਠੀਕ ਹੈ, ਉਹਦੇ ਨਾਲ ਬਹੁਤ ਹੈਲਪ ਮਿਲਦੀ। ਦੂਸਰਾ ਕੇਲੇ ਜ਼ਰੂਰ ਖਾਣ, ਕੇਲੇ ਨਾਲ ਵੀ ਬਹੁਤ ਹੈਲਪ ਮਿਲਦੀ ਹੈ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਕਰਦੇ, ਤੁਸੀਂ ਇੱਕ ਦੂਜੇ ਦਾ ਫਿਕਰ ਕਰਦੇ ਆ। ਵਾਕਿਆ ਹੀ ਉਹ ਤੁਸੀਂ ਲੱਤਾਂ ਦੀ ਮਾਲਿਸ਼ ਵਗੈਰਾ ਆਪਣੇ ਮਸਾਜ ਕਰਦੇ ਰਿਹਾ ਕਰੋ। ਅਤੇ ਇੱਕ ਸਾਬਣ ਦੀ ਟਿੱਕੀ ਰੱਖਣ ਨੂੰ ਕਹਿੰਦੇ ਹੁੰਦੇ ਆ ਕਿ ਆਪਣੀ ਚਾਦਰ ਦੇ ਥੱਲੇ ਸਾਬਣ ਦੀ ਟਿੱਕੀ ਰੱਖ ਲਓ। ਤੁਹਾਡੇ ਉਹ ਨਹੀਂ ਹੁੰਦੇ, ਕੋਈ ਨਾ ਕੋਈ ਕਨੈਕਸ਼ਨ ਹੈਗਾ, ਕੋਈ ਨਾ ਕੋਈ ਕੈਮੀਕਲ ਆ ਜਿਹਦੇ ਨਾਲ ਫਿਰ ਤੁਹਾਡੀਆਂ ਨਾੜਾਂ ਨਹੀਂ ਚੜ੍ਹਦੀਆਂ। ਕੇਲਾ ਵੀ ਖਾਵੋ, ਪਾਣੀ ਵੀ ਪੀਂਦੇ ਰਹੋ। ਜੇ ਤੁਸੀਂ ਪਾਣੀ ਨਹੀਂ ਪੀਂਦੇ ਅਤੇ ਤਾਂ ਵੀ ਇੱਦਾਂ ਹੋਣ ਲੱਗ ਜਾਂਦੀ ਆ। ਹਰਜਿੰਦਰ ਜੀ, ਹਰਜਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ ਜੀ, ਇੱਕ ਵਾਰੀ ਨਾ ਰਾਣੀ ਭੈਣ ਜੀ ਨੇ ਦੱਸਿਆ ਸੀਗਾ ਬੈਲੀ ਫੈਟ ਤੋਂ। ਬੈਲੀ ਫੈਟ ਤੋਂ? ਹਾਂਜੀ, 3 ਚੀਜ਼ਾਂ ਦੱਸੀਆਂ ਸੀਗੀਆਂ, ਮੈਨੂੰ ਭੁੱਲ ਗਈਆਂ ਉਹ। ਕਿਹੜੀਆਂ ਸੀ? ਕੋਈ ਵੀ ਯਾਦ ਨਹੀਂ। ਜੀਰਾ ਸੀ, ਜਵੈਣ ਸੀ ਮੇਰਾ ਖਿਆਲ। ਅੱਛਾ, ਜੇ ਰਾਣੀ ਭੈਣ ਜੀ ਆਉਣ ਤਾਂ ਫਿਰ ਜ਼ਰੂਰ ਦੱਸ ਦੇਣ ਫੇ, ਹੈ ਨਾ। ਠੀਕ ਆ, ਆਪਾਂ ਪੁੱਛਦੇ ਹਾਂ। ਕੋਈ ਵੀ ਦੱਸਦਾ, ਰਾਣੀ ਜੀ ਦੱਸ ਦੇਣ, ਕੋਈ ਵੀ ਦੱਸਦਾ ਵੀ ਬੈਲੀ ਫੈਟ ਕਿਵੇਂ ਜਾਵੇ। ਠੀਕ ਹੈ, ਹਾਂਜੀ। ਤੇ ਓਕੇ, ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਆ। ਥੈਂਕ ਯੂ ਜੀ। ਓਕੇ ਭੈਣ ਜੀ, ਓਕੇ, ਸਤਿ ਸ਼੍ਰੀ ਅਕਾਲ। ਸੁਣਦੇ ਤਾਂ ਤੁਸੀਂ ਹੁਣ ਹੈਗੇ ਹੀ ਆ। ਜੇ ਕਿਸੇ ਨੇ ਨਾ ਦੱਸਿਆ ਤਾਂ ਕੋਈ ਨਹੀਂ, ਨਿੰਬੂ ਨਿਚੋੜ ਕੇ ਉਨੇ ਦਿਨ ਤਾਂ ਪੀਓ ਨਾ ਜਿੰਨਾ ਦਿਨ ਕੋਈ ਆਣ ਕੇ ਕੋਈ ਦੱਸਦਾ ਨਹੀਂ ਕਿ ਮੇਰੀ ਬੈਲੀ ਫੈਟ ਕਿਵੇਂ ਹਟੀ ਆ। ਚਲੋ ਆਪਾਂ ਪੁੱਛਦੇ ਹਾਂ। ਹਾਂ, ਬਹੁਤ ਸਾਰੀਆਂ ਇਹ ਚੀਜ਼ਾਂ ਹੁੰਦੀਆਂ ਲੋਕੀ ਲੁਕੋ ਕੇ ਰੱਖਦੇ, ਦੱਸਦੇ ਨਹੀਂ। ਹਰਪਾਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਧੰਨਵਾਦ ਸਾਰਿਆਂ ਸਰੋਤਿਆਂ ਨੂੰ, ਤਹਿ ਦਿਲੋਂ ਧੰਨਵਾਦ ਵਾ। ਤੇ ਪਹਿਲਾਂ ਤਾਂ ਮੈਂ ਫੀਡਬੈਕ ਦੇਣੀ ਆ। ਹਾਂਜੀ, ਆਪਾਂ 10 ਜਨਵਰੀ ਨੂੰ ਮੈਂ ਫੋਨ ਕੀਤਾ ਸੀ। ਤੁਸੀਂ ਦੱਸਿਆ ਸੀ ਕਿ ਮੇਰੇ ਡੈਡ ਜੀ ਨੂੰ ਬਾਥਰੂਮ ਦੀ ਬਹੁਤ ਪ੍ਰੋਬਲਮ ਸੀਗੀ, ਸਰਜਰੀ ਵੀ ਹੋਈ ਸੀਗੀ, ਕਿ ਜੌਆਂ ਦਾ ਪਾਣੀ ਪੀਵੇ। ਹਾਂਜੀ, ਉਹ 10 ਜਨਵਰੀ ਤੋਂ ਬਾਅਦ ਮੇਵੀ ਇੰਡੀਆ ਉਹਨਾਂ ਨੇ ਸ਼ੁਰੂ ਕੀਤਾ 15/16 ਨੂੰ। ਹਾਂਜੀ, ਇਸ ਵੇਲੇ 85% ਸਹੀ ਹੋ ਗਏ। ਚਲੋ ਵਧੀਆ, ਬਹੁਤ ਵਧਾਈਆਂ। ਜੌਂ ਦਾ ਪਾਣੀ ਤੇ ਨਾਲ ਹੀ ਜੌਆਂ ਦਾ ਸੱਤੂ। ਹਾਂਜੀ, ਇਹ ਮੰਮੀ ਜੀ ਪਿਲਾਉਂਦੇ ਉਹਨਾਂ ਨੂੰ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇੱਕ ਮੈਨੂੰ ਪਲੀਜ਼ ਅੱਗੇ ਨਾ ਤੁਸੀਂ ਦੱਸਿਆ ਹੈਗਾ, ਮੈਂ ਸੁਣਿਆ ਨਹੀਂ, ਮੈਂ ਬਹੁਤ ਜਿੱਦਾਂ ਪਿੱਛੋਂ ਐਪ ਸੁਣ ਰਹੀ ਰੋਜ਼, ਹਜੇ ਤੱਕ ਲੱਭਾ ਨਹੀਂ। ਕਿ ਇੱਕ ਭੈਣ ਨੇ ਪੁੱਛਿਆ ਸੀਗਾ ਕਿ 9 ਤੇਲ ਵਾ ਜਿਹੜੇ ਗੋਡਿਆਂ ਦੁਖਦੇ ਹੋਣ ਤਾਂ ਲਾਉਣ ਨੂੰ, ਉਹ ਨਹੀਂ ਮੈਨੂੰ ਲੱਭ ਰਿਹਾ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸੋਗੇ। ਠੀਕ ਆ, ਪੁੱਛ ਲੈਂਦੇ ਆਪਾਂ। ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਫੀਡਬੈਕ ਲੈ ਲਈ। ਬਹੁਤ ਹਾਂਜੀ, ਇਹ ਜਿੱਦਾਂ ਜ਼ਰੂਰ ਸਾਰਿਆਂ ਨੂੰ, ਜਿਹਨੂੰ ਵੀ ਜੇ ਸੱਤੂ ਦਾ ਨਹੀਂ ਪਤਾ, ਜਿੱਦਾਂ ਸੱਤੂ ਮੰਮੀ ਜੀ ਬਣਾਉਂਦੇ ਸੀ ਜੌਂ ਭੁੰਨ ਕੇ ਪੀਸ ਕੇ, ਤਾਂ ਉਹਨਾਂ ਨੂੰ ਮੁੜ ਕੇ ਪਾਣੀ 'ਚ ਮਿਕਸ ਕਰਕੇ ਦਿੰਦੇ ਸੀਗੇ। ਠੀਕ, ਇਹਦੇ ਨਾਲ ਤੇ ਜੌਆਂ ਦਾ ਪਾਣੀ, ਜੌਂ ਅੱਧੇ ਕੁ ਰਗੜ ਕੇ ਤਾਂ ਪਾਣੀ ਉਬਾਲ ਕੇ ਉਹਨਾਂ ਨਾਲ ਬਹੁਤ ਜਿੱਦਾਂ ਹਫ਼ਤੇ ਦੇ ਵਿੱਚ 85% ਸਹੀ ਹੋ ਗਏ। ਇਹ ਪੇਟ ਦੇ ਲਈ ਬਹੁਤ ਠੀਕ ਚੀਜ਼ ਆ, ਬਹੁਤ ਵਧੀਆ ਚੀਜ਼ ਆ। ਕਈਆਂ ਨੂੰ ਇਨਫੈਕਸ਼ਨ ਹੋ ਜਾਂਦੀ, ਉਹਨਾਂ ਲਈ ਵੀ ਬਹੁਤ ਠੀਕ। ਹਾਂਜੀ, ਪੇਟ ਲਈ, ਪਰ ਉਹਨਾਂ ਨੂੰ ਬਾਥਰੂਮ ਬਹੁਤ ਆਉਂਦਾ ਸੀਗਾ, ਇੰਨਾ ਜ਼ਿਆਦਾ ਔਖਾ ਹੋ ਗਿਆ ਸੀ ਨਾ, ਤੇ ਕੰਟਰੋਲ 'ਚ ਹੈ ਨਹੀਂ ਸੀ ਰੀਣ ਵੀ। ਉਹ ਬਲੈਡਰ ਦੀ ਪ੍ਰੋਬਲਮ ਹੁੰਦੀ ਆ, ਉਹ ਠੀਕ ਹੁੰਦੀ ਉਹਦੇ ਨਾਲ। ਹਾਂਜੀ, ਥੈਂਕ ਯੂ ਜੀ, ਸੱਚੀ ਤੁਹਾਡੇ ਤੋਂ ਸਾਨੂੰ ਹੈਲਪ ਬਹੁਤ ਜ਼ਿਆਦਾ ਮਿਲੀ। ਥੈਂਕ ਯੂ ਜੀ। ਥੈਂਕ ਯੂ ਹਰਪਾਲ ਜੀ, ਥੈਂਕ ਯੂ ਜੀ। ਬਿਲਕੁਲ, ਬਹੁਤ ਵਧੀਆ, ਬਹੁਤ ਦੂਰੋਂ ਹੀ ਕਾਲ ਕਰ ਰਹੇ ਸੀ ਇਹ ਵੀ। ਅਤੇ ਉਹ ਪੰਜਾਬ ਦੇ ਵਿੱਚ ਆ ਜਿਹੜੇ ਆਪਣਾ ਇਲਾਜ ਕਰ ਰਹੇ ਆ। ਅਤੇ ਜ਼ਰੂਰ ਤੁਸੀਂ ਵੀ ਕੋਈ ਨਾ ਕੋਈ ਜੋ ਵੀ ਤੁਹਾਡੇ ਕੋਲ ਕੁਛ ਹੁੰਦਾ ਆ ਉਹ ਤੁਸੀਂ ਸ਼ੇਅਰ ਕਰਿਆ ਕਰੋ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਪਹਿਲਾਂ ਤਾਂ ਬੇਨਤੀ ਆ ਆਪ ਜੀ ਦੇ ਚਰਨਾਂ 'ਚ। ਮੈਂ ਫੋਨ ਲਾਸਟ ਟਾਈਮ ਵੀ ਕਰੈਕਟ ਕੀਤਾ ਸੀਗਾ ਆਪਾਂ। ਹਾਂਜੀ, ਉਹ ਪਿਛਲੇ ਨੰਬਰ ਭੈਣ ਜੀ ਗਲਤ ਨੇ। ਇਹ ਹੈਗਾ 5592890013। ਮੈਂ ਇਹੀ ਬੋਲਿਆ? ਨਹੀਂ, 0513 ਤੁਸੀਂ। ਨਹੀਂ, ਅੱਜ ਇਹੀ ਬੋਲਿਆ ਮੈਂ। ਨਹੀਂ ਭੈਣ ਜੀ, ਚਲੋ ਕੋਈ ਨਹੀਂ, ਮੈਂ ਰਿਕਾਰਡਿੰਗ ਸੁਣ ਲਾਂਗੀ। ਠੀਕ ਹੈ, ਪਲੀਜ਼। ਹਾਂਜੀ ਪਲੀਜ਼, ਮੈਂ ਆਪ। ਠੀਕ ਹੈ ਜੀ, ਧਿਆਨ ਰੱਖ ਪਲੀਜ਼। ਤੇ ਆਪਣੇ ਕਾਲ ਆਈ ਸੀਗੀ, ਭੈਣ ਨੇ ਕਿਹਾ ਸੀਗਾ ਗਰਮੀ ਲੱਗਦੀ ਹੈਗੀ ਆ ਇੱਕਦਮ। ਗਰਮੀ ਲੱਗਣ ਦੇ ਕਾਰਨ ਭੈਣ ਜੀ, ਇੱਕ ਤਾਂ ਉਮਰ ਦੇ ਹਿਸਾਬ ਨਾਲ ਵੀ ਹੋ ਜਾਂਦਾ। ਜਦੋਂ 45 ਤੋਂ ਬਾਅਦ 60 ਦੇ ਵਿਚਾਲੇ ਗਰਮੀ ਲੱਗਦੀ ਹੈ, ਇੱਕਦਮ ਠੰਡ ਲੱਗਦੀ ਆ, ਉਹਦੇ ਕਾਰਨ ਤਾਂ ਮੈਨੋਪੌਜ਼ ਦੀ ਪ੍ਰੋਬਲਮ ਵੀ ਹੋ ਜਾਂਦੀਆਂ ਨੇ। ਤੇ ਜਾਂ ਫਿਰ ਅਸੀਂ ਕੋਈ ਦਵਾਈਆਂ ਲੈਂਦੇ ਹਾਂ ਜਿਨ੍ਹਾਂ ਦੇ ਕਾਰਨ ਸਾਨੂੰ ਇਹ ਪ੍ਰੋਬਲਮ ਆਉਂਦੀ ਆ। ਜਿਹੜੀ ਵੀ ਦਵਾਈ ਅਸੀਂ ਲੈਣੀ ਹੈਗੀ ਆਯੁਰਵੈਦਿਕ ਦੀ, ਜਾਂ ਅਸੀਂ ਕੋਈ ਜਿਵੇਂ ਗੂੰਦਾਂ ਖਾਣੀਆਂ ਨੇ, ਉਹਨਾਂ ਦਾ ਬਾਰੇ ਸਾਨੂੰ ਇਹ ਦੇਖਣਾ ਪੈਣਾ ਹੈਗਾ ਕੋਈ ਗਰਮ ਜ਼ਿਆਦਾ ਤਾਂ ਨਹੀਂ, ਖੁਸ਼ਕ ਜ਼ਿਆਦਾ ਤਾਂ ਨਹੀਂ। ਅਸੀਂ ਕਿਹੜੇ ਮੌਸਮ ਦੇ ਵਿੱਚ ਕਿਹੜੀ ਚੀਜ਼ ਲੈ ਰਹੇ ਹਾਂ, ਇਹਦਾ ਧਿਆਨ ਜ਼ਰੂਰ ਰੱਖ ਲਈਏ ਤਾਂ ਚੰਗਾ ਜੀ। ਅਗਰ ਗਰਮੀ ਪੈ ਵੀ ਗਈ ਆ ਤਾਂ ਅਸੀਂ ਨਿਰਣੇ ਕਾਲ ਜੀ ਔਰੰਜ ਜੂਸ ਪੀਣਾ ਹੈਗਾ। ਕੁਛ ਦਿਨ ਔਰੰਜ ਜੂਸ ਪੀ ਕੇ ਦੇਖੋ, ਜ਼ਰੂਰ ਗਰਮੀ ਨਿਕਲ ਜੂਗੀ ਜੀ।
ਤੇ ਇੱਕ ਭੈਣਾਂ ਨੇ ਕਾਲ ਕੀਤੀ ਸੀ, ਉਹਨਾਂ ਦਾ ਬੇਟਾ ਸ਼ਾਇਦ ਕੰਮ ਕਰਦਾ ਹੈਗਾ ਹਸਪੀਟਲ ਦੇ ਵਿੱਚ, ਉਹਦੀ ਗਿੱਟਿਆਂ ਕੋਲੋਂ ਸਕਿਨ ਦੀ ਪ੍ਰੋਬਲਮ ਆ ਗਈ। ਹਾਂਜੀ। ਤੇ ਹੋਮਿਓਪੈਥੀ ਦੇ ਵਿੱਚ ਦਵਾਈ ਹੈਗੀ ਹੈ ਜੀ ਗ੍ਰੇਫਾਈਟਸ, ਉਹ ਪਾਣੀ ਨਿਕਲਦਾ ਹੈਗਾ ਤੇ ਉਹਦੇ ਨਾਲ ਉਹਨਾਂ ਨੂੰ ਹੈਲਪ ਹੋ ਸਕਦੀ ਹੈ। ਤੇ ਆਪਣੇ ਕਿਸੇ ਹੋਮਿਓਪੈਥੀ ਡਾਕਟਰ ਨਾਲ ਵੀ ਗੱਲ ਕਰ ਲੈਣ, ਪਰ ਗ੍ਰੇਫਾਈਟਸ ਕੰਮ ਕਰੂਗੀ ਜੀ, ਜ਼ਰੂਰ ਕਰੂਗੀ। ਭਾਈ ਸਾਹਿਬ ਨੇ ਪਿੱਛੇ ਕਾਲਾਂ ਕੀਤੀਆਂ ਸੀ, ਉਹਨਾਂ ਦਾ ਸਾਹ ਚੜ੍ਹਦਾ ਜੀ, ਕਹਿੰਦੇ ਜੀ ਐਂਬੂਲੈਂਸ ਲੈ ਕੇ ਗਈ ਹੈ। ਭੈਣ ਜੀ ਉਹਨਾਂ ਦੇ ਨਾ ਫੇਫੜਿਆਂ ਦੇ ਵਿੱਚ ਪਾਣੀ ਚਲਾ ਜਾਂਦਾ, ਉਹਨਾਂ ਦੇ ਦਿਲ ਦੀ ਜਾਂ ਕਿਡਨੀ ਦੀ ਕੋਈ ਪ੍ਰੋਬਲਮ ਹੈਗੀ ਆ। ਹਾਂਜੀ। ਉਹਨਾਂ ਦੀ ਆਪਣੇ ਫੇਫੜਿਆਂ ਦੇ ਵਿੱਚ ਪਾਣੀ ਚਲਾ ਜਾਂਦਾ, ਉਹਨਾਂ ਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈਗੀ ਆ ਉਹਦੇ ਕਰਕੇ। ਤੇ ਪ੍ਰੋਬਲਮ ਇਹ ਹੈਗੀ ਆ ਹਸਪਤਾਲ ਵਾਲਿਆਂ ਤੋਂ ਪੂਰਾ ਉਹ ਕਲੀਨ ਨਹੀਂ ਹੋ ਰਿਹਾ। ਹਾਂਜੀ, ਤਾਈਓ ਨਹੀਂ ਆਕਸੀਜਨ ਲਾ ਕੇ ਕੰਮ ਨਿਬੇੜਦਾ। ਹਾਂਜੀ, ਇਹ ਫਰੋਸੀਮਾਈਡ ਦਿੰਦੇ ਨੇ, ਉਹਦੇ ਨਾਲ ਪੂਰਾ ਨਹੀਂ ਨਿਕਲਦਾ, ਜਿਹੜੀ ਇੰਗਲਿਸ਼ ਦੀ ਗੋਲੀ ਹੈਗੀ ਆ। ਪਰ ਅਗਰ ਉਹ ਚੰਗੀ ਤਰ੍ਹਾਂ ਕੋਈ ਆਪਣਾ ਡਾਇਗਨੋਸ ਦੇ ਦਿੰਦੇ ਨੇ, ਆਪਾਂ ਉਹਨੂੰ ਦਵਾਈਆਂ ਵੀ ਦੱਸ ਸਕਦੇ ਹਾਂ। ਅਗਰ ਉਹ ਕਾਲ ਕਰ ਸਕਦੇ ਨੇ ਤਾਂ ਆਪਾਂ ਨੂੰ ਦਵਾਈਆਂ ਭੇਜ ਸਕਦੇ ਹਾਂ ਜੀ, ਜਿਹਦੇ ਨਾਲ ਕਿ ਉਹਨਾਂ ਦੀ ਬੋਡੀ ਟੋਟਲ ਕਲੀਨ ਹੋ ਸਕਦੀ ਆ। ਜਿਹਦੇ ਵੀ ਕਿਤੇ ਲੱਤਾਂ ਦੇ ਵਿੱਚ ਸੋਜ ਆਉਂਦੀ ਆ, ਬਾਹਾਂ ਤੇ ਸੋਜ ਆਉਂਦੀ ਆ, ਜਾਂ ਮੂੰਹ ਤੇ ਸੋਜ ਆ ਜਾਂਦੀ ਆ, ਇਹ ਪਾਣੀ ਦੀ ਹੀ ਪ੍ਰੋਬਲਮ ਹੁੰਦੀ ਆ ਭੈਣ ਜੀ। ਉਹ ਪਾਣੀ ਸਾਡੀ ਬੋਡੀ 'ਚ ਪੂਰਾ ਨਿਕਲਦਾ ਨਹੀਂ ਤੇ ਸੋਜ ਆ ਜਾਂਦੀ ਆ। ਇਹ ਜਦੋਂ ਅਸੀਂ 50 ਤੋਂ ਬਾਅਦ ਹੁੰਦੇ ਆ, 50 ਦੀ ਉਮਰ ਤੋਂ ਬਾਅਦ, ਤੇ ਇਹ ਪ੍ਰੋਬਲਮਾਂ ਆ ਜਾਂਦੀਆਂ ਨੇ ਤਕਰੀਬਨ ਭੈਣ ਜੀ। ਜੀ। ਤੇ ਥਾਇਰਾਇਡ ਦੀ ਗੱਲ ਕਰ ਰਹੇ ਸੀ ਭੈਣ ਜੀ ਹੋਣੀ, ਗੁਰਦੀਪ ਭੈਣਾ। ਥਾਇਰਾਇਡ ਨੂੰ ਪਰਮਾਨੈਂਟ ਠੀਕ ਕਰਨ ਲਈ ਹੋਮਿਓਪੈਥੀ 'ਚ ਹੈਗੀਆਂ ਜੀ ਦਵਾਈਆਂ, ਤੇ ਸਾਲ 1.5 ਸਾਲ ਲੈਣ ਨਾਲ ਇਹ ਠੀਕ ਹੋ ਜਾਂਦੀ ਆ। ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ, ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਤੇ ਹੋਮਿਓਪੈਥੀ ਠੀਕ ਕਰਦੀ ਆ ਭੈਣ ਜੀ। ਪਰ ਸਾਨੂੰ ਕੁਛ ਲੰਬਾ ਟਾਈਮ ਦਵਾਈ ਖਾਣੀ ਪੈਂਦੀ ਆ, ਕਿਉਂਕਿ ਉਹ ਡੀਪ ਪ੍ਰੋਬਲਮ ਹੁੰਦੀ ਆ, ਇਸ ਕਰਕੇ। ਤੇ ਭੈਣਾਂ ਨੇ ਕਾਲ ਕੀਤੀ ਸੀਗੀ, ਉਹਨਾਂ ਦੇ ਮੋਢੇ 'ਚ ਪੇਨ ਹੁੰਦੀ ਆ, ਪਿੱਛੇ ਢੂਹੀ 'ਚ ਪੇਨ ਹੁੰਦੀ ਆ। ਤੇ ਕਈ ਵਾਰੀ ਸਾਨੂੰ ਪ੍ਰੋਬਲਮਾਂ ਇਹ ਹੁੰਦੀਆਂ ਨੇ ਕਿ ਅਸੀਂ ਵਿਟਾਮਿਨ ਨਹੀਂ ਪੂਰੇ ਲੈਂਦੇ। ਸਾਡੀ ਉਮਰ 50-60 ਤੋਂ ਉੱਪਰ ਚਲੀ ਜਾਂਦੀ, ਅਸੀਂ ਕਹਿੰਦੇ ਵਿਟਾਮਿਨ ਦੀ ਜ਼ਰੂਰਤ ਨਹੀਂ ਹੈਗੀ। ਜੇ ਡਾਕਟਰ ਸਾਨੂੰ ਕਹਿੰਦਾ ਸਾਨੂੰ ਵਿਟਾਮਿਨ ਡੀ ਦੀ ਘਾਟ ਹੈਗੀ ਆ, ਤਾਂ ਡੀ ਤੁਸੀਂ ਲੈ ਲੈਂਦੇ ਹੋ ਕੱਲਾ। ਜਦੋਂ ਅਸੀਂ ਕੱਲਾ ਡੀ ਲੈਂਦੇ ਹਾਂ ਤਾਂ ਸਾਡਾ ਕੈਲਸ਼ੀਅਮ ਘਟ ਜਾਂਦਾ ਜੀ। ਸਾਨੂੰ ਡੀ ਦੇ ਨਾਲ ਕੈਲਸ਼ੀਅਮ ਲੈਣਾ ਜ਼ਰੂਰੀ ਹੈ। ਜੇ ਕੈਲਸ਼ੀਅਮ ਘੱਟ ਆ, ਉਹਦੇ ਨਾਲ ਡੀ ਲੈਣਾ ਜ਼ਰੂਰੀ ਆ। ਇਹਦੇ ਨਾਲ ਮੈਗਨੀਸ਼ੀਅਮ ਵੀ ਸਾਨੂੰ ਲੈਣਾ ਜ਼ਰੂਰੀ। ਇਹ ਤਿੰਨੇ ਵਿਟਾਮਿਨ 35 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਲੈਣੇ ਚਾਹੀਦੇ ਨੇ। ਬੀਬੀਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹ ਅਗਰ ਅਸੀਂ ਆਫ ਐਂਡ ਔਨ ਲੈਂਦੇ ਰਹਿੰਦੇ ਹਾਂ, ਸਾਡੀਆਂ ਹੱਡੀਆਂ, ਟੈਂਡਨਸ, ਮਸਲ ਸਿਸਟਮ ਤੇ ਸਾਡੇ ਦੰਦ ਬਿਲਕੁਲ ਠੀਕ ਰਹਿਣਗੇ ਜੀ, ਕੋਈ ਪ੍ਰੋਬਲਮ ਨਹੀਂ ਆਊਗੀ। ਤੇ ਗੁਰਦੀਪ ਭੈਣਾ ਹੋਣੀ ਕਹਿੰਦੇ ਸੀ ਕਿ ਉਹਨਾਂ ਦੇ ਗੋਡੇ ਦੀ ਪ੍ਰੋਬਲਮ ਸੀ ਤੇ ਉਹ ਠੀਕ ਹੋ ਗਏ। ਅਗਰ ਫਿਰ ਕਦੇ ਪ੍ਰੋਬਲਮ ਆਉਂਦੀ ਆ ਤਾਂ ਕਾਲੀ ਆਇਓਡਾਈਡ ਹੋਮਿਓਪੈਥੀ ਦੀ ਦਵਾਈ ਆਉਂਦੀ ਆ ਜੀ, ਤੇ ਗੋਡੇ ਠੀਕ ਰਹਿੰਦੇ ਨੇ ਇਹਦੇ ਨਾਲ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਕੋਸ਼ਿਸ਼ ਜ਼ਰੂਰ ਕਰਿਆ ਕਰੋ, ਕਰ ਸਕਦੇ। ਮਨਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਘਰ ਦੇ ਡਾਕਟਰ ਨੇ ਇੰਡੀਆ ਬੈਠਾ ਮਰੀਜ਼ ਠੀਕ ਕਰ ਦਿੱਤਾ, ਕਿੰਨੀ ਵਧੀਆ ਗੱਲ ਆ, ਹਨਾ। ਕਿੰਨਾ ਆਪਾਂ ਨੂੰ ਖੁਸ਼ੀ ਹੁੰਦੀ ਭੈਣ ਜੀ, ਹਨਾ। ਬਿਲਕੁਲ, ਅਗਲੇ ਕਰਨਗੇ ਤਾਂ ਹੀ ਠੀਕ ਹੋਊਗੇ। ਹਾਂਜੀ, ਆਪਾਂ ਕਰਨਾ ਆਪਣੇ ਵਾਸਤੇ ਆ। ਕਹਿੰਦੇ ਵੀ ਆਪਣੇ ਡਾਕਟਰ ਆਪ ਬਣੋ, ਹਨਾ। ਸਿਹਤ ਦਾ ਜ਼ਰੂਰ ਖਿਆਲ ਰੱਖੋ, ਆਪਣਾ ਦੱਸੀਆਂ ਚੀਜ਼ਾਂ ਵਰਤੋ। ਜਿੱਦਾਂ ਵੀ ਕੋਈ ਦੱਸਦਾ ਤਾਂ ਉਹਦਾ ਵਰਤੋ ਤੇ ਲਾਹਾ ਲਵੋ। ਤਾਂ ਹੁਣ ਦੁੱਖਾਂ ਦਾ ਪਤਾ ਨਹੀਂ ਲੱਗਦਾ, ਨਵੇਂ ਤਾਂ ਦੁੱਖ ਸੁਣਨੇ ਨੂੰ ਮਿਲਦੇ ਆ ਨਾ, ਨਵੀਆਂ ਬਿਮਾਰੀਆਂ ਆ। ਗਠੀਆ ਆ, ਜੋੜਾਂ 'ਚ ਦਰਦ ਹੁੰਦਾ, ਹੱਥਾਂ 'ਚ, ਗੋਡਿਆਂ ਗਿੱਟਿਆਂ 'ਚ, ਹਨਾ। ਪਾਣੀ ਗਰਮ ਕਰੋ, ਲੂਣ ਪਾ ਕੇ ਟਕੋਰ ਕਰੋ, ਵਿੱਚ ਉਹਦੇ ਥੋੜ੍ਹੀ ਫਟਕੜੀ ਪਾ ਲਓ, ਲਸਣ ਵਾਲਾ ਤੇਲ ਬਣਾ ਲਓ ਕਾੜ ਕੇ, ਤਾਂ ਉਹਦੀ ਮਾਲਿਸ਼ ਕਰੋ, ਬਾਰ ਕਰੋ। ਵਿੱਚ ਤੁਸੀਂ ਹਲਦੀ ਪਾ ਲਓ। ਮੇਰੇ ਆਪਣੇ ਨਾਲ ਬੀਤੀ ਸੀਗੀ, ਮੇਰਾ ਅੰਗੂਠਾ ਜਿੱਦਾਂ ਮੁੜੇ ਹੀ ਗਿਆ ਸੀਗਾ ਭੈਣ ਜੀ। ਅੱਛਾ ਜੀ। ਹੱਥ ਦਾ। ਹਾਂਜੀ, ਜਦੋਂ ਮੇਰਾ ਟਾਈਮ ਲੱਗਣਾ, ਮੈਂ ਬਾਹਰ ਨਿਕਲ ਕੇ ਧੁੱਪੇ ਨਾਲ ਘੁੰਮੀ ਜਾਣਾ, ਬਹਿ ਲੈਣਾ, ਬਸ ਤੇਲ ਮਲੀ ਜਾਣਾ ਤਾਂ ਬਿਲਕੁਲ ਠੀਕ ਹੋ ਗਿਆ ਸੀਗਾ। ਤਾਂ ਇਹ ਹੈਗੀਆਂ ਬਿਮਾਰੀਆਂ ਆਪਾਂ ਨੂੰ ਖਾਣ ਪੀਣ ਤੋਂ ਵੀ ਹੋ ਜਾਂਦਾ। ਖੱਟੀਆਂ ਹੋ ਜਾਂਦੀਆਂ ਚੀਜ਼ਾਂ, ਗਰਮ ਖਾਂਦੇ ਆ, ਕਦੇ ਠੰਡੀਆਂ ਖਾਂਦੇ ਆ, ਕਦੇ ਤੇਜ਼ ਮਸਾਲੇ ਖਾਂਦੇ ਆ। ਕਈ ਵਾਰ ਕਾਬਜ਼ ਦੀ ਬਿਮਾਰੀ ਹੁੰਦੀ, ਉਹਦੇ ਨਾਲ 36 ਬਿਮਾਰੀਆਂ ਸਾਨੂੰ ਲੱਗਦੀਆਂ ਆ। ਇਹ ਨਾਲ ਏਦਾਂ ਗਰਮ ਪਾਣੀ ਦੀ ਟਕੋਰ ਕਰਨੀ ਆ, ਲੂਣ ਪਾ ਕੇ, ਵਿੱਚ ਥੋੜਾ ਤੇਲ ਪਾ ਲਓ, ਫਟਕੜੀ ਪਾ ਲਓ। ਬਾਅਦ ਵਿੱਚ ਫਿਰ ਤੁਸੀਂ ਅਦਰਕ ਕੁੱਟ ਲਓ, ਕੁੱਟ ਕੇ ਤਾਂ ਉਹਦੇ ਵਿੱਚ ਥੋੜ੍ਹੀ ਹਲਦੀ ਪਾ ਲਓ, ਤਾਂ ਉਹਨੂੰ ਗਰਮ ਕਰਕੇ ਤਾਂ ਕੋਟਨ ਦੀ ਛੋਟੀ ਜਿਹੀ ਪੋਟਲੀ ਬਣਾ ਲਓ, ਕੋਈ ਰੁਮਾਲ, ਕੋਈ ਕੱਪੜਾ ਲੈ ਕੇ, ਤਾਂ ਉਹਦਾ ਸੇਕ ਦੇਣਾ
ਜੋੜਾਂ ਨੂੰ, ਜਿੱਥੇ ਤੁਹਾਡੇ ਦਰਦ ਹੁੰਦਾ ਹੱਥਾਂ ਤੇ, ਗਿੱਟਿਆਂ ਤੇ, ਪੈਰਾਂ ਤੇ ਉਹ ਸੇਕ ਦੇਵੋ। ਸੇਕ ਦੇ ਕੇ ਤਾਂ ਉਹਨੂੰ ਹਵਾ ਨਹੀਂ ਲੱਗਣ ਦੇਣੀ ਤੇ ਬਹੁਤ ਉਹਦੇ ਨਾਲ ਫਾਇਦਾ ਹੋ ਜਾਂਦਾ, ਆਰਾਮ ਆਊਗਾ ਜ਼ਰੂਰ, ਹੈ ਨਾ। ਤੇ ਬਾਕੀ ਕਿਸੇ ਨੂੰ ਖੰਘ ਆ ਉਹਦੇ ਲਈ ਤੁਸੀਂ ਕਾਲੀ ਮਿਰਚ, ਸੁੰਡ, ਹਲਦੀ, ਇਹ ਤਿੰਨੇ ਚੀਜ਼ਾਂ ਭੁੰਨ ਲਓ ਘੇ ਦੇ ਵਿੱਚ, ਕੁੱਟ ਕੇ ਤੇ ਗੁੜ ਪਾ ਕੇ ਤਾਂ ਇਹਨੂੰ ਹੌਲੀ ਹੌਲੀ ਚੱਟਦੇ ਰਹੋ ਤੇ ਮਗਰ ਗਰਮ ਪਾਣੀ ਪੀਵੋ। ਤੁਹਾਡੀ ਰੇਸ਼ਾ, ਜੰਮੀਓ, ਬਾਲਗਮ ਸਾਰੀ ਨਿਕਲ ਜਾਊਗੀ। ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਬਿਮਾਰੀਆਂ ਦਾ, ਨਵੀਆਂ ਮਾੜਾ ਮੋਟਾ ਬੁਖਾਰ ਹੁੰਦਾ ਤੇ ਬਾਅਦ ਵਿੱਚ ਰੇਸ਼ਾ ਹੀ ਨਹੀਂ ਹਟਦੀ, ਹੈ ਨਾ। ਦੂਜਾ ਭੁੰਨ ਲਓ, ਹਲਦੀ ਭੁੰਨ ਲਓ, ਬੇਸਣ ਭੁੰਨੋ ਘੇ ਦੇ ਵਿੱਚ, ਭੁੰਨ ਕੇ ਜੇ ਤੁਹਾਡੇ ਕੋਲ ਭੁੱਜੇ ਛੋਲੇ ਹੋਣ ਤਾਂ ਉਹਦਾ ਸਮਾਂ ਪਾਊਡਰ ਬਣਾਓ। ਉਹਨੂੰ ਗਰਮ ਦੁੱਧ ਦੇ ਵਿੱਚ ਉਦਾਂ ਹੀ ਪਾ ਕੇ ਥੋੜਾ ਘੇ ਪਾ ਕੇ ਪੀ ਲਓ ਤੁਸੀਂ, ਉਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਖੰਘ ਰੇਸ਼ਾ ਨੂੰ ਜੀ। ਨੀਂਦ ਲਈ ਹੈਗਾ ਬਦਾਮ ਆਪਾਂ ਲੈਣੇ ਆ, ਮਿੱਠੀ ਸੌਂਫ ਲੈਣੀ ਆ, ਵਿੱਚ ਮਿਸ਼ਰੀ ਪਾ ਲਓ, ਮਗਜ਼ ਪਾ ਲਓ, ਵਿੱਚ ਥੋੜੀਆਂ ਕਾਲੀਆਂ ਮਿਰਚਾਂ ਪਾ ਲਓ, 5-10 ਛੋਟੀਆਂ ਇਲਾਇਚੀਆਂ ਪਾ ਲਓ, ਵਿੱਚ ਉਹਦੇ ਖਸਖਸ ਪਾਓ ਜ਼ਰੂਰ। ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਪਾਊਡਰ ਬਣਾ ਕੇ ਰਾਤ ਨੂੰ ਦੁੱਧ ਦੇ ਨਾਲ ਲਵੋ ਤਾਂ ਬਹੁਤ ਵਧੀਆ ਨੀਂਦ ਆਉਂਦੀ ਹੈ। ਇਹ ਤੁਹਾਡੀ ਨਿਗਾਹ ਲਈ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਫਾਇਦੇਮੰਦ ਹੁੰਦੀਆਂ ਆ। ਬਣਾਓ ਤੇ ਕਰੋ ਤੇ ਲਾਹਾ ਲਓ ਭੈਣ ਜੀ। ਓਕੇ ਜੀ, ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ ਜੀ। ਓਕੇ ਜੀ, ਧੰਨਵਾਦ ਹੈ ਜੀ। ਬਿਲਕੁਲ ਜੀ, ਆਪਣੇ ਜੋ ਵੀ ਤੁਹਾਡੇ ਨੁਸਖੇ ਵਰਤੇ ਹੁੰਦੇ ਆ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਬਲਵਿੰਦਰ ਕੌਰ ਜੀ ਨਿਊਯਾਰਕ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਆਓ ਡਾਕਟਰ ਸਾਹਿਬ। ਓਕੇ, ਥੈਂਕ ਯੂ। ਤੁਸੀਂ ਵੱਡੇ ਡਾਕਟਰ ਆ। ਤੇ ਉਹ ਜਿਹੜਾ ਦੱਸਿਆ ਸੀ ਨਾ ਉਹਨਾਂ ਨੇ, ਤੁਸੀਂ ਦੱਸਿਆ ਸੀ ਜੌਂ ਦਾ ਉਹਨਾਂ ਨੂੰ, ਦੀਪ ਭੈਣ ਜੀ ਕਹਿੰਦੇ ਜੌਂ ਠੰਡੇ ਹੁੰਦੇ, ਜੌਂ ਠੰਡੇ ਹੁੰਦੇ ਪਰ ਹੱਡੀਆਂ ਲਈ ਬਹੁਤ ਠੀਕ ਆ। ਰਾਣੀ ਭੈਣ ਜੀ ਨੇ ਵੀ ਦੱਸਿਆ ਸੀ ਜੌਂ ਜਿਹੜੇ ਭਿਉਂ ਕੇ ਤੇ ਉਹਨੂੰ ਉਬਾਲਾ ਨਹੀਂ ਦੇਣਾ, ਉਹ ਪਾਣੀ ਪੀ ਲੈਣਾ ਤੇ ਉਹ ਹੱਡੀਆਂ ਲਈ ਵੀ ਠੀਕ ਆ ਤੇ ਕਿਡਨੀ ਲਈ ਵੀ ਠੀਕ ਆ। ਤੇ ਜਿਨ੍ਹਾਂ ਨੇ ਆਹ ਕਹਿੰਦੇ ਸੀਗੇ ਵੀ ਜਿਹਨੂੰ ਅਲਰਜੀ ਹੋਈ ਆ ਹੌਸਪੀਟਲ 'ਚ, ਮੈਨੂੰ ਵੀ ਹੋਈ ਸੀ। ਤੇ ਇਹ ਕੁਛ ਤਾਂ ਮੈਂ ਤਾਂ ਇਹ ਕਹਿੰਦੀ ਹਾਂ ਵੀ ਸਾਈਡ ਇਫੈਕਟ ਹੈਗੇ ਆ ਇਹਨਾਂ ਦੇ, ਆ ਜਿਹੜੇ ਬੂਸਟਰ ਆ ਇਹਨਾਂ ਦੇ ਵੀ ਆ। ਤੇ ਬਾਕੀ ਉੱਥੇ ਵੀ ਜਦੋਂ ਅਸੀਂ ਕੰਮ ਕਰਦੇ ਹਾਂ, ਮੈਂ ਵੀ ਹੌਸਪੀਟਲ 'ਚ ਕੰਮ ਕਰਦੀ ਹਾਂ, ਕਿਉਂਕਿ ਸਕਿਨ ਇਨਫੈਕਸ਼ਨ ਹੋ ਜਾਂਦੀ ਆ। ਇਹਦੇ ਲਈ ਮੈਂ ਤਾਂ ਬਹਾਦਰ ਸਿੰਘ ਵੀਰ ਜੀ ਨੂੰ ਇੱਕ ਫੀਡਬੈਕ ਵੀ ਦੇਣੀ ਆ ਤੇ ਉਹਨਾਂ ਲਈ ਵੀ ਮੈਂ ਦੱਸ ਦਿੰਦੀ ਹਾਂ ਜਿਨ੍ਹਾਂ ਦੇ ਹੋਈ ਆ। ਥੂਜ਼ਾ ਇਹਨਾਂ ਨੇ ਦੱਸੀ ਸੀ। ਹਾਂਜੀ, ਥੂਜ਼ਾ ਹੋਮੋਪੈਥੀ, ਇਹ ਡਰੋਪ 4-5 ਲੈ ਲੈਣ ਤੇ ਇਹਦੇ ਨਾਲ ਰਾਤ ਨੂੰ ਨੀਂਦ ਵੀ ਆ ਜਾਂਦੀ ਆ। ਤੇ ਉਹ ਜਿਹੜੀਆਂ ਬੈਨਾਡਰੈਲ ਆ ਇਹ ਤਾਂ ਐਵੇਂ, ਇਹ ਤਾਂ ਕਾਊਂਟਰ ਤੇ ਹੁੰਦੀਆਂ, ਉਹ ਤਾਂ ਵੈਸੇ ਹੀ ਡਾਕਟਰਾਂ ਦੇ ਨਾਲ ਕੰਮ ਕਰਦੇ ਆ, ਵੈਸੇ ਹੀ ਹੁੰਦੀਆਂ ਇਹ ਤਾਂ। ਤੇ ਇਹਦੇ ਲਈ ਉਹ ਨਾ ਚੰਦਨ ਜਿਹੜਾ ਹੁੰਦਾ ਵਾ, ਚੰਦਨ ਨਾਰੀਅਲ ਦੇ ਤੇਲ ਵਿੱਚ ਪਾ ਕੇ ਲਾਉਣ। ਅੱਛਾ, ਮੈਂ ਵਰਤਿਆ ਆਪ। ਤੇ ਇੱਕ ਜਿਹੜਾ ਹੁੰਦਾ ਵਾ ਕੋਲਾ, ਮਤਲਬ ਚਾਰਕੋਲ, ਲੱਕੜ ਦਾ ਕੋਲਾ ਹੋਵੇ, ਉਹ ਮਤਲਬ ਕੋਲਾ ਬਣਿਆ ਹੋਵੇ, ਤੁਸੀਂ ਆਪਦੇ ਆਪਾਂ ਗ੍ਰਿਲ ਜਦੋਂ ਕਰਦੇ ਹਾਂ ਤਾਂ ਲੱਕੜ ਦੇ ਕੋਲੇ ਦੀ ਆਪ ਕਰ ਵੀ ਸਕਦੇ ਹਾਂ। ਤੇ ਉਹ ਤੇ ਮੁਲਤਾਨੀ ਮਿੱਟੀ ਤੇ ਇਹਦੇ 'ਚ ਨਾਰੀਅਲ ਦਾ ਤੇਲ ਆ ਜਿਹੜਾ ਉਹ ਮਿਲਾ ਕੇ ਉਹ ਲਾਉਣ। ਤੇ ਬਾਕੀ ਜੇ ਜਿੰਨਾ ਚਿਰ ਵੀ ਇਹ ਅੰਦਰੋਂ ਨਹੀਂ ਨਾ ਨਿਕਲਦੀ, ਵੀ ਆਪਣੇ ਜਿਹੜੇ ਇਨਫੈਕਸ਼ਨ ਹੋ ਜਾਂਦੀ ਆ ਉਹ ਅੰਦਰ ਵੀ ਹੁੰਦੀ ਆ, ਤੇ ਜਿੰਨਾ ਚਿਰ ਇਹ ਅੰਦਰੋਂ ਨਹੀਂ ਨਿਕਲਦੀ ਨਾ ਉਹਨਾਂ ਚਿਰ ਨਹੀਂ ਠੀਕ ਹੁੰਦਾ। ਉਹਦੇ ਲਈ ਤੁਸੀਂ ਚਾਸਕੂ ਮਿਲ ਜਾਂਦਾ ਇੱਥੇ, ਥੋੜਾ ਜਿਹਾ, ਜੇ ਨਹੀਂ ਪਨੀਰੀ ਬਣਾ ਕੇ ਲੈਣੀ ਚੂੰਡੀ ਖੋਦਾ ਹੀ ਲੈ ਲਓ। ਕੌੜਾ ਹੀ ਖਾ ਲਓ। ਕੌੜਾ ਹੀ ਖਾ ਲਓ। ਤੇ ਜਿਹੜੇ ਕਹਿੰਦੇ ਸੀਗੇ ਵੀ ਜਿਨ੍ਹਾਂ ਦੇ ਉਹ ਬੱਚੇ ਨੂੰ, ਮੈਂ ਪਿਛਲੀ ਵਾਰ ਵੀ ਦੱਸਿਆ ਸੀ, ਸੁਣਦਾ ਨਹੀਂ ਜਾਂ ਮਤਲਬ ਬੋਲਦੇ ਨਹੀਂ ਹੈਗੇ, ਉਹ ਮੈਂ ਦੱਸਿਆ ਸੀ ਮਾਲ ਕੰਗਣੀ ਦਾ ਤੇਲ, ਉਹਦੇ ਤੇ ਲਾ ਲੈਣਾ ਤਾਂ ਉਹਦੇ ਤਾਲੂਏ ਤੇ ਲਾਉਣ ਬੱਚਿਆਂ ਦੇ। ਤੇ ਜਿਨ੍ਹਾਂ ਨੂੰ ਡਿਪਰੈਸ਼ਨ ਆ ਉਹ ਵੀ ਲਾ ਸਕਦੇ ਆ। ਤੇ ਇਹ ਰੇਸ਼ੇ ਲਈ ਨੱਕ 'ਚ ਵੀ ਪਾ ਸਕਦੇ ਆ ਤੇ ਬਾਕੀ ਕੰਨਾਂ 'ਚ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਸੁਣਦਾ ਨਹੀਂ। ਤੇ ਜਿਹੜੇ ਇਹ ਬੂੰਦਾਂ ਜਿਹੜੀਆਂ, ਇਹ 4-5 ਬੂੰਦਾਂ ਲੈਣੀਆਂ, ਜਾਂ ਜਿਨ੍ਹਾਂ ਨੂੰ ਮਾਈਗ੍ਰੇਨ ਆ ਲੈ ਸਕਦੇ ਆ ਜੀਭ ਤੇ, ਮਤਲਬ ਜਾਂ ਜਿਨ੍ਹਾਂ ਨੂੰ ਹੈਗਾ ਡਿਪਰੈਸ਼ਨ ਆ ਤੇ ਨੀਂਦ ਨਹੀਂ ਆਉਂਦੀ ਉਹ ਵੀ ਲੈ ਸਕਦੇ ਆ। ਇਹ ਜਿਹੜਾ ਇਹਦੇ ਦਾਣੇ ਮਿਲ ਜਾਂਦੇ ਆ, ਮਾਲ ਕੰਗਣੀ ਸੀਡ, ਔਨਲਾਈਨ ਮੰਗਾ ਲਓ। ਉਹਦੀਆਂ 4-5 ਚੂੰਡੀਆਂ ਲੈਣੀਆਂ। ਇਹ ਠੀਕ ਆ। ਹਾਂਜੀ, 4-5 ਚੂੰਡੀਆਂ ਉਹਦੇ ਨਾਰੀਅਲ ਤੇਲ 'ਚ ਮਿਲਾ ਕੇ ਲਾ ਲਓ। ਇਹ ਲੈ ਲਓ।
ਇਹ ਸਕਿਨ ਦੇ ਲਈ ਵੀ ਬਹੁਤ ਵਧੀਆ। ਤੁਸੀਂ ਇਹਦਾ ਤੇਲ ਲੈ ਲਓ 5-6 ਬੂੰਦਾਂ, ਬਾਕੀ 1 ਚਮਚਾ ਨਾਰੀਅਲ ਦਾ ਤੇਲ ਲੈ ਲਓ ਜਾਂ olive oil ਲੈ ਲਓ। ਉਹ ਮਿਲਾ ਕੇ ਇਹ ਸਕਿਨ ਤੇ ਵੀ ਤੁਸੀਂ ਲਾ ਸਕਦੇ ਆ। ਇਹਦਾ ਮਾਲਕਜ਼ਨੀ ਦਾ ਤੇਲ ਆ ਜਿਹੜਾ। ਤੇ ਇਹ ਬਾਕੀ ਜਿਹੜਾ ਆਹ ਕਹਿੰਦੇ ਸੀ ਸਾਹ ਚੜਦਾ, ਉਹ ਚਿੱਟਾ ਸਰਕਾ ਜਿਹੜਾ ਹੁੰਦਾ ਵਾ, ਉਹ 1 ਚਮਚਾ ਪੀਣ। ਅੱਛਾ, ਪਾਣੀ ਚ ਪਾ ਕੇ? ਹਾਂਜੀ, ਪਾਣੀ ਚ ਪਾ ਕੇ ਸਿੱਧਾ ਇਹਨਾਂ ਪੀ ਲੈਣ। ਹਾਂਜੀ, ਪਾਣੀ ਚ ਪਾ ਕੇ ਪੀ ਲੈਣਾ। ਤੇ ਬਾਕੀ ਜੇ ਇੱਕ ਨਾ ਉਹ ਹੋਰ ਰੈਮਡੀ ਆ ਵੀ ਉਹ ਕਰ ਸਕਦੇ ਆ। ਹੈ ਤਾਂ ਉਹ ਜਿਵੇਂ ਤੁਸੀਂ ਦੱਸਦੇ ਹੁੰਦੇ ਹੋ ਉਦਾਂ ਦਾ ਹੀ ਆ। ਜਾਣੀ ਦੀ ਮੈਂ ਦੇਖੀ ਸੀਗੀ ਅਮਰੀਕਨ ਚੈਨਲ ਤੇ ਦੇਖੀ ਸੀ। 2 ਨਿੰਬੂ ਲੈਣੇ ਆ ਸਾਫ਼ ਤੇ ਉਹਨਾਂ ਨੂੰ 15 ਮਿੰਟ ਬੇਕਿੰਗ ਸੋਡਾ ਦੇ ਵਿੱਚ ਭਿਉਂ ਦੇਣਾ। ਹਾਂਜੀ, ਤੇ 1 ਚਮਚਾ ਪਾ ਕੇ ਤੇ ਉਹ ਜਾਣੀ ਦੀ ਉਹ ਪਾਣੀ 'ਚ ਡੁੱਬਦੇ ਹੋਣੇ ਚਾਹੀਦੇ ਆ ਨਿੰਬੂ। ਉਹ ਤਾਂ ਡੁਬਾਉਣੇ ਆ ਕਿਉਂਕਿ ਜਿਹੜਾ ਛਿਲਕਾ ਹੁੰਦਾ ਨਾ, ਛਿਲਕਾ ਵੀ ਵਰਤਣਾ ਹੈ। ਤੇ ਜਿਹੜਾ ਛਿਲਕਾ ਹੁੰਦਾ ਉਹਦੇ ਤੇ ਜਿਹੜਾ ਕੋਈ ਸਪਰੇਅ ਵਗੈਰਾ ਜਾਂ ਕੋਈ ਕੈਮੀਕਲ ਹੁੰਦਾ ਉਹ ਨਿਕਲ ਜਾਂਦਾ 15 ਮਿੰਟ ਭਿਉਂਤੇ ਤੋਂ ਬਾਅਦ। ਉਹਨੂੰ ਧੋ ਲੈਣਾ, ਧੋ ਕੇ ਸਣੇ ਛਿੱਲੜ ਉਹ ਕੱਟਣੇ ਆ ਨਿੰਬੂ। ਤੇ 2 ਗੱਠੇ ਲਸਣ ਦੇ ਲੈਣੇ ਆ ਤੇ 100-150 ml ਸ਼ਹਿਦ ਲੈਣਾ ਤੇ ਉਹ ਕੱਟ ਕੇ 10 ਦਿਨ ਲਈ ਰੱਖ ਦੇਣਾ। ਤੇ 10 ਦਿਨ ਲਈ ਰੱਖ ਦੇਣਾ ਤੇ ਉਹ 10 ਦਿਨਾਂ ਬਾਅਦ ਉਹਨੇ ਤਾਂ ਕਿਹਾ ਸੀ ਤੁਸੀਂ ਗ੍ਰਾਈਂਡ ਨਹੀਂ ਕਰਨਾ, ਵੀ ਜਿਹੜਾ ਇਹਦਾ ਐਕਸਟਰੈਕਟ ਹੁੰਦਾ ਵਾ ਉਹ ਗ੍ਰਾਈਂਡ 'ਚ ਨਿਕਲ ਜਾਂਦਾ ਹੈ। ਤੇ ਤੁਸੀਂ ਉੱਦਾਂ ਹੀ ਲਓ ਤੇ ਚਮਚਾ ਸਰਕੇ ਦਾ ਪਾ ਲਓ, ਚਮਚਾ ਉਹ ਪਾ ਲਓ, 2 ਚਮਚੇ ਪਾਣੀ ਦੇ ਪਾ ਕੇ ਲੈ ਲਓ। ਮੈਂ ਬਣਾਇਆ ਸੀ, ਇਹ ਬਹੁਤ ਫਾਇਦੇਮੰਦ ਆ। ਵੇਟ ਲੂਜ਼ ਲਈ ਵੀ ਆ ਤੇ ਜਿਨ੍ਹਾਂ ਦਾ ਸਾਹ ਚੜਦਾ ਉਹਦੇ ਲਈ ਵੀ ਆ ਇਹ। ਠੀਕ ਹੈ ਜੀ। ਹਾਂਜੀ, ਓਕੇ ਜੀ। ਮੈਂ ਕੈਂਸਰ ਦਾ ਦੱਸਣਾ ਸੀ, ਹੁਣ ਮੈਂ ਕੈਂਸਰ ਦਾ ਉਹ ਮੇਰੇ ਨਿਕਲ ਗਿਆ, ਮੈਂ ਸੇਵ ਕੀਤਾ ਹੋਇਆ ਸੀਗੀ ਰੈਮਡੀ। ਕੋਈ ਨਹੀਂ, ਦੁਬਾਰਾ ਆ ਜਾਓ, ਦੁਬਾਰਾ ਆ ਜਾਓ ਬ੍ਰੇਕ ਤੋਂ ਬਾਅਦ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ, ਲੋਕ ਕਰਦੇ ਵੀ ਆ ਜਿਹੜੀਆਂ ਇਹ ਦੱਸੀਆਂ ਜਾਂਦੀਆਂ ਚੀਜ਼ਾਂ ਨਾ, ਲੋਕ ਕਰਕੇ ਵੀ ਦੇਖਦੇ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਸਤਿ ਸ੍ਰੀ ਅਕਾਲ ਜੀ। ਬਹੁਤ ਭਲੇ ਦਾ ਕੰਮ ਕਰ ਰਹੇ ਆ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਭੈਣ ਜੀ, ਮੈਂ ਪੁੱਛਣਾ ਸੀਗਾ ਆਪਣੇ ਪਿੱਤੇ ਦੀ ਪੱਥਰੀ ਬਾਰੇ। ਦੂਸਰਾ, ਕਿਡਨੀ ਦੀ ਪੱਥਰੀ ਤਾਂ ਨਿਕਲ ਜਾਂਦੀ ਆ ਆਪਣੇ ਨਿੰਬੂ ਤਾਂ ਉਹ ਕੌਡੀਆਂ ਵਾਲੇ ਜੂਸ ਦੇ ਨਾਲ। ਤੇ ਜਿਹੜੀ ਪਿੱਤੇ ਦੀ ਪੱਥਰੀ ਹੋਵੇ, ਜਾਂ ਮੈਂ ਤਾਂ ਪਿੱਤਾ ਕਢਾਇਆ ਕਿੰਨੇ ਸਾਲ ਹੋ ਗਏ ਤੇ ਹੁਣ ਮੇਰੇ ਬਹੁਤ ਜ਼ਿਆਦਾ ਪੇਨ ਹੋਈ। ਪਰਸੋਂ ਇੰਨੀ ਜ਼ਿਆਦਾ ਹੋਈ ਕਿ 12 ਘੰਟੇ ਤੱਕ ਮੇਰੇ ਵਿੱਚ ਐਮਰਜੈਂਸੀ ਲਿਜਾਣਾ ਪਿਆ, ਸਹਾਰੇ ਨਹੀਂ ਹੋਈ। ਤੇ ਉਹ ਕਹਿੰਦੇ ਆ ਵੀ, ਮੈਂ ਕਿਹਾ ਮੇਰੇ ਤਾਂ ਪਿੱਤਾ ਹੀ ਹੈ ਨਹੀਂ। ਉਸ ਤੋਂ ਬਾਅਦ ਚ ਟੈਸਟ ਵਗੈਰਾ ਸਾਰੇ ਕੀਤੇ, MRI ਵੀ ਕੀਤੀ, ਕਾਫੀ ਟੈਸਟ ਹੋਏ ਤਾਂ ਉਹਨਾਂ ਨੇ ਦੱਸਿਆ ਕਿ ਵਾਈਲਡ ਡਾਕਟਰ ਦੇ ਵਿੱਚ ਸਟੋਨ ਆ, ਜਿਹੜੀ ਕਿ ਪਿੱਤੇ ਦੇ ਤਾਂ ਲਿਵਰ ਦੇ ਕੋਲ ਹੁੰਦੀ ਆ ਨਾੜੀ, ਇੱਕ ਭੀੜੀ ਜਿਹੀ, ਉਹਦੇ ਵਿੱਚ ਸਟੋਨ ਆ। ਤੇ ਪਿੱਤਾ ਤਾਂ ਹੈ ਨਹੀਂ ਸੀ। ਮੈਂ ਕਿਹਾ ਸਟੋਨ ਫੇ ਕਿੱਥੋਂ ਆ ਗਏ? ਉਹ ਮੈਂ ਕਹਿੰਦੀ ਕਿਸੇ ਤਰ੍ਹਾਂ ਉਹ ਮੈਨੂੰ ਫਿਰ ਉਸੇ ਵੇਲੇ ਕਹਿੰਦੇ ਸੀਗੇ ਵੀ ਅਸੀਂ ਇਹ ਹੁਣ ਕੱਢ ਦੇਣੀ ਆ, ਤੇਰੇ ਮੂਵ ਕਰ ਦਿੰਦੇ ਆ। ਉਸ ਵੇਲੇ ਮੈਂ ਇੱਕ ਦੁੱਖ ਦੇ ਨਾਲ 12 ਘੰਟੇ ਮੇਰੇ ਪੇਨ ਹੋਈ, ਬਹੁਤ ਜ਼ਿਆਦਾ ਸਵੀਅਰ ਪੇਨ ਹੋਈ ਤੇ ਮੇਰੇ ਵਿੱਚ ਜਾਨ ਨਹੀਂ ਰਹੀ। ਤੇ ਫਿਰ ਮੈਂ ਕਰਾਈ ਨਹੀਂ। ਮੈਂ ਕਿਹਾ ਮੈਂ ਲੇਟ ਕਰਾਉਂਗੀ 2 ਦਿਨ। ਹੁਣ ਮੈਂ ਕਹਿੰਦੀ ਵੀ ਉਹ ਕਿਸੇ ਤਰ੍ਹਾਂ ਓਦਾਂ ਨਿਕਲ ਸਕਦੀ ਆ, ਪੁੱਛ ਲੈਣੇ ਕਿਸੇ ਜੂਸ ਨਾਲ ਜਾਂ ਕਿੱਦਾਂ? ਵੀ ਉਹਦੇ ਵਿੱਚ ਕਹਿੰਦੇ ਆ, ਵਾਈਲਡ ਡਾਕਟਰ ਦੇ ਵਿੱਚ ਕਹਿੰਦੇ। ਠੀਕ ਆ, ਹਾਂਜੀ, ਪੁੱਛ ਲੈਣੇ ਆਪਾਂ ਸੁਰਿੰਦਰ ਜੀ। ਹਾਂਜੀ ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਦੇਖੋ, ਕੱਟ ਵੱਢ ਤਾਂ ਇਸ ਤਰ੍ਹਾਂ ਕਿ ਜਿਵੇਂ ਅੰਬ ਕੱਟ ਕੇ ਖਾ ਲੈਣਾ ਹੁੰਦਾ, ਪਰ ਫਿਰ ਵੀ ਤੁਹਾਡੇ ਉਹ ਚੀਜ਼ਾਂ ਬਾਰ-ਬਾਰ ਬੋਡੀ ਦੇ ਵਿੱਚ ਉੱਗ ਪੈਂਦੀਆਂ। ਤੇ ਜ਼ਰੂਰ ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਤੁਸੀਂ ਸ਼ੇਅਰ ਕਰ ਲਿਓ ਜੀ, ਕਿਉਂਕਿ ਉਹਨਾਂ ਨੇ ਪੁੱਛਿਆ ਇਸ ਕਰਕੇ ਕਿ ਉਹ ਕਰਾਉਣਾ ਨਹੀਂ। ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। 4082725200। ਸਿਹਤ ਸੰਭਾਲ ਦੇ ਵਿੱਚ ਆਯੁਰਵੈਦਿਕ ਤਰੀਕੇ ਦੇ ਨਾਲ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਜਾਂ ਸਟੋਰਾਂ ਦੇ ਵਿੱਚ ਪਈਆਂ ਹੋਈਆਂ ਸ਼ੈਲਫਾਂ 'ਤੇ ਚੀਜ਼ਾਂ ਆ, ਤੁਹਾਨੂੰ ਡਾਕਟਰ ਦੀ ਲੋੜ ਨਹੀਂ ਪੈਂਦੀ। ਉਹ ਚੀਜ਼ਾਂ ਤੁਸੀਂ ਚੱਕ ਕੇ ਤੇ ਉਹਨਾਂ ਨੂੰ ਕਿਵੇਂ ਮਿਲਾ ਕੇ ਖਾਣਾ, ਉਹਦੀ ਗੱਲਬਾਤ ਕਰ ਰਹੇ ਆ। ਇਹਨੂੰ ਕਹਿੰਦੇ ਆ ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਕਰਨਾ। ਸੋ ਤੁਸੀਂ ਆਪਣਾ ਇਲਾਜ ਆਪ ਕਰ ਸਕਦੇ ਆ। ਜੇ ਤੁਸੀਂ ਚਾਹੋ ਤਾਂ ਦਵਾਈਆਂ ਤੋਂ ਹਟ ਵੀ ਸਕਦੇ ਆ। ਜਦੋਂ ਤੁਸੀਂ ਡਾਕਟਰ ਦੇ ਜਾਂਦੇ ਆ ਤਾਂ ਉਹਨੇ ਬਾਏ ਦਾ ਬੁੱਕ ਤੁਹਾਨੂੰ ਕੋਈ ਨਾ ਕੋਈ ਦਵਾਈ ਦੇਣੀ ਹੁੰਦੀ ਆ। ਅਤੇ ਤੁਸੀਂ ਫਿਰ ਜਦੋਂ ਇੱਕ ਦਵਾਈ ਖਾਣ ਲੱਗਦੇ ਆ ਤਾਂ ਫਿਰ ਉਹਦਾ ਇਲਾਜ ਨਹੀਂ ਕਰਦੇ, ਅਤੇ ਫਿਰ ਤੁਹਾਡੀਆਂ ਦਵਾਈਆਂ ਆ ਜਿਹੜੀਆਂ ਗੋਲੀਆਂ 'ਤੇ ਗੋਲੀਆਂ ਵੱਧਦੀਆਂ ਜਾਂਦੀਆਂ। ਅਤੇ ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਆ ਕਿ ਬਲੀਵ ਆ ਕਿ ਗੋਲੀ ਛੱਡੇ ਬਿਨਾਂ ਸਾਡਾ ਗੁਜ਼ਾਰਾ ਨਹੀਂ, ਤਾਂ ਫਿਰ ਖਾਂਦੇ ਰਹੋ। ਬਸ ਆਪਣੀ ਸਿਹਤ ਨੂੰ ਠੀਕ ਜ਼ਰੂਰ ਰੱਖੋ, ਕੈਮੀਕਲ ਘੱਟ ਪਾਓ ਆਪਣੀ ਬੋਡੀ ਦੇ ਵਿੱਚ, ਖਾਣ ਪੀਣ ਦਾ ਵੀ ਖਿਆਲ ਰੱਖਣਾ ਆ।
ਤੇ ਆਯੁਰਵੈਦਿਕ ਤਰੀਕੇ ਦੇ ਨਾਲ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਉਹਦਾ ਇਲਾਜ ਵੀ ਤੁਸੀਂ ਆਪ ਕਰ ਸਕਦੇ ਆ। ਇੱਥੇ ਅਸੀਂ ਆਪ ਗੱਲ ਕਰ ਰਹੇ ਹਾਂ ਆਪੇ ਹੀ ਆਪਣੀ ਸਿਹਤ ਦੇ ਜ਼ਿੰਮੇਵਾਰ ਹੋਣਾ, ਆਪ ਡਾਕਟਰ ਬਣਨਾ। ਜੇ ਤੁਹਾਡੀ ਸਿਹਤ ਠੀਕ ਆ, ਇਮਿਊਨ ਸਿਸਟਮ ਠੀਕ ਹੈ, ਤਾਂ ਤੁਹਾਨੂੰ ਬਿਮਾਰੀਆਂ ਵੀ ਜਿਹੜੀਆਂ ਉਹ ਘੱਟ ਲੱਗਦੀਆਂ। ਸੋ ਤੁਹਾਡੀ ਸਿਹਤ ਆ, ਤੁਸੀਂ ਆਪ ਖਿਆਲ ਕਰਨਾ ਹੈ। 408 272 5200। ਵੈਸੇ ਸਾਡੇ ਕੋਲ ਡਾਕਟਰ ਕੋਈ ਨਹੀਂ ਹੈਗਾ ਕਿ ਜੇ ਕੋਈ ਡਾਕਟਰ ਹੋਵੇ ਤੁਹਾਨੂੰ ਦਵਾਈ ਦੇ ਦੇ, ਤੁਹਾਨੂੰ ਦੱਸ ਦੇ ਵੀ ਕਿੱਥੋਂ ਲੈਣੀ ਆ, ਕੀ ਕਰਨਾ ਆ। ਇਹ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਾਂ ਆਮ ਮਿਲ ਜਾਂਦੀਆਂ, ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਤੁਸੀਂ ਵੀ ਕਾਲ ਕਰਕੇ ਕੁਛ ਨਾ ਕੁਛ ਦੱਸਣਾ ਆ, ਪੁੱਛਣਾ ਆ, ਦੱਸ ਪੁੱਛ ਸਕਦੇ ਆ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਭੈਣ ਜੀ, ਮੇਰੀ ਭਾਬੀ ਭੈਣ ਜੀ ਇੰਡੀਆ, ਉਹਦੇ ਨਾ ਮੈਂ ਅੱਗੇ ਪੁੱਛਿਆ ਸੀਗਾ ਰੀਹ ਦੀ ਬਿਮਾਰੀ ਭੈਣ ਜੀ, ਛੱਲਾ ਹੀ ਪਾਇਆ ਪਰ ਫਰਕ ਨਹੀਂ ਪੈਂਦਾ, ਕੋਈ ਪੈਂਦਾ 2-3 ਸਾਲ ਹੋ ਗਏ। ਬਿਮਾਰੀ ਆ, ਠੀਕ ਹੈ। ਹਾਂਜੀ, ਤੇ ਨਾਲ ਜਿੱਦਾਂ ਮੈਂ ਪੈਰਾਂ ਤੇਲ ਵੀ ਮਲਦੀ ਹਾਂ ਸਰੋਂ ਰਾਤ ਨੂੰ, ਤੇ ਮੈਂ ਕੀਵੀ ਵੀ ਮਲਦੀ ਹਾਂ, ਤੇ ਮੈਨੂੰ ਇਹ ਫਰਕ ਨਹੀਂ ਪੈਂਦਾ। ਮੇਰਾ ਤਾਂ ਮੇਰਾ ਚਟਾਕਾ ਪੈਂਦਾ, ਉਹਦੇ ਬਾਅਦ ਜੀ ਵੀਰ ਪੰਜ ਕਿਸੇ ਪਤਾ ਹੋਈ ਉਹ ਦੱਸਿਓ ਹੈ ਨਾ। ਠੀਕ ਹੈ ਜੀ। ਹੱਥ ਵੀ ਲਾਉਂਦੀ ਤਾਂ ਹੀ ਮੈਂ ਸਿਰ ਦਰਦ ਕਰਦਾ ਬਸ। ਠੀਕ ਹੈ, ਥੈਂਕ ਯੂ ਜੀ। ਇਹ ਤਾਂ ਤੁਸੀਂ ਬਿਮਾਰੀਆਂ ਦਾ ਭੰਡਾਰ ਬੜਾ ਇਕੱਠਾ ਕੀਤਾ ਹੋਇਆ, ਇਕੱਲੀ ਬਿਮਾਰੀ ਨੂੰ ਚੱਕ ਕੇ ਮਾਰੋ ਤੁਸੀਂ। ਗੁਰਨਾਮ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੇਰੀ ਮੰਮੀ ਹੈਗੇ ਜੀ 75 ਸਾਲ ਦੀ ਉਹਨਾਂ ਦੀ ਉਮਰ ਆ। ਅੱਗੇ ਵੀ ਕਦੇ ਪੁੱਛਿਆ ਸੀਗਾ ਉਹਨਾਂ ਨੂੰ ਨਾ ਸਾਹ ਜਿੱਦਾਂ ਪਹਿਲਾਂ ਠੀਕ ਹੋ ਗਿਆ ਜੀ ਮਾੜਾ ਮੋਟਾ, ਤੇ ਹੁਣ ਫੇਰ ਸਾਹ ਜਦ ਬੱਚਾ ਚੜ ਜਾਂਦਾ, ਰਾਤ ਨੂੰ ਉੱਠ ਕੇ ਜਿੱਦਾਂ ਸਾਹ ਜਿਹਾ ਰੁਕ ਜਾਂਦਾ। ਅੱਛਾ, ਸਾਹ ਰੁਕ ਜਾਂਦਾ ਤੇ ਕੋਈ ਹਾਂਜੀ ਸਾਹ ਚੜ ਜਾਂਦਾ, ਜੇ ਤੁਰਦੇ ਜਾਂ ਮਾੜਾ ਜਿਹਾ ਵੀ ਤੁਰਨਗੇ 1-2 ਪੁਆਇੰਟ 2-4 ਕਦਮ ਵੀ ਸਾਹ ਚੜ ਜਾਂਦਾ ਉਹਨਾਂ ਨੂੰ। ਠੀਕ ਹੈ, ਤੇ ਡਾਕਟਰ ਦੇ ਲੈ ਕੇ ਗਏ ਸੀ? ਡਾਕਟਰ ਦੇ ਹਜੇ ਅਪਾਇੰਟਮੈਂਟ ਹੀ ਬਹੁਤ ਮਿਲਦੀਆਂ ਲੇਟ ਜੀ। ਠੀਕ ਹੈ, ਉੱਦਾਂ ਤਾਂ ਅੱਜ ਇਲਾਜ ਦੱਸੇ ਵੀ ਆ ਸੈਕਿੰਡ ਪਾਰਟ ਦੇ ਅਖੀਰ ਦੇ ਜਿਹਦੇ ਵਿੱਚ ਹੈਗੇ ਆ, ਤੇ ਤੁਸੀਂ ਪੋਡਕਾਸਟ ਤੇ ਵੀ ਸੁਣਨ ਦੀ ਕੋਸ਼ਿਸ਼ ਕਰਿਓ। ਜਿਹੜੇ ਆਪਣੇ ਉਹ ਹੈਗੇ ਆ ਕੀ ਨਾ ਉਹਨਾਂ ਦਾ ਜਿਹੜੇ ਬਲਵਿੰਦਰ ਹੋਣਾ ਦੱਸਿਆ। ਹਾਂਜੀ ਹਾਂਜੀ, ਉਹ ਜਿੱਦਾਂ ਦੇਸੀ ਜਿਹਾ ਉਹਨਾਂ ਕੋਈ ਦੱਸ ਦਿੰਦੇ, ਉਹ ਕੀ ਕਹਿੰਦੇ ਉਹਨਾਂ ਨੂੰ ਦੇਸੀ ਇਲਾਜ। ਹਾਂਜੀ, ਦੇਸੀ ਦੱਸ ਕੇ ਗਏ ਆ। ਤੁਸੀਂ ਸੈਕਿੰਡ ਪਾਰਟ ਨੂੰ ਦੁਬਾਰਾ ਸੁਣ ਲਿਆ ਬੇਸ਼ੱਕ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਮੈਨੂੰ ਪਿਛਲੇ ਹਫ਼ਤੇ ਸਾਈਨਸ ਦਾ ਹੋ ਗਿਆ ਸੀ, ਨੱਕ ਬੰਦ ਹੋ ਗਿਆ ਹੈਗਾ ਸਾਰਾ ਕੁਝ, ਤੇ ਕੰਨਾਂ 'ਚ ਛੱਪਿਆ ਗਿਆ ਸੀ। ਅੱਛਾ। ਤੇ ਉਹ ਕੰਨਾਂ 'ਚ ਸੁਣਨ ਨੂੰ ਅਜੇ ਵੀ ਨਹੀਂ ਹੁੰਦਾ, ਅਜੇ ਵੀ ਬਹੁਤ ਘੱਟ ਸੁਣਦਾ। ਬਾਕੀ ਸਭ ਠੀਕ ਹੋ ਗਿਆ ਪਰ ਛੱਪੇ ਨਹੀਂ ਹਟੇ। ਜਿਵੇਂ ਪਰਦਿਆਂ ਦੇ ਮੂਹਰੇ ਕੁਛ ਆ ਗਿਆ ਹੁੰਦਾ। ਠੀਕ ਹੈ। ਹਾਂਜੀ ਹਾਂਜੀ ਹਾਂਜੀ। ਠੀਕ ਹੈ, ਪੁੱਛ ਲੈਂਦੇ ਆਪਾਂ। ਓਕੇ ਥੈਂਕ ਯੂ ਜੀ। ਇਹ ਤੁਹਾਡੀ ਸਾਈਨਸ ਹੋ ਜਾਂਦੀ ਆ ਬਹੁਤ ਜ਼ਿਆਦਾ, ਇਸ ਤਰ੍ਹਾਂ ਦੇ ਤੁਹਾਡੇ ਨੱਕ ਦੇ ਵਿੱਚ ਕੁਛ ਹੋ ਜਾਂਦਾ ਤਾਂ ਕੰਨਾਂ ਵੱਲ ਨੂੰ ਤੁਰ ਪੈਂਦਾ, ਸ਼ਾਇਦ ਲੱਗ ਗਈ ਹੋਣ। ਹਰਜਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਕੋਵਿਡ ਹੋਇਆ ਸੀ 2 ਸਾਲ ਹੋ ਗਏ। ਹਾਂਜੀ। ਮੁੜ ਕੇ 3 ਮਹੀਨੇ ਬਾਅਦ ਮੈਂ ਫਿਰ ਮੁੜ ਕੇ ਟੀਕਾ ਲਵਾਇਆ। ਟੀਕਾ ਲਵਾ ਕੇ ਮੁੜ ਕੇ 6 ਮਹੀਨੇ ਤੋਂ ਬਾਅਦ ਮੇਰੇ ਜਿੱਦਾਂ ਸਪਾਟਸ ਪੈਂਦੇ ਹੁੰਦੇ ਲੱਤਾਂ ਤੇ ਉਹ ਹੋ ਕੇ ਤਾਂ ਜਿੱਦਾਂ ਆਪਾਂ ਛਿੱਲੀਆਂ ਨਹੀਂ ਹੁੰਦੀਆਂ, ਜਿੱਦਾਂ ਕਿਸਮ ਦੀ ਛਿੱਲ ਦੀ ਦਾਲ ਛਿੱਲਣ ਲੱਗੇ, ਏਦਾਂ ਹੋਣੀ ਸ਼ੁਰੂ ਹੋ ਗਈਆਂ। ਅੱਛਾ। ਫਿਰ ਮੈਂ ਸਕਿਨ ਵਾਲੇ ਦੇ ਗਿਆ ਸੀਗਾ ਸਪੈਸ਼ਲਿਸਟ ਤੇ, ਉਹਨੇ ਦੇਖਿਆ ਕਹਿੰਦੀ ਏਦਾਂ ਦਾ ਸਕਿਨ ਦਾ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਮੈਂ ਦੂਸਰੇ ਸਪੈਸ਼ਲਿਸਟ ਤੇ ਗਿਆ ਸੀਗਾ ਤੇ ਉਹਨੇ ਮੇਰਾ ਦੇਖ ਕੇ ਬਲੱਡ ਟੈਸਟ 2 ਵਾਰੀ ਚੈੱਕ ਵੱਖਰੇ ਟਰਾਈ ਕੀਤੇ। ਇੱਕ ਵਾਰੀ ਕੀਤਾ, ਉਹ 'ਚ ਕੁਛ ਨਿਕਲਿਆ, ਫਿਰ ਦੂਜੀ ਵਾਰੀ ਕੀਤਾ ਤੇ ਉਹਨੇ ਮੈਨੂੰ ਬਿਮਾਰੀ ਦੱਸੀ ਹੈ ਕਿ ਇਹ ਆਟੋ ਇਮਿਊਨ ਵੈਸਕੂਲਾਈਟਿਸ। ਅੱਛਾ। ਤੇ ਉਹਦੇ ਤੇ ਉਹਨੇ ਮੈਨੂੰ ਪ੍ਰੈਡਨਿਸੋਨ ਦਿੱਤੀ ਤੇ ਉਹ ਮੈਨੂੰ ਕਹਿੰਦਾ 20-25 ਗ੍ਰਾਮ ਤੋਂ ਕਰਕੇ ਫਿਰ ਟਿਪ ਡਾਊਨ ਕਰ ਲਈ। ਮੈਂ ਉਹ 6 ਮਹੀਨੇ ਕਰਕੇ ਟਿਪ ਡਾਊਨ ਕੀਤੀ। ਫਿਰ ਉਹਨੇ ਮੈਨੂੰ ਨਾਲ ਹੀ ਸਵਿਚ ਓਵਰ ਕਰਤੀ, ਕਿਉਂਕਿ ਲੌਂਗ ਟਰਮ ਇਫੈਕਟ ਇਹਦਾ ਜ਼ਿਆਦਾ ਆ। ਉਹਨੇ ਜਿਹੜੀ ਦੂਸਰੀ ਦਵਾਈ ਕੀਤੀ ਮੈਂ ਸਵਿਚ ਓਵਰ ਕੀਤੀ ਹੈਗੀ, ਉਹ ਵੀ ਸੋਚ ਤੋਂ ਹੀ ਆ। ਤੇ ਪ੍ਰੋਬਲਮ ਉਹਦਾ ਐਂਡ ਰਿਜ਼ਲਟ ਆ ਕਿ ਜਿਹੜੀਆਂ ਮੇਰੀਆਂ ਖੂਨ ਦੀਆਂ ਨਾੜਾਂ ਆ, ਜਿਹੜਾ ਆਪਣੇ ਵੈਸਲਸ ਜਿਹਨੂੰ ਕਹਿ ਦਿੰਦੇ ਆ, ਇਹਨਾਂ ਦੇ ਵਿੱਚ ਸੋਜ ਆ ਕੇ ਤਾਂ ਬਲੱਡ ਦਾ ਸਰਕੂਲੇਸ਼ਨ ਘੱਟ ਜਾਂਦਾ ਤੇ ਉਹਨਾਂ ਦੇ ਨਾਲ ਮੇਰੇ ਸਪਾਟਸ ਹੋਣੇ ਸ਼ੁਰੂ ਹੋ ਜਾਂਦੇ ਆ। ਅੱਛਾ। ਤੇ ਉਹ ਲੱਤਾਂ ਬਾਹਾਂ ਚੀਜ਼ਾਂ ਹੈਗਾ ਕਿ ਏਦਾਂ ਸਰੀਰ ਭਰ ਜਾਂਦਾ ਜਿੱਦਾਂ ਸ਼ਿੰਗਲ ਦੀ ਨਹੀਂ ਹੁੰਦੀ ਜਿਹਨੂੰ ਕਹਿੰਦੇ ਆ। ਪਰ ਸ਼ਿੰਗਲ ਦੇ ਵਿੱਚ ਪਾਣੀ ਲੀਕ ਹੁੰਦਾ, ਸਪਾਟਸ ਹੁੰਦੇ, ਇਹਦੇ ਮੇਰਾ ਪਾਣੀ ਨਹੀਂ ਸਿਮਦੇ, ਏਦਾਂ ਦਾ ਕੁਛ ਨਹੀਂ ਹੈਗਾ। ਲੀਸਟ ਅੰਡਰ ਸਕਿਨ ਜਾਂ ਸਿਆਣੇ ਬੰਦੇ ਦੇ ਜਿੱਲੇ ਆਪਾਂ ਮਾੜੀ ਜਿਹੀ ਕਿਤੇ ਸੱਟ ਲੱਗਦੀ ਉਹ ਅੰਦਰ ਸਕਿਨ ਜੇ ਲਾਲ ਹੋ ਜਾਂਦੀ ਆ ਤੇ ਐਨ ਏਦਾਂ ਹੋ ਜਾਂਦਾ। ਤੇ ਮੁੜ ਕੇ ਉਹ ਜੇ ਮੈਂ ਹੁਣ ਆਈ ਥਿੰਕ 3 ਹਫ਼ਤੇ ਹੋ ਗਏ ਆ, 6-4 ਮਹੀਨੇ ਪਹਿਲਾਂ ਮੈਂ ਟਰਾਈ ਕੀਤਾ ਸੀ। ਮੈਂ ਜੇ ਮੈਂ 2 ਦਿਨ ਵੀ ਸਕਿਪ ਕਰ ਦਿੰਦਾ ਆ ਦਵਾ ਖਾਣ ਤੋਂ, ਉਹ ਮੇਰੇ ਸਪਾਟਸ ਮੁੜ ਕੇ ਫਿਰ ਆਉਣੇ ਸ਼ੁਰੂ ਹੋ ਜਾਂਦੇ ਆ, ਦਾਗ ਮੈਨੂੰ ਦਿਸਣ ਲੱਗ ਪੈਂਦੇ ਆ। ਪਰ ਫਿਰ ਮੈਂ ਉਸ ਵੇਲੇ ਫਿਰ ਦਵਾ ਖਾ ਲੈਣਾ, ਫਿਰ ਮੁੜ ਕੇ ਘੱਟਦੇ, ਫਿਰ 2-3 ਦਿਨ ਚਲੇ ਜਾਂਦੇ ਆ। ਪਰ ਜੇ ਮੈਂ ਨਹੀਂ ਕੁਛ ਵੀ ਖਾਂਦਾ ਫਿਰ ਇਹ 10 ਤੋਂ 12 ਦਿਨ ਸਰਕਲ ਹੋ ਕੇ ਮੈਂ ਜਿੱਦ ਮੇਰੇ ਆਖਿਰ ਦਾ ਤੇ 7ਵਾਂ-8ਵਾਂ ਸਰਕਲ ਸ਼ੁਰੂ ਹੋ ਗਿਆ ਸੀਗਾ। 10-12 ਦਿਨਾਂ ਬਾਅਦ ਪੁਰਾਣੇ ਠੀਕ ਹੋਣੇ, ਮੁੜ ਕੇ ਨਵੇਂ ਸ਼ੁਰੂ ਹੋ ਜਾਣੇ। ਤੇ ਫਿਰ ਮੈਂ ਉਦੋਂ ਡਾਕਟਰ ਦੇ ਗਿਆ ਸੀਗਾ। ਪਰ ਹੁਣ ਵੀ ਮੈਂ ਇਸ ਸਿਚੁਏਸ਼ਨ ਦੇ ਵਿੱਚ ਆ। ਮੈਂ ਉਦੋਂ ਜੇ ਦਵਾ ਤੋਂ ਛੁਟਕਾਰਾ ਹੋ ਕੇ ਕੋਈ ਹੋਪਫੁਲੀ
ਨਹੀਂ ਹੋ ਸਕਦਾ ਆ, ਘਬਰਾਓ ਨਾ, ਕਈ ਚੀਜ਼ਾਂ ਟਾਈਮ ਲੈਂਦੀਆਂ ਆ। ਹਾਂਜੀ ਹਾਂਜੀ, ਕਿਉਂਕਿ ਹੁਣ ਮੈਨੂੰ ਆਲਮੋਸਟ 1.5 ਸਾਲ ਹੋ ਗਿਆ ਇਹ, ਤਾਂ ਦਵਾਈ ਤਾਂ ਮੈਂ ਹੁਣ ਖਾਈ ਜਾਂਦਾ, ਉਹ ਤਾਂ ਮੈਂ ਛੱਡ ਨਹੀਂ ਸਕਦਾ ਹੈਗਾ। ਠੀਕ ਹੈ, ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਉਹੀ ਕਿਹਾ, ਮੰਨੋ ਜਾਂ ਨਾ ਮੰਨੋ, ਬਹੁਤ ਤਰ੍ਹਾਂ ਦੇ ਸਾਈਡ ਇਫੈਕਟ ਆਏ ਆ, ਬਹੁਤ ਜ਼ਿਆਦਾ ਤਰ੍ਹਾਂ ਦੇ। ਸਕਿਨ 'ਤੇ ਬਹੁਤ ਆਏ ਆ, ਅੰਦਰੋਂ ਨਾੜਾਂ ਦੇ ਬਹੁਤ ਆਏ ਆ, ਕਿਸੇ ਦੀ ਬੋਡੀ ਦੇ ਵਿੱਚ ਅਰਥਰਾਈਟਸ ਬਹੁਤ ਹੋਇਆ ਲੋਕਾਂ ਨੂੰ, ਬਹੁਤ ਨਵੀਆਂ ਤੋਂ ਨਵੀਆਂ ਪ੍ਰੋਬਲਮਸ ਆਈਆਂ ਆ। ਕਈ ਵਾਰੀ ਬੰਦਾ ਚੰਗੇ ਨੂੰ ਕਰਦਾ ਕਰਦਾ ਨਾ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ। ਰਾਣੀ ਕਾਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਹੁਣੇ ਹੀ ਭਾਈ ਸਾਹਿਬ ਕਹਿ ਕੇ ਗਏ ਨਾ ਬਈ ਕਰੋਨੇ ਤੋਂ ਬਾਅਦ ਜਾਂ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਸੀ ਕਿ ਸਾਈਨਸ ਹੋਇਆ ਸੀ ਜਿੱਦਾਂ। ਹਾਂਜੀ। ਉਹਦੇ ਲਈ ਹਨਾ ਹਲਦੀ ਤੇ ਪੁਦੀਨੇ ਦੀ ਸਟੀਮ ਲੈਣ। ਸਟੀਮ ਲੈਣੀ ਆ? ਹਾਂ ਹਾਂਜੀ, ਸਟੀਮ ਲੈਣੀ ਆ। ਉੱਤੇ ਟਾਵਲ ਲੈ ਕੇ ਉਹਦੇ ਨਾਲ ਉਹਨਾਂ ਦਾ ਸਾਰਾ ਹੀ ਅੰਦਰੋਂ ਜਿਹੜਾ ਸਿਸਟਮ ਆ ਉਹ ਕਲੀਅਰ ਹੋ ਜਾਣਾ। ਠੀਕ ਹੈ। ਹਾਂਜੀ, ਤੇ ਇੱਕ ਸ਼ੂਗਰ ਲਈ, ਮੋਟਾਪੇ ਲਈ, ਅੱਗੇ ਪਿਛਲੀ ਵਾਰੀ ਵੀ ਆਪਾਂ ਦੱਸਿਆ ਸੀ, ਥਾਇਰਾਇਡ, ਲਿਵਰ ਦੀ ਕੋਈ ਪ੍ਰੋਬਲਮ ਹੋਵੇ, ਖੂਨ ਸਾਫ਼ ਕਰਨ ਲਈ ਚਟਣੀ ਦੱਸੀ ਸੀਗੀ। ਕੜੀ ਪੱਤਾ ਲੈਣਾ ਆ ਜਿੱਦਾਂ 20 ਗ੍ਰਾਮ, ਪੁਦੀਨਾ ਲੈਣਾ ਆ 20 ਗ੍ਰਾਮ, ਤੇ ਹਰਾ ਧਨੀਆ ਲੈਣਾ 10 ਗ੍ਰਾਮ। ਇਹਨਾਂ ਨੂੰ ਜਿੱਦਾਂ ਪੀਸ ਲੈਣਾ, ਵਿੱਚ ਇੱਕ ਹਰੀ ਮਿਰਚ ਪਾ ਸਕਦੇ ਹਾਂ ਤੇ ਥੋੜਾ ਜਿਹਾ ਸਿੰਧਾ ਨਮਕ ਪਾ ਸਕਦੇ ਹਾਂ, ਤੇ ਇਹ 1 ਚਮਚਾ ਖਾਣਾ ਸਵੇਰੇ ਸ਼ਾਮ, 1 ਚਮਚਾ 20 ਦਿਨ ਲਗਾਤਾਰ। ਹਾਂਜੀ, ਤੇ 20 ਦਿਨ ਲਗਾਤਾਰ ਖਾਣਾ। ਤੇ ਮੋਟਾਪੇ ਲਈ ਉਹ ਪੁੱਛਦੇ ਸੀਗੇ 1 ਚਮਚਾ ਅਜਵਾਇਣ, 1 ਚਮਚਾ ਸੌਂਫ, ਤੇ ਚੌਥਾ ਹਿੱਸਾ ਚਮਚੇ ਦਾ ਸਿੰਧਾ ਨਮਕ, ਤੇ ਇਹਨੂੰ 1 ਗਲਾਸ ਪਾਣੀ ਦੇ ਵਿੱਚ ਬੋਇਲ ਕਰਕੇ, ਤੇ ਫਿਰ ਜਦੋਂ 1 ਕੱਪ ਰਹਿ ਜਾਵੇ ਤੇ ਉਦੋਂ ਛਾਣ ਕੇ ਤੇ ਗੁਣਗੁਣੇ ਜਿਹੇ ਦੇ ਵਿੱਚ ਨਿੰਬੂ ਨਿਚੋੜਨਾ ਤੇ ਨਾਲ ਸ਼ਹਿਦ ਪਾਉਣਾ, ਮਿਕਸ ਕਰਨਾ। ਜੇ ਨਹੀਂ ਉਹ ਸ਼ਹਿਦ ਪਾਉਣਾ ਚਾਹੁੰਦੇ ਤਾਂ ਜ਼ਰੂਰੀ ਨਹੀਂ ਹੈਗਾ, ਪਰ ਨਿੰਬੂ ਜ਼ਰੂਰ ਪਾਉਣਾ ਆ। ਤੇ 15 ਦਿਨ ਲਗਾਤਾਰ ਪੀਣਾ, ਦਿਹਾੜੀ 'ਚ 1 ਵਾਰੀ, ਜਿਹੜੇ ਟਾਈਮ ਉਹ ਮਰਜ਼ੀ ਪੀ ਸਕਦੇ ਆ। ਹਾਂਜੀ, ਤੇ ਜੇ ਸਿਰ ਦਰਦ ਹੁੰਦੀ ਆ ਜਾਂ ਸਿਰ 'ਚ ਰੇਸ਼ਾ ਜੰਮਿਆ ਆ, ਸਾਈਨਸ ਆ, ਮਾਈਗ੍ਰੇਨ ਆ, ਜ਼ੁਕਾਮ ਆ, ਇਹਦੇ ਲਈ 200 ਗ੍ਰਾਮ ਲੈਣੇ ਬਦਾਮ, 50 ਗ੍ਰਾਮ ਲੈਣੀਆਂ ਕਾਲੀਆਂ ਮਿਰਚਾਂ, ਤੇ ਨਾਲ ਦੇਸੀ ਖੰਡ ਲੈਣੀ ਆ। ਇਹਨਾਂ ਨੂੰ ਮਿਕਸ ਕਰਕੇ, ਪੀਸ ਕੇ ਮਿਕਸ ਕਰਕੇ ਰੱਖ ਲੈਣਾ, ਤੇ ਦੁੱਧ ਨਾਲ ਸੌਣ ਲੱਗੇ 1 ਚਮਚਾ ਲੈਣਾ। ਤੇ ਸਵੇਰ ਨੂੰ ਉੱਠ ਕੇ ਸੌਂਫ ਤੇ ਕਾਲੀ ਮਿਰਚ ਤੇ ਪਿਪਲੀ ਬਰਾਬਰ ਮਾਤਰਾ 'ਚ ਲੈ ਕੇ ਅੱਧਾ ਚਮਚਾ ਇਹਨਾਂ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਸਵੇਰੇ ਲੈਣੀ ਆ ਜਿੱਦਾਂ। ਇਹਦੇ ਨਾਲ ਬਹੁਤ ਫਰਕ ਪੈਂਦਾ ਆ। ਹਾਂਜੀ, ਤੇ ਬਾਕੀ ਉਹਨਾਂ ਨੇ ਪੱਥਰੀ ਬਾਰੇ ਗੱਲ ਕੀਤੀ ਸੀਗੀ। ਹਾਂਜੀ, ਪੱਥਰੀ ਲਈ ਬਲਵਿੰਦਰ ਜੀ ਜੇ ਤਾਂ ਹੈਗੀ ਆ ਕਿਸੇ ਨੂੰ ਪਿੱਤੇ ਦੀ ਪੱਥਰੀ, ਪਰ ਇਹਨਾਂ 2 ਤਰ੍ਹਾਂ ਦੀ ਪੱਥਰੀ ਠੀਕ ਹੋ ਜਾਂਦੀ ਆ। ਆਇਲ ਬੋਇਲ ਲੈਣਾ। ਹਾਂਜੀ ਹਾਂਜੀ, ਆਇਲ ਬੋਇਲ ਲੈਣਾ ਤੇ ਨਿੰਬੂ ਦਾ ਰਸ ਲੈਣਾ ਬਰਾਬਰ ਮਾਤਰਾ ਵਿੱਚ। ਹਾਂਜੀ, ਇਹਨਾਂ ਨੂੰ ਮਿਕਸ ਕਰ ਲੈਣਾ ਤੇ ਖਾਣਾ ਖਾਣ ਤੋਂ ਪਹਿਲਾਂ 1 ਚਮਚਾ ਲੈਣਾ ਸਵੇਰੇ ਸ਼ਾਮ। ਹਾਂਜੀ, ਤੇ ਭਾਵੇਂ ਗੁਰਦੇ ਦੀ ਪੱਥਰੀ ਹੋਵੇ, ਭਾਵੇਂ ਪਿੱਤੇ ਦੀ ਪੱਥਰੀ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ। ਤੇ ਨਾਲ ਕੀ ਕਰਨਾ ਕਿ ਵਾਲ ਜਿਹੜੇ ਮੱਕੀ ਦੇ ਹੁੰਦੇ ਆ ਨਾ, ਆਪਣੀਆਂ ਛੱਲੀਆਂ ਦੇ ਵਾਲ, ਉਹ ਰਾਤ ਨੂੰ ਥੋੜੇ ਜਿਹਾ ਲੈ ਕੇ 1 ਗਲਾਸ ਵਿੱਚ ਪਾਣੀ ਦੇ ਵਿੱਚ ਭਿਉਂ ਦੇਣੇ ਆ, ਤੇ ਸਵੇਰ ਨੂੰ ਉਹਦੇ 'ਚ ਨਿੰਬੂ ਦਾ ਰਸ ਮਿਕਸ ਕਰਕੇ ਤਾਂ ਉਹ ਖਾਲੀ ਪੇਟ ਪੀਣਾ ਆ। ਹਾਂਜੀ, ਤੇ ਇਹਦੇ ਨਾਲ ਨਿਕਲ ਜਾਂਦੀ ਆ ਕਹਿੰਦੇ ਬਈ ਪਿੱਤੇ ਦੀ ਪੱਥਰੀ। ਤੇ ਬਾਕੀ ਜਿਹੜਾ ਕਹਿੰਦੇ ਸੀਗੇ ਨਾ ਅਜਵਾਇਣ ਵਾਲਾ ਨੁਸਖਾ, ਜਿਹੜਾ ਇਹ 2-3 ਚੀਜ਼ਾਂ ਠੀਕ ਕਰਦਾ ਆ। ਜੇ ਕੋਈ ਸਿਰਗਟ ਪੀਂਦਾ ਉਹਦੇ ਲਈ ਵੀ, ਤੇ ਜੇ ਕੋਈ ਸ਼ਰਾਬ ਪੀਂਦਾ ਉਹਦੇ ਲਈ ਵੀ। ਇਹ ਏਦਾਂ ਕਰਨਾ ਕਿ ਅਜਵਾਇਣ, ਇਹ ਕਾਫੀ ਦੇਰ ਹੋ ਗਈ ਆ, ਇਹ ਆਪਣੇ ਰੇਡੀਓ ਤੇ ਦੱਸਿਆ ਗਿਆ ਸੀਗਾ। ਅਜਵਾਇਣ ਲੈਣੀ 100 ਗ੍ਰਾਮ, 100 ਗ੍ਰਾਮ ਸੌਂਫ ਲੈਣੀ ਆ, ਤੇ 60 ਗ੍ਰਾਮ ਕਾਲਾ ਲੂਣ ਲੈਣਾ। ਹਾਂਜੀ, ਇਹਨਾਂ ਨੂੰ ਪੀ ਕੇ ਤੇ ਵਿੱਚ ਨਿੰਬੂ ਨਿਚੋੜਨੇ ਆ 2, ਤੇ ਰਾਤ ਨੂੰ ਕਿਸੇ ਕੱਚ ਦੀ ਸ਼ੀਸ਼ੀ 'ਚ ਪਾ ਕੇ ਤਾਂ ਚਾਨਣੀ ਰਾਤ ਵਿੱਚ ਰੱਖਣਾ ਆ ਜੀ। ਹਾਂਜੀ, ਚਾਨਣੀ ਰਾਤ ਵਿੱਚ ਰੱਖਣਾ। ਸਵੇਰੇ ਉੱਠ ਕੇ ਉਹਨੂੰ ਮੱਠੀ ਅੱਗ ਤੇ ਉਹਦਾ ਸਾਰਾ ਜਿਹੜਾ ਨਿੰਬੂ ਦਾ ਰਸ ਆ ਉਹ ਵਿੱਚ ਸੁਕਾਉਣਾ ਆ, ਤੇ 1 ਚੁਟਕੀ ਸ਼ਾਮ ਸਵੇਰੇ ਇਹ ਖਾਣੀ ਆ। ਇਦੋਂ ਜ਼ਿਆਦਾ ਨਹੀਂ ਖਾਣੀ, 1 ਚੁਟਕੀ ਲਿਖਿਆ ਆ ਉਹਨਾਂ ਨੇ। ਦੂਜਾ ਇਲਾਜ ਦੱਸਿਆ ਸੀ, ਮੇਰਾ ਖਿਆਲ ਇਹਨਾਂ ਜਗਵੀਰ ਭਾਜੀ ਹੋਣਾ ਨੇ ਇਹ ਇਲਾਜ ਦੱਸੇ ਉਹ ਆ। ਤੇ 25 ਗ੍ਰਾਮ ਪਿਆਜ਼ ਦਾ ਰਸ ਪੀਣਾ। ਇਹ ਨਹੀਂ ਉਹਨਾਂ ਨੇ ਲਿਖਾਇਆ ਵੀ ਕਿਹੜੇ ਵੇਲੇ ਪੀਣਾ, ਉਦਾਂ ਹੀ ਲਿਖਾਇਆ ਆ ਵੀ 25 ਗ੍ਰਾਮ ਪਿਆਜ਼ ਦਾ ਰਸ ਵੀ ਪੀ ਸਕਦੇ, ਇਹਦੇ ਨਾਲ ਵੀ ਫਰਕ ਪੈਂਦਾ। ਤੇ ਜਿਹੜੀ ਜੰਗ ਹਰੜ ਹੁੰਦੀ ਆ ਨਾ, ਉਹ 1 ਟੁਕੜਾ ਮੂੰਹ 'ਚ ਪਾ ਕੇ ਤਾਂ ਉਹਨੂੰ ਚਬਾਉਣਾ, ਤੇ ਫਿਰ ਤੁਹਾਡੀ ਜਿਹੜੀ ਜਿੱਦਾਂ ਕਹਿੰਦੇ ਨਹੀਂ ਹੁੰਦੇ ਪੰਜਾਬੀ 'ਚ ਭਾਣਕਾ
ਚਲੀ ਜਾਂਦੀ ਹਾਂ, ਭਾਣਕਾ ਚਲੀ ਜਾਂਦੀ ਆ ਜਿੱਦਾਂ, ਹਨਾ। ਤੇ ਇਹ ਉਹਨਾਂ ਨੇ ਦੱਸਿਓ ਆ, ਤੇ ਮੈਂ ਹੋਰ ਜ਼ਿਆਦਾ ਸੁਣ ਨਹੀਂ ਸਕੀ ਕਿਉਂਕਿ ਘਰ ਕੋਈ ਆ ਗਿਆ ਸੀ, ਨੇ ਤਾਂ ਮੈਂ ਹੋਰ ਇਲਾਜ ਦੱਸ ਦੇਣੇ ਸੀ। ਬਲਵਿੰਦਰ ਜੀ, ਜਿਹੜੇ ਪਿੱਛੇ ਆਪਾਂ ਪਹਿਲਾਂ ਜਦੋਂ ਕੋ ਪ੍ਰੋਗਰਾਮ ਸ਼ੁਰੂ ਕੀਤਾ ਸੀ ਨਾ, ਉਦੋਂ ਤੋਂ ਲੈ ਕੇ ਘੱਟੋ ਘੱਟ 3-4 ਸਾਲ ਦੇ ਨੁਸਖੇ ਜਿਹੜੇ ਮੈਂ ਲਿਖਿਓ ਆ। ਹਾਂਜੀ, ਤੇ ਇੱਕ ਥਾਇਰਾਇਡ ਦੀ ਉਹਨਾਂ ਨੇ ਗੱਲ ਕੀਤੀ ਸੀਗੀ। ਹਾਂਜੀ, ਥਾਇਰਾਇਡ ਲਈ ਉਹਨਾਂ ਨੇ ਲਿਖਾਇਆ ਆ ਗਾਜਰ, ਚੁਕੰਦਰ, ਬੰਦ ਗੋਭੀ, ਅਦਰਕ, ਇਹਨਾਂ ਸਾਰਿਆਂ ਦਾ ਜੂਸ ਕੱਢ ਕੇ 3 ਟਾਈਮ ਪੀਣਾ। ਅਦਰਕ ਵਿੱਚ ਥੋੜਾ ਪਾਉਣਾ, ਇਹ ਨਾ ਹੋਵੇ ਬਾਕੀ ਚੀਜ਼ਾਂ ਦੇ ਬਰਾਬਰ ਅਦਰਕ ਪਾ ਲੈਣਾ, ਅਦਰਕ ਥੋੜਾ ਪਾਉਣਾ। 3 ਟਾਈਮ ਇਹ ਜੂਸ ਪੀਣਾ ਆ। ਹਾਂਜੀ, ਇਹਦੇ ਨਾਲ ਜਿਹੜਾ ਮਰਜ਼ੀ ਹੋਵੇ ਉਹ ਠੀਕ ਹੋ ਜਾਂਦਾ ਹੈ। ਹਾਂਜੀ, ਤੇ ਬਾਕੀ ਚਲੋ ਅਗਲੀ ਵਾਰੀ ਸਹੀ, ਹੁਣ ਅਗਲੇ ਆਪਣਾ ਟਾਈਮ ਵੀ ਹੋ ਚੱਲਿਆ ਆ, ਤੇ ਅਗਲੀ ਵਾਰੀ ਮੈਂ ਪਹਿਲਾਂ ਹੀ ਸਾਰੇ ਲੱਭ ਕੇ ਰੱਖੂੰਗੀ, ਤਾਂ ਫਿਰ ਆਪਾਂ ਦੱਸ ਦੇਵਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇਸ ਤਰ੍ਹਾਂ ਹੁੰਦਾ ਸਰੋਤਿਓ, ਜਿਸ ਤਰ੍ਹਾਂ ਰਾਣੀ ਜੀ ਨੇ ਦੱਸਿਆ, ਕਾਪੀ ਲਾ ਲਿਆ ਕਰੋ, ਕਾਪੀਆਂ ਦੇ ਉੱਤੇ ਤੁਸੀਂ ਲਿਖ ਲਿਆ ਕਰੋ, ਕਿਉਂਕਿ ਇਹ ਕਦੀ ਵੀ ਤੁਹਾਡੇ ਕੰਮ ਆ ਸਕਦੇ ਆ। ਹੋ ਸਕਦਾ ਤੁਹਾਡੀਆਂ ਅਗਲੀਆਂ ਜਨਰੇਸ਼ਨਾਂ ਇਹਨਾਂ ਨੂੰ ਵਰਤਣ। ਭਾਸ਼ਾ ਉਹ ਸਿੱਖ ਲੈਂਦੇ, ਜਦੋਂ ਕਿਸੇ ਦੀ ਲੋੜ ਪੈਂਦੀ ਕਿਸੇ ਤੋਂ ਵੀ ਪੜ੍ਹਾ ਲੈਂਦੇ ਕਿ ਕੀ ਹੈਗਾ ਆ। ਬਿਲਕੁਲ ਜਿਹੜੇ ਪੁਰਾਣੇ ਹਕੀਮ ਸੀਗੇ ਉਹ ਲਿਖ ਕੇ ਰੱਖਦੇ ਸੀਗੇ। ਕਈ ਵਾਰੀ ਕਈਆਂ ਦੇ ਘਰਦਿਆਂ ਨੇ ਉਹ ਕਿਤਾਬਾਂ ਜਿਹੀਆਂ ਲੂਹ ਸਿੱਟੀਆਂ, ਪਰ ਉਹ ਬਹੁਤ ਵਧੀਆ ਚੀਜ਼ਾਂ ਸੀਗੀਆਂ। ਅਗਲੇ ਕਾਲਰ ਨੇ ਸਾਡੇ ਜਰਨੈਲ ਸੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਨਾ ਪ੍ਰੋਬਲਮ ਆ, ਸਾਡੇ ਇੱਕ ਬੇਟਾ ਇੰਡੀਆ ਦੇ ਵਿੱਚ, ਤੇ ਉਹਦੇ ਬੈਕ ਪੇਨ ਹੋ ਰਹੀ ਆ ਕਾਫੀ ਚਿਰ ਤੋਂ, ਤਕਰੀਬਨ 6 ਮਹੀਨੇ ਤੋਂ। ਅੱਛਾ। ਉਹ ਪਹਿਲਾਂ ਤਾਂ ਉੱਥੇ ਛਟਕਾ ਛੁਟਕਾ ਜਿਹਾ ਪਤਾ ਨੀ ਕਿੱਦਾਂ ਨਾੜ ਨੂੰ ਕੋਈ ਪੰਚ ਕਰਦੇ ਨੇ, ਉੱਥੇ ਉਹਨੇ ਦਵਾਈ ਵੀ ਆ, ਪਰ ਉਹ ਠੀਕ ਨਹੀਂ ਹੋ ਰਿਹਾ। ਹੁਣ ਉਹਦੇ ਇਕੱਲੇ ਲੱਕ ਦੇ ਵਿੱਚ ਹੀ ਦਰਦ ਹੋ ਰਿਹਾ। ਜਦ ਉਹ ਪੈ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ, ਜੇ ਉਹ ਤੁਰਦਾ ਹੈ, ਉੱਠ ਕੇ ਤੁਰਦਾ ਹੈ, ਤਾਂ ਫਿਰ ਉਹਨੂੰ ਬਹੁਤ ਪ੍ਰੋਬਲਮ ਹੁੰਦੀ ਹੈ। ਹਾਂਜੀ, ਬਹੁਤ ਜ਼ਿਆਦਾ ਪੇਨ ਹੁੰਦੀ ਹੈ, ਬਹੁਤ ਜ਼ਿਆਦਾ ਔਖਾ ਹੈ ਉਹ। ਪਲੀਜ਼ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਇਹਦੇ ਬਾਰੇ। ਉੱਦਾਂ ਉਹ ਐਂ ਨਹੀਂ ਹੈਗਾ ਵੀ ਹਰ ਵਕਤ ਹੁੰਦੀ ਹੈ, ਜੇ ਤੁਰਦਾ ਜਾਂ ਟਰੈਕਟਰ ਟਰੂਟਰ ਵੀ ਚਲਾਉਂਦਾ ਉੱਦਾਂ ਫਿਰ ਨਹੀਂ ਹੁੰਦੀ ਏਦਾਂ। ਜਦੋਂ ਹੁੰਦੀ ਆ ਖਿੱਲ ਜਾਂਦਾ ਉਦੋਂ ਹੁੰਦੀ ਆ। ਹਾਂਜੀ ਹਾਂ, ਜਾਂ ਪੈਦਲ ਤੁਰਦਾ ਨਾ ਉਹ ਫੁੱਟ ਪੈਰਾਂ ਦੇ ਨਾਲ, ਫਿਰ ਹੁੰਦਾ ਬਹੁਤ ਜ਼ਿਆਦਾ, ਫਿਰ ਤੁਰਿਆ ਨਹੀਂ ਜਾਂਦਾ ਉਦੋਂ। ਠੀਕ ਹੈ। ਹਾਂਜੀ, ਕਿਸੇ ਭੈਣ ਭਾਈ ਨੂੰ ਪਤਾ ਹੋਵੇ ਬਹੁਤ ਮਿਹਰਬਾਨੀ ਹੋਊਗੀ। ਓਕੇ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੈ। ਥੈਂਕ ਯੂ, ਤੁਹਾਡਾ ਬਹੁਤ 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 ਧੰਨਵਾਦ ਜੀ। ਬਿਲਕੁਲ ਸਰੋਤਿਓ, ਤੁਹਾਡਾ ਹੀ ਪ੍ਰੋਗਰਾਮ ਹੈ ਇਹ। ਅਗਲੇ ਕਾਲਰ ਨੇ ਸਾਡੇ ਪਰਮਜੀਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਵਾਈਫ ਨੂੰ ਨਾ ਉਹਦਾ ਹੋਮੋਗਲੋਬਿਨ ਲੈਵਲ ਘਟ ਜਾਂਦਾ ਹੈ ਥੋੜੀ ਦੇਰ ਬਾਅਦ। ਘਟਦਾ ਇਹ ਤਾਂ ਕੋਈ ਹਾਂਜੀ 8 ਪੁਆਇੰਟ ਕੁਛ ਸੀ, ਪਹਿਲਾਂ 6 ਪੁਆਇੰਟ ਸੀ, ਫਿਰ ਉਹਨਾਂ ਨੇ ਬਲੱਡ ਫਿਰ ਥੋੜਾ ਕੀ ਕਹਿੰਦੇ ਨੇ ਚਾੜਿਆ, ਤੇ ਫਿਰ ਉਸ ਤੋਂ ਬਾਅਦ ਫਿਰ ਹੁਣ ਘਟ ਗਿਆ 8.3। ਕੋਈ ਨਹੀਂ, ਉੱਦਾਂ ਦੀਆਂ ਚੀਜ਼ਾਂ ਵੈਸੇ ਦਿੰਦੇ ਰਿਹਾ ਕਰੋ ਉਹਨਾਂ ਨੂੰ, ਜਿਹਦੇ ਦੇ ਨਾਲ ਬੈਲੈਂਸ ਰਹੇ। ਦੇਸੀ ਚੀਜ਼ਾਂ 'ਚ ਹੀ ਹੁੰਦਾ ਆ ਬਹੁਤਾ ਕੁਛ ਤਾਂ। ਅੱਛਾ, ਕੋਈ ਦੱਸਿਓ ਵੀ ਜੇ। ਹਾਂਜੀ, ਜ਼ਰੂਰ ਪੁੱਛਦੇ ਹਾਂ ਜੀ ਆਪਾਂ, ਕਿਉਂਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਜਿਹੜਾ ਆਪਾਂ ਕਹਿੰਦੇ ਹੈਗੇ ਆ ਵੀ ਆਪਾਂ ਨੂੰ ਆਹ ਕੈਲਸ਼ੀਅਮ ਚਾਹੀਦੀ ਆ, ਆਹ ਵਾਈਟਮਿਨ ਚਾਹੀਦੇ ਆ, ਬਹੁਤ ਕੁਛ ਹੈ ਜਿਹੜੀਆਂ ਚੀਜ਼ਾਂ ਆ, ਉਹ ਸਾਨੂੰ ਕਿੱਥੋਂ ਚਾਹੀਦੀਆਂ ਆ? ਸਾਡੇ ਫੂਡ ਦੇ ਵਿੱਚ ਹੀ ਹੁੰਦਾ ਬਹੁਤਾ ਕੁਛ। ਉਹ ਤੁਹਾਨੂੰ ਦੇਖਣਾ ਪੈਂਦਾ ਆ ਵੀ ਕਿਹੜੇ ਫੂਡ ਦੇ ਵਿੱਚੋਂ ਤੁਸੀਂ ਕੀ ਲੈ ਸਕਦੇ ਆ। ਸੋ ਉਹ ਤੁਹਾਨੂੰ ਆਪ ਨੂੰ ਵੀ ਥੋੜ੍ਹਾ ਬਹੁਤਾ ਜਿਹੜਾ ਆ ਉਹ ਕਰਿਆ ਕਰੋ, ਕਿਉਂਕਿ ਇਹ ਸਾਰਾ ਕੁਛ ਡਾਕਟਰਾਂ ਦੇ ਕੋਲ ਹੀ ਨਹੀਂ ਹੁੰਦਾ ਕਿ ਆਪਾਂ ਉਹਨਾਂ ਦੇ ਕੋਲ ਚਲੇ ਗਏ ਹਾਂ। ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਜਿਹੜੀਆਂ ਆਮ ਵਾਈਟਾਮਿਨ ਲੈਣੇ ਆ, ਕੁਛ ਵੀ ਲੈਣਾ ਆ, ਆਪਾਂ ਇਹ ਫਲਾਂ ਫਰੂਟਾਂ 'ਚੋਂ, ਸਬਜ਼ੀਆਂ 'ਚੋਂ, ਦਾਲਾਂ 'ਚੋਂ, ਕਈ ਤਰ੍ਹਾਂ ਦੇ ਆਟੇ ਹੁੰਦੇ ਆ, ਮਿਲਟਸ ਹੁੰਦੇ ਆ, ਉਹਨਾਂ ਤੋਂ ਤੁਹਾਨੂੰ ਬਹੁਤਾ ਕੁਛ ਜਿਹੜਾ ਇਹ ਮਿਲਦਾ ਆ। ਬਹੁਤਾ ਖਿਆਲ ਰੱਖਿਆ ਕਰੋ ਖਾਣ ਪੀਣ ਦਾ। ਖਾਣ ਪੀਣ ਦੇ ਨਾਲ ਹੀ ਜਿਹੜਾ ਤੁਹਾਡਾ ਬੋਡੀ ਦਾ ਕੰਟਰੋਲ ਆ ਉੱਥੇ ਹੈਗਾ ਆ। ਅਤੇ ਆਪਾਂ ਬਹੁਤੀ ਵਾਰੀ ਇਹ ਪੁੱਛਦੇ ਹੁੰਦੇ ਆ, ਜਿਹੜਾ ਦੱਸਿਆ ਜਾਂਦਾ ਹੁੰਦਾ ਆ ਕਿ ਇਹ 4 ਚੀਜ਼ਾਂ ਵਾਲਾ, ਉਹ ਹੁਣ ਮੇਰੇ ਖਿਆਲ ਦੇ ਵਿੱਚ ਮੈਂ ਨੈਕਸਟ ਵੀਕ ਹੀ ਦੱਸਾਂ, ਪਰ ਲੇਖ ਜ਼ਰੂਰ ਲਿਆ ਕਰੋ ਪਲੀਜ਼, ਕਿਉਂਕਿ ਫਿਰ ਇਕੱਲੇ ਨੂੰ ਤਾਂ ਦੱਸਣਾ ਜਿਹੜਾ ਹੈ ਨਾ ਉਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਆ। ਇਕੱਲੇ ਨੂੰ ਦੱਸਿਆ ਨਹੀਂ ਜਾਂਦਾ। ਮਨਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਹੁਤ ਦੇਰ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ, ਪਰ ਅੱਜ ਪਹਿਲੀ ਦਫਾ ਕਾਲ ਕਰ ਰਹੀ ਹਾਂ। ਜੀ ਆਇਆਂ ਨੂੰ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਹੈ, ਬਹੁਤ ਨੌਲੇਜ ਮਿਲਦੀ ਹੈ, ਬੜੇ ਪੰਜਾਬ ਦੀਆਂ ਸਾਰੀਆਂ ਖਬਰਾਂ ਮਿਲ ਜਾਂਦੀਆਂ, ਇੱਥੋਂ ਦੀਆਂ ਮਿਲ ਜਾਂਦੀਆਂ। ਭੈਣਾਂ ਵਰਗਾ ਪ੍ਰੋਗਰਾਮ ਬੜਾ ਸੋਹਣਾ ਹੁੰਦਾ ਹੈ, ਸਾਰਾ ਕੁਛ ਹੀ ਬਹੁਤ ਚੰਗਾ। ਤੇ ਅੱਜ ਇੱਕ ਛੋਟਾ ਜਿਹਾ ਕੁਐਸਚਨ ਹੈ ਵੀ 3 ਹਫ਼ਤੇ ਹੋਏ ਤੁਸੀਂ ਦੱਸਿਆ, ਤੁਸੀਂ ਇੱਥੇ ਇਸੇ ਪ੍ਰੋਗਰਾਮ ਦੇ ਵਿੱਚ ਆਇਆ ਸੀ ਵੀ ਛੋਲੇ ਦੁੱਧ ਦੇ ਵਿੱਚ ਭਿਉਂ ਕੇ ਉਹ ਸ਼ੂਗਰ ਲਈ ਚੰਗੇ ਹੁੰਦੇ ਨੇ। ਹਾਂਜੀ।
ਉਹ ਮੈਂ ਪੁੱਛਣਾ ਸੀ ਵੀ ਉਹ ਛੋਲੇ ਦੇ ਦਾਣੇ ਮਤਲਬ ਭੁੰਨੇ ਹੋਏ ਚਾਹੀਦੇ ਆ ਜਾਂ ਕੱਚੇ ਛੋਲੇ ਚਾਹੀਦੇ? ਕੱਚੇ ਛੋਲੇ। ਕੱਚੇ ਛੋਲੇ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ ਜੀ। ਦੇਖੋ ਕੱਚੇ ਛੋਲੇ ਕਈਆਂ ਤੋਂ ਚੱਬ ਨਹੀਂ ਹੋਣੇ, ਅੱਜ ਕੱਲ੍ਹ ਜਿਵੇਂ ਠੰਡ ਆ ਉਹ ਥੋੜ੍ਹਾ ਟਾਈਮ ਲੈਣਗੇ। ਉਹ ਕਹਿ ਦਿੰਦੇ ਨਾ ਰਾਤ ਨੂੰ ਭੇਜ ਦਿਓ, ਮੌਸਮ 'ਤੇ ਡਿਪੈਂਡ ਹੈਗਾ। ਤੁਸੀਂ ਅੱਜ ਦਿਨੇ ਹੀ ਭੇਜ ਦਿਓ, ਦੁੱਧ ਦੇ ਵਿੱਚ ਭੇਣੇ ਆ ਕਾਲੇ ਛੋਲੇ, ਅਤੇ ਕੱਲ੍ਹ ਨੂੰ ਤੁਸੀਂ ਉਹਨਾਂ ਨੂੰ ਖਾਣਾ ਆ, ਚਿੱਥ ਕੇ ਖਾਣਾ ਆ। ਉਹਦੇ ਨਾਲ ਥੋੜ੍ਹਾ ਬਹੁਤ ਫਰਕ ਪੈਂਦਾ, ਪਲੱਸ ਸ਼ੂਗਰ ਜਿਹਦਾ ਜ਼ਿਆਦਾ ਆ, ਕਈਆਂ ਦੀ ਕਮਜ਼ੋਰੀ ਵੀ ਚੱਕੀ ਗਈ ਆ। ਬਹੁਤ ਫਾਇਦੇ ਆ ਜੀ ਇਹਨਾਂ ਚੀਜ਼ਾਂ ਦੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੇ। ਜਿਸ ਦੇ ਕੋਲ ਕੁਛ ਵੀ ਹੁੰਦਾ ਤੁਸੀਂ ਪਲੀਜ਼ ਕਾਲ ਕਰਕੇ ਸ਼ੇਅਰ ਕਰਿਆ ਕਰੋ। ਬਹੁਤ ਸਵਾਲ ਪੁੱਛੇ ਗਏ ਸੀ, ਪਰ ਹੁਣ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫ਼ਤੇ